ਦੇਖੋ ਮਨੁੱਖ ਆਧੁਨਿਕ ਹੋ ਰਿਹਾ ਤੇ ਜੰਗ ਤਬਾਹਕੁਨ ਹੁੰਦੀ ਜਾ ਰਹੀ ਹੈ। ਸੋ ਜੰਗਾਂ ਦੇ ਜਿਹੜੇ ਸਰੂਪ ਆ ਉਹ ਲਗਾਤਾਰ ਆ ਜਿਹੜੇ ਬਦਲਦੇ ਜਾ ਰਹੇ ਹੈਗੇ। ਜਦੋਂ ਇਰਾਕ ਤੇ ਪਹਿਲਾ ਹਮਲਾ ਹੁੰਦਾ 1990 ਦੇ ਕਰੀਬ, ਹਨਾ, ਵੀ ਜਿਹੜੀ ਜੰਗ ਹੈ ਉਹਨੂੰ ਟੈਲੀਵਿਜ਼ਨਾਂ ਤੇ ਲਾਈਵ ਦਿਖਾਇਆ ਗਿਆ। ਸੋ ਇਹ ਪਹਿਲਾ ਵਰਤਾਰਾ ਵਰਤਿਆ ਜੰਗਾਂ ਦੇ ਸਰੂਪ ਵਿੱਚ ਜਿਹੜੀ ਤਬਦੀਲੀ ਆਈ, ਵੀ ਜੰਗ ਆ ਜਿਹੜੀ ਹੁਣ ਇੱਕ ਫਿਲਮਾਂ ਵਾਂਗ ਤੇ ਜਿਹੜੇ ਹੁੰਦੇ ਆ ਸੋਪ ਓਪੇਰਾਸ ਉਹਦੇ ਵਾਂਗ ਦੇਖਣ ਵਾਲੀ ਚੀਜ਼ ਬਣ ਗਈ। ਸੋ ਉਹਦੇ ਮੋਰਚੇ ਬਦਲੇ, ਉਹਦੇ ਜਿਹੜੇ ਹਥਿਆਰ ਨੇ ਉਹ ਬਦਲੇ। ਤੇ ਅੱਜ 21ਵੀਂ ਸਦੀ ਵਿੱਚ ਜਦੋਂ ਅਸੀਂ ਜੰਗਾਂ ਦੇ ਸੰਦਰਭ ਨੂੰ ਦੇਖ ਰਹੇ ਹਾਂ ਤਾਂ ਜੰਗ ਸਾਡੇ ਡਾਈਨਿੰਗ ਰੂਮਾਂ ਤੇ ਜੰਗ ਸਾਡੇ ਬੈਡਰੂਮਾਂ ਤੱਕ ਪਹੁੰਚ ਗਈ ਹੋਈ। ਸੋ ਜੰਗ ਇਸ ਵੇਲੇ ਕਿੱਥੇ ਕਿੱਥੇ ਲੜੀ ਜਾ ਰਹੀ ਆ। ਜੰਗ ਯੂਨੀਵਰਸਿਟੀਆਂ ਦੇ ਕੈਂਪਸਿਸ ਵਿੱਚ ਲੜੀ ਜਾ ਰਹੀ, ਜੰਗ ਸੋਸ਼ਲ ਮੀਡੀਆ ਤੇ ਲੜੀ ਜਾ ਰਹੀ ਹੈ। ਸੋ ਜੰਗ ਜਿਹੜਾ ਮੇਨ ਸਟ੍ਰੀਮ ਮੀਡੀਆ ਉਹਦੇ ਵਿੱਚ ਲੜੀ ਜਾ ਰਹੀ ਆ। ਜੰਗ ਜਿਹੜੇ ਵਪਾਰਕ ਅਦਾਰੇ ਆ, ਬਹੁਤ ਵੱਡੇ ਜਿਹੜੇ ਕੈਪੀਟਲ ਵੈਂਚਰਸ ਆ, ਉਹਨਾਂ ਵੱਲੋਂ ਲੜੀ ਜਾ ਰਹੀ ਆ। ਜੰਗ ਸਿਲੀਕਨ ਵੈਲੀ ਦੇ ਜਿਹੜੇ ਬ੍ਰਿਲੀਅੰਟ ਮਾਈਂਡਸ ਆ ਉਹਨਾਂ ਵੱਲੋਂ ਲੜੀ ਜਾ ਰਹੀ ਆ। ਜਿਹੜੇ ਸੋਸ਼ਲ ਮੀਡੀਆ ਤੇ ਜਾਂ ਸਿਲੀਕਨ ਵੈਲੀ ਵਿੱਚ ਬੈਠੇ ਲੋਕ ਨੇ ਜੀ, ਉਹ ਹਥਿਆਰਾਂ ਦਾ ਪ੍ਰਬੰਧ ਕਰਕੇ ਦੇ ਰਹੇ ਆ। ਵੀ ਜੰਗ ਦੀ ਭਿਆਨਕਤਾ ਇੱਥੋਂ ਤੱਕ ਪਹੁੰਚ ਗਈ ਹੋਈ ਆ ਵੀ ਜਿਨ੍ਹਾਂ ਲੋਕਾਂ ਨੇ ਸਿਲੀਕਨ ਵੈਲੀ 'ਚ ਆ ਜਿਹੜੇ ਬ੍ਰਿਲੀਅੰਟ ਮਾਈਂਡ ਸੀ ਯੂਨੀਵਰਸਿਟੀਆਂ ਦੇ ਕੈਂਪਸਿਸ ਵਿੱਚ ਬੈਠੇ ਆ ਨਾ, ਉਹ ਸਿਰਫ ਸੋਸ਼ਲ ਮੀਡੀਆ ਤੇ ਲੜਾਈ ਨਹੀਂ ਲੜ ਰਹੇ, ਉਹ ਇਜ਼ਰਾਈਲ ਦੀ ਫੌਜ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਕੇ ਦੇ ਰਹੇ। ਉਹ ਪੈਸੇ ਇਕੱਠੇ ਕਰ ਰਹੇ ਆ। ਉਹਨਾਂ ਨੇ ਜਿੱਦਾਂ ਇੱਕ ਪੂਲ ਜਿਹੜਾ ਇਕਨੋਮਿਕ ਪੂਲ ਆ ਉਹ ਬਣਾਇਆ ਹੋਇਆ ਜਿਹਦੇ ਵਿੱਚ ਪੈਸੇ ਪੂਲ ਹੋ ਰਹੇ ਆ ਔਰ ਜਿਹੜੇ ਹਥਿਆਰ ਸਪਲਾਈ ਕਰ ਰਹੇ ਨੇ। ਸੋ ਜੰਗ ਹੁਣ ਸੋਸਾਇਟੀ ਲੜਨ ਲੱਗ ਗਈ ਹੈ। ਜਿਹੜੇ ਸੋ ਕਾਲਡ ਬ੍ਰਿਲੀਅੰਟ ਮਾਈਂਡਸ ਨੇ, ਜਿਹੜੇ ਕਹਿੰਦੇ ਆ ਵੀ ਅਸੀਂ ਸਮਾਜ ਨੂੰ ਦਿਸ਼ਾ ਦੇ ਰਹੇ ਹਾਂ, ਜਿਹੜੇ ਕਹਿੰਦੇ ਵੀ ਅਸੀਂ ਸਮਾਜ ਨੂੰ ਸੱਭਿਅਕ ਰੁਖ ਦੇ ਰਹੇ ਹੈਗੇ ਆ, ਸੋ ਉਹ ਲੋਕ ਆ ਜਿਹੜੇ ਜੰਗ ਵਿੱਚ ਜਿਹੜੇ ਹੈਗੇ ਆ ਸ਼ਾਮਲ ਹੋ ਗਏ ਹੋਏ ਨੇ। ਉਹਨੂੰ ਆਇਰਨ ਡੋਮ ਕਹਿੰਦੇ ਆ। ਇਜ਼ਰਾਈਲ ਦਾ ਆਇਰਨ ਡੋਮ ਜਿਹੜਾ ਇਸ ਵੇਲੇ ਮਿਲਟਰੀ ਇਕਵਿਪਮੈਂਟ ਦੇ ਮਾਮਲੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਮੰਨਿਆ ਜਾਂਦਾ ਹੈਗਾ ਨਾ। ਸੋ ਆਇਰਨ ਡੋਮ ਦੇ ਮੁਕਾਬਲੇ ਤੇ ਉਹਨਾਂ ਨੇ ਡਿਜੀਟਲ ਡੋਮ ਬਣਾਇਆ। ਉਹਦਾ ਮਤਲਬ ਹੈਗਾ ਵੀ ਸੋਸ਼ਲ ਮੀਡੀਆ ਤੇ ਜਿੰਨਾ ਵੀ ਕੰਟੈਂਟ ਇਜ਼ਰਾਈਲ ਦੇ ਖਿਲਾਫ ਤੇ ਫਲਸਤੀਨ ਦੇ ਖਿਲਾਫ ਆਊਗਾ ਉਹ ਟੈਕਨੀਕਲੀ ਉਹ ਰਿਮੂਵ ਕਰ ਦੂਗਾ। ਸੋ ਬ੍ਰਿਟਿਸ਼ ਇਜ਼ਰਾਈਲ ਕਮਿਊਨੀਕੇਸ਼ਨ ਐਂਡ ਰਿਸਰਚ ਸੈਂਟਰ ਆ, ਜਿਹਨੂੰ ਬਾਈਕੌਮ ਕਿਹਾ ਜਾਂਦਾ। ਸੋ ਬਾਈਕੌਮ ਨੇ ਜਿਹੜੇ ਯੂਕੇ ਦੇ ਲਾਅ ਮੇਕਰਸ ਆ, ਜਿੰਨੇ ਵੀ ਮੰਤਰੀ ਨੇ ਜਾਂ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਤੱਕ ਇੱਕ ਆਟੋਮੇਟਡ ਜਿਹੜਾ ਨੋਟ ਹੈ, ਜਿਹੜਾ ਲੈਟਰ ਆ ਉਹ ਪਹੁੰਚਾਇਆ ਵੀ ਉਹ BBC ਦੀ ਹਮਾਸ ਤੇ ਇਜ਼ਰਾਈਲ ਦੀ ਜੰਗ ਬਾਰੇ ਰਿਪੋਰਟਿੰਗ ਤੇ ਕਾਬੂ ਕਰਨ, ਵੀ ਇਹ ਆਊਟ ਆਫ ਦੀ ਕੰਟੈਕਸਟ ਰਿਪੋਰਟਿੰਗ ਕਰ ਰਹੇ ਆ, ਵੀ ਇਜ਼ਰਾਈਲ ਦੀ ਹਮਾਇਤ ਵਿੱਚ ਰਿਪੋਰਟਿੰਗ ਨਹੀਂ ਕਰ ਰਹੇ। ਵੀ BBC ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਪ੍ਰੋ ਇਜ਼ਰਾਈਲ ਦਿਖਾਇਆ ਜਾਵੇ। ਸੋ ਪ੍ਰੋ ਫਲਸਤੀਨ ਵਾਲਾ ਜਿਹੜਾ ਸਟਾਂਸ ਆ ਉਹ ਖਤਮ ਕੀਤਾ ਜਾਵੇ। BBC ਇਸ ਮਾਮਲੇ 'ਚ ਥੋੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਨਾਲ ਨਿਰਪੱਖ ਹੋ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਉਹ ਆਪਾਂ ਦੇਖ ਸਕਦੇ ਹਾਂ ਵੀ ਬਿਲ ਬੋਰਡਸ, ਉਹਨਾਂ ਨੇ ਕਿਹਾ ਵੀ ਅਸੀਂ ਬਿਲ ਬੋਰਡਸ ਲਗਭਗ 100 ਬਿਲ ਬੋਰਡਸ ਆ ਜਿਹੜੀਆਂ ਦੁਨੀਆ ਦੀਆਂ ਵੱਖ-ਵੱਖ ਸ਼ਹਿਰਾਂ ਵਿੱਚ ਜਿਹੜੇ ਲਗਾਏ ਆ, ਚਾਹੇ ਉਹ ਟਾਈਮ ਸਕੁਏਅਰ ਸੀ, ਚਾਹੇ ਟ੍ਰਫਾਲਗਰ ਸਕੁਏਅਰ ਲੰਡਨ ਆ, ਜਾਂ ਲੰਡਨ ਦੇ ਹੋਰ ਮੇਨ ਜਿਹੜੇ ਜਿੱਥੇ ਬਿਲ ਬੋਰਡਸ ਬਹੁਤ ਵੱਡੀ ਪੱਧਰ ਤੇ ਦੇਖੇ ਜਾਂਦੇ ਆ, ਕੈਨੇਡਾ ਵਿੱਚ ਤੇ ਹੋਰ ਬਹੁਤ ਸਾਰੀਆਂ ਜਿਹੜੇ ਕੰਟਰੀਜ਼ ਆ ਉਹਨਾਂ ਵਿੱਚ ਜਿਹੜੇ ਬਿਲ ਬੋਰਡ ਲਗਾਏ ਗਏ ਆ ਜਿਹੜੇ ਪ੍ਰੋ ਇਜ਼ਰਾਈਲ ਜਿਹੜੇ ਪ੍ਰੋਪੇਗੈਂਡਾ ਕਰ ਰਹੇ ਆ। ਸੋ ਵੀ ਭਾਰਤ ਨੇ ਇੱਕ ਜਿਹੜਾ ਆਪਰੇਸ਼ਨ ਚਲਾਇਆ ਜਿਹਦੇ ਵਿੱਚ ਅਮਰੀਕਾ ਵਿੱਚ ਰਹਿੰਦੇ ਮਿਸਟਰ ਮੋਦੀ ਦੇ ਵਿਰੋਧੀਆਂ ਨੂੰ ਸਾਇਲੈਂਟ ਕੀਤਾ ਜਾ ਰਿਹਾ ਹੈ। ਸੋ ਉਹਨਾਂ ਦੇ ਖਿਲਾਫ ਜਿਹੜੀ ਉਹ ਲਗਾਤਾਰ ਕੰਪੇਨ ਚਲਾਈ ਜਾ ਰਹੀ ਹੈ। ਉਹਨਾਂ ਦੇ ਦੋਸ਼ ਲਾਏ ਜਾ ਰਹੇ ਆ ਵੀ ਇਹਨਾਂ ਦੇ ਟੈਰਰਿਸਟਾਂ ਨਾਲ ਸੰਬੰਧ ਨੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਵਾਰੀ ਫੇਰ ਜੀਓ ਪੋਲੀਟਿਕਸ, ਵਰਲਡ ਦੀਆਂ ਅਪਡੇਟਸ, ਉਸ ਦੇ ਨਾਲ ਸੰਬੰਧਿਤ ਜਿਹੜੀਆਂ ਅਹਿਮ ਗੱਲਾਂ ਬਾਤਾਂ ਆ ਉਹਨਾਂ ਦੀ ਡੂੰਘਾਈ ਵਿੱਚ ਜਾਣ ਦੇ ਲਈ ਗੱਲਬਾਤ ਕਰਾਂਗੇ। ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਅਵਤਾਰ ਸਿੰਘ ਜੀ। ਜੀ ਆਇਆਂ ਨੂੰ ਅਵਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ ਹਰ ਵਾਰੀ ਇਹ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ, ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਜੋ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ ਉਸ ਉੱਤੇ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਲ ਦੇ ਨਾਲ ਇਹ ਕੋਸ਼ਿਸ਼ ਰਹਿੰਦੀ ਆ ਵੀ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਆ, ਸਿੱਖਾਂ ਦੀ ਕੀ ਅਪਰੋਚ ਹੋਣੀ ਚਾਹੀਦੀ ਆ, ਜਾਂ ਵੈਸੇ ਵੀ ਦੁਨੀਆ ਭਰ ਦੇ ਵਿੱਚ ਜੋ ਵਰਤਾਰੇ ਵਰਤ ਰਹੇ ਆ ਉਹਨਾਂ ਨੂੰ ਸਮਝਣ ਦੀ ਇੱਕ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਆਪਣੀ ਕੋਸ਼ਿਸ਼ ਜਿਹੜੀ ਉਹ ਰਹਿੰਦੀ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਕੁਛ ਅਜਿਹੀਆਂ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਜੰਗ ਯੁੱਧ ਇਹ ਅਕਸਰ ਚੱਲਦੇ ਰਹਿੰਦੇ ਆ। ਵੱਖ-ਵੱਖ ਵਿਚਾਰਧਾਰਾਵਾਂ ਦੇ ਆਪਸ ਦੇ ਵਿੱਚ ਜਦੋਂ ਭਿੜਤ ਹੁੰਦੀ ਹੈ ਤੇ
ਅਕਸਰ ਜੰਗ ਯੁੱਧ ਦਾ ਰੂਪ ਜਿਹੜਾ ਉਹ ਲੈ ਜਾਂਦੀਆਂ। ਇਸ ਸਦੀ ਦੇ ਵਿੱਚ ਵੀ ਉਹ ਹੋ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਰਹੀਆਂ ਆ। ਸਾਡੀ ਜਿਹੜੀ ਮੁੱਖ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਇੱਕ ਐਂਗਲ ਇਹੀ ਰਹੂਗਾ ਵੀ ਇਸ 21ਵੀਂ ਸਦੀ ਦੇ ਵਿੱਚ ਇਹ ਕਿੱਦਾਂ ਆ, ਕਿਵੇਂ ਆ, ਕੀ ਜਿਹੜਾ ਉਹ ਚੱਲ ਰਿਹਾ ਆ, ਕਿੱਦਾਂ ਸੋਸ਼ਲ ਮੀਡੀਆ ਹੋਰ ਸਾਰੀਆਂ ਚੀਜ਼ਾਂ ਉਸ ਦੇ ਉੱਤੇ ਆਪਣਾ ਪ੍ਰਭਾਵ ਜਿਹੜੀਆਂ ਛੱਡਦੀਆਂ ਨੇ ਜਾਂ ਉਹ ਕੀ ਪ੍ਰਭਾਵ ਪਾਉਂਦੀਆਂ ਨੇ। ਸੋ ਅਵਤਾਰ ਸਿੰਘ ਜੀ, ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਆ, 21ਵੀਂ ਸਦੀ ਦੀਆਂ ਜੰਗਾਂ ਜਿਹੜੀਆਂ ਆ ਇਹ ਹੁਣ ਕਈ ਮੋਰਚਿਆਂ ਤੇ ਲੜੀਆਂ ਜਾ ਰਹੀਆਂ। ਇਹ ਕਿਹੜੇ ਮੋਰਚੇ ਆ 21ਵੀਂ ਸਦੀ ਦੀਆਂ ਇਹਨਾਂ ਜੰਗਾਂ ਦੇ? ਹਾਂਜੀ, ਜੰਗ ਬਾਰੇ ਆਪਾਂ ਇੱਕ ਸਾਡੀ ਸੋਸਾਇਟੀ ਵਿੱਚ ਇੱਕ ਪਰਸੈਪਸ਼ਨ ਹੈ ਕਿ ਵੀ ਜੰਗ ਵੈਸੇ ਹੀ ਭਿਆਨਕ ਹੁੰਦੀ ਆ। ਜਦੋਂ ਵੀ ਜੰਗ ਚਾਹੇ ਛੋਟੇ ਪੱਧਰ ਤੇ ਹੋਵੇ ਜਾਂ ਬਹੁਤ ਵੱਡੇ ਪੱਧਰ ਤੇ ਹੋਵੇ, ਜੰਗ ਨੂੰ ਇੱਕ ਭਿਆਨਕ ਵਰਤਾਰੇ ਦੇ ਤੌਰ ਤੇ ਦੇਖਿਆ ਜਾਂਦਾ ਜੋ ਤਬਾਹੀ ਹੀ ਲੈ ਕੇ ਆਉਂਦੀ ਹੈ, ਚਾਹੇ ਕਿਸੇ ਵੀ ਪਾਸੇ ਹੋਵੇ। ਸੋ ਤਬਾਹੀ ਦੇ ਮੰਜ਼ਰ ਨੂੰ ਜੰਗਾਂ ਦੇ ਸੰਦਰਭ ਵਿੱਚ ਦੇਖਿਆ ਤੇ ਪੜ੍ਹਿਆ ਜਾਂਦਾ ਹੈ। ਸੋ ਪੁਰਾਤਨ ਜੰਗਾਂ ਸੀ ਜਿਹੜੀਆਂ ਆਪਾਂ ਦੇਖ ਸਕਦੇ ਹਾਂ, ਜੇ ਆਪਾਂ ਸਿੱਖ ਇਤਿਹਾਸ ਦੀਆਂ ਜੰਗਾਂ 18ਵੀਂ ਸਦੀ ਵਾਲੀਆਂ ਵੀ ਦੇਖੀਏ ਤਾਂ ਦੋ ਫੌਜਾਂ ਸੀ ਜਿਹੜੀਆਂ ਆਪਸ 'ਚ ਭਿੜਦੀਆਂ ਸੀ, ਤੇ ਉਹਦੇ ਚੋਂ ਜਿਹੜੀ ਫੌਜ ਤਾਕਤਵਰ ਹੁੰਦੀ ਸੀ ਜਾਂ ਜਿਹਦਾ ਜਜ਼ਬਾ ਜਿਹੜਾ ਧਰਮ ਨੂੰ ਪ੍ਰਣਾਇਆ ਹੋਇਆ ਸੱਚਾ ਸੁੱਚਾ ਹੁੰਦਾ ਸੀ, ਉਹ ਜੇਤੂ ਹੋ ਕੇ ਨਿਕਲਦੀ ਸੀ। ਔਰ ਉਹਦੇ ਕੁਝ ਕਾਇਦੇ ਕਾਨੂੰਨ ਵੀ ਸੀ। ਪੁਰਾਤਨ ਸਮੇਂ ਵਿੱਚ ਦੱਸਿਆ ਜਾਂਦਾ ਹੈ ਵੀ ਰਾਤ ਵੇਲੇ, ਹਨੇਰੇ ਵੇਲੇ ਜਿਹੜੀਆਂ ਜੰਗਾਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਸੀ ਤੇ ਦੁਬਾਰੇ ਸਵੇਰੇ ਉੱਠ ਕੇ ਜਿਹੜੀ ਜੰਗ ਹੈ ਉਹ ਸ਼ੁਰੂ ਹੁੰਦੀ ਸੀ। ਸੋ ਕੁਝ ਕਾਇਦੇ ਕਾਨੂੰਨ ਆ ਜਿਹੜੇ ਉਹ ਜੰਗਾਂ ਦੇ ਹੁੰਦੇ ਸੀ। ਪਰ ਹੁਣ ਜਿਉਂ-ਜਿਉਂ ਆਪਾਂ ਕਹਿ ਸਕਦੇ ਵੀ ਮਨੁੱਖ ਵਿਕਾਸ ਕਰਦਾ ਜਾ ਰਿਹਾ, ਸੋ ਆਪਾਂ ਇਹਨੂੰ ਪਤਾ ਨਹੀਂ ਵਿਕਾਸ ਕਹਿ ਸਕਦੇ ਹਾਂ ਜਾਂ ਵਿਨਾਸ਼ ਕਹਿ ਸਕਦੇ ਹਾਂ, ਕਿਹਾ ਜਾ ਰਿਹਾ ਵੀ ਮਨੁੱਖ ਆਧੁਨਿਕ ਹੋ ਰਿਹਾ ਤੇ ਆਧੁਨਿਕਤਾ ਦੇ ਨਾਲ ਜੰਗਾਂ ਭਿਆਨਕ ਹੁੰਦੀਆਂ ਜਾ ਰਹੀਆਂ। ਦੇਖੋ, ਮਨੁੱਖ ਆਧੁਨਿਕ ਹੋ ਰਿਹਾ ਤੇ ਜੰਗ ਤਬਾਹਕੁਨ ਹੁੰਦੀ ਜਾ ਰਹੀ ਹੈ। ਸੋ ਜੰਗਾਂ ਦੇ ਜਿਹੜੇ ਸਰੂਪ ਆ ਉਹ ਲਗਾਤਾਰ ਆ ਜਿਹੜੇ ਬਦਲਦੇ ਜਾ ਰਹੇ ਹੈਗੇ। ਜਿਹੜੀਆਂ 21ਵੀਂ ਸਦੀ ਦੀਆਂ ਜੰਗਾਂ, ਵੈਸੇ ਤਾਂ 20ਵੀਂ ਸਦੀ 'ਚ ਇਹ ਸ਼ੁਰੂ ਹੋ ਗਿਆ ਜਦੋਂ ਇਰਾਕ ਤੇ ਪਹਿਲਾ ਹਮਲਾ ਹੁੰਦਾ 1990 ਦੇ ਕਰੀਬ, ਹਨਾ। ਵੀ ਜਿਹੜੀ ਜੰਗ ਹੈ ਉਹਨੂੰ ਟੈਲੀਵਿਜ਼ਨਾਂ ਤੇ ਲਾਈਵ ਦਿਖਾਇਆ ਗਿਆ। ਸੋ ਇਹ ਪਹਿਲਾ ਵਰਤਾਰਾ ਵਰਤਿਆ ਜੰਗਾਂ ਦੇ ਸਰੂਪ ਵਿੱਚ ਜਿਹੜੀ ਤਬਦੀਲੀ ਆਈ ਵੀ ਜੰਗ ਆ ਜਿਹੜੀ ਹੁਣ ਇੱਕ ਫਿਲਮਾਂ ਵਾਂਗ ਤੇ ਜਿਹੜੇ ਹੁੰਦੇ ਆ ਸੋਪ ਓਪੇਰਾਸ, ਉਹਦੇ ਵਾਂਗ ਦੇਖਣ ਵਾਲੀ ਚੀਜ਼ ਬਣ ਗਈ। ਸੋ ਲਾਈਵ ਟੈਲੀਕਾਸਟ ਹੋਣ ਲੱਗਿਆ, ਚਾਹੇ ਉਹ CNN ਤੇ ਹੋਵੇ ਜਾਂ BBC ਤੇ ਹੋਵੇ। ਉਹਨਾਂ ਟਾਈਮਾਂ 'ਚ CNN, BBC ਜਾਂ ਫੌਕਸ ਨਿਊਜ਼ ਵਗੈਰਾ ਜਿਹੜੇ ਥੋੜੇ ਚੈਨਲ ਹੁੰਦੇ ਸੀ 1990 ਵਿੱਚ, ਵੀ ਜੰਗ ਸੀ ਜਿਹੜੀ ਲਾਈਵ ਟੈਲੀਵਿਜ਼ਨ ਕਵਰੇਜ ਹੋਣ ਲੱਗ ਗਈ ਉਹਨਾਂ ਦੀ। ਇਹ ਸਾਡੀ ਜ਼ਿੰਦਗੀ ਦਾ ਪਹਿਲਾ ਮੋੜ ਸੀ ਉਸ ਭਿਆਨਕਤਾ ਵੱਲ ਨੂੰ ਮੋੜਨ ਦਾ, ਹਨਾ। ਸੋ ਹੌਲੀ ਹੌਲੀ ਫਿਰ ਜਿਹੜੀ ਇਹ ਭਿਆਨਕਤਾ ਸੀ ਇਹ ਹੋਰ ਭਿਆਨਕ ਹੁੰਦੀ ਗਈ। ਸੋ ਉਹਦੇ ਮੋਰਚੇ ਬਦਲੇ, ਉਹਦੇ ਜਿਹੜੇ ਹਥਿਆਰ ਨੇ ਉਹ ਬਦਲੇ, ਤੇ ਅੱਜ 21ਵੀਂ ਸਦੀ ਵਿੱਚ ਜਦੋਂ ਅਸੀਂ ਜੰਗਾਂ ਦੇ ਸੰਦਰਭ ਨੂੰ ਦੇਖ ਰਹੇ ਹਾਂ ਤਾਂ ਜੰਗ ਸਾਡੇ ਡਾਈਨਿੰਗ ਰੂਮਾਂ 'ਚ ਤੇ ਜੰਗ ਸਾਡੇ ਬੈਡਰੂਮਾਂ ਤੱਕ ਪਹੁੰਚ ਗਈ ਹੋਈ ਹੈ। ਸੋ ਹਜ਼ਾਰਾਂ ਮੀਲ ਦੂਰ ਜਿਹੜੀਆਂ ਫੌਜਾਂ ਲੜ ਰਹੀਆਂ ਨੇ ਉਹਨਾਂ ਦੇ ਲਈ ਬੈਡਰੂਮਾਂ ਤੇ ਡਾਈਨਿੰਗ ਰੂਮਾਂ ਵਿੱਚ ਬੈਠ ਕੇ ਜੰਗ ਹੈ ਜਿਹੜੀ ਲੜੀ ਜਾ ਰਹੀ। ਸੋ ਜੰਗ ਦੇ ਮੋਰਚੇ ਇੰਨੇ ਵਸੀਹ ਹੋ ਗਏ ਨੇ ਵੀ ਹੁਣ ਸਿਰਫ ਫੌਜਾਂ ਨਹੀਂ ਲੜ ਰਹੀਆਂ, ਫੌਜਾਂ ਤੋਂ ਬਿਨਾਂ ਜੇ 100 ਫੌਜੀ ਲੜ ਰਹੇ ਆ ਤਾਂ ਉਹਨਾਂ ਦੇ 10,000 ਹੋਰ ਹਮਾਇਤੀ ਨੇ ਜਿਹੜੇ ਘਰਾਂ 'ਚ ਬੈਠੇ ਨੇ ਉਹ ਲੜ ਰਹੇ ਨੇ। ਸੋ ਜੰਗ ਦਾ ਪ੍ਰਪੋਰਸ਼ਨ ਦੇਖੋ ਤੁਸੀਂ, 100 ਫੌਜੀਆਂ ਪਿੱਛੇ 10,000 ਜਿਹੜੇ ਸਿਵਲੀਅਨਸ ਆ ਉਹ ਫੌਜ ਦੇ ਨਾਲ ਜੰਗ ਲੜ ਰਹੇ ਹੈਗੇ। ਸੋ ਜੰਗਾਂ ਦੀ ਭਿਆਨਕਤਾ ਇੱਥੋਂ ਨਜ਼ਰ ਆਉਂਦੀ ਹੈ। ਸੋ ਜੰਗ ਦੇ ਹੁਣ ਜਿਹੜੇ ਫੌਜੀ ਬੈਟਲਫੀਲਡ ਆ ਜਿਹੜੇ ਉਹ ਬਦਲ ਗਏ ਹੋਏ। ਇੱਕ ਤਾਂ ਫੌਜ ਲੜ ਰਹੀ ਆ ਵੀ ਜੰਗ ਦੇ ਮੋਰਚੇ ਤੇ, ਜੇ ਆਪਾਂ ਹੁਣ ਨਜ਼ਰ ਮਾਰੀਏ ਵੀ ਹਮਾਸ ਤੇ ਉੱਤੇ ਹਮਲਾ ਹੋਇਆ ਇਜ਼ਰਾਈਲ ਦਾ, ਹਨਾ। ਸੋ ਇਜ਼ਰਾਈਲ ਦੀ ਫੌਜ ਗਾਜ਼ਾ ਵਿੱਚ ਜੰਗ ਲੜ ਰਹੀ ਆ, ਹਨਾ। ਫੌਜੀ ਲੜ ਰਹੇ ਨੇ, ਉਹਦਾ ਜਿਹੜਾ ਮਿਲਟਰੀ ਆਪਰੇਟਰਸ ਆ ਉਹਨਾਂ ਦਾ ਇੱਕ ਵਾਰ ਰੂਮ ਹੋਊਗਾ, ਮਿਲਟਰੀ ਦੇ ਆਫੀਸਰਸ ਹੋਣਗੇ, ਉਹ ਆਪਣੇ ਫੌਜੀਆਂ ਨੂੰ ਹਦਾਇਤਾਂ ਦਿੰਦੇ ਆ। ਸੋ ਇੱਕ ਤਰ੍ਹਾਂ ਨਾਲ ਫੌਜ ਜੰਗ ਲੜ ਰਹੀ ਆ। ਪਰ ਇਸ ਜੰਗ ਤੋਂ ਬਿਨਾਂ ਜੰਗ ਦੇ ਹੋਰ ਕਿੰਨੇ ਮੋਰਚੇ ਖੁੱਲੇ ਹੋਏ ਆ, ਇਹ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੇ ਆ। ਸੋ ਜੰਗ ਇਸ ਵੇਲੇ ਕਿੱਥੇ ਲੜੀ ਜਾ ਰਹੀ ਆ? ਜੰਗ ਯੂਨੀਵਰਸਿਟੀਆਂ ਦੇ ਕੈਂਪਸਿਸ ਵਿੱਚ ਲੜੀ ਜਾ ਰਹੀ ਹੈ। ਜੰਗ ਸੋਸ਼ਲ ਮੀਡੀਆ ਤੇ ਲੜੀ ਜਾ ਰਹੀ ਹੈ। ਸੋ ਜੰਗ ਜਿਹੜਾ ਮੇਨ ਸਟ੍ਰੀਮ ਮੀਡੀਆ ਉਹਦੇ ਵਿੱਚ ਲੜੀ ਜਾ ਰਹੀ ਆ। ਜੰਗ ਜਿਹੜੇ ਵਪਾਰਕ ਅਦਾਰੇ ਆ, ਬਹੁਤ ਵੱਡੇ ਜਿਹੜੇ ਕੈਪੀਟਲ ਵੈਂਚਰਸ ਆ, ਉਹਨਾਂ ਵੱਲੋਂ ਲੜੀ ਜਾ ਰਹੀ ਆ। ਜੰਗ ਸਿਲੀਕਨ ਵੈਲੀ ਦੇ ਜਿਹੜੇ ਬ੍ਰਿਲੀਅੰਟ ਮਾਈਂਡਸ ਆ ਉਹਨਾਂ ਵੱਲੋਂ ਲੜੀ ਜਾ ਰਹੀ ਆ। ਸੋ ਜੰਗ ਔਰ ਜੰਗ ਆ ਜਿਹੜੀ, ਉਹ ਜੰਗ ਆ ਜਿਹੜੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹ ਸਾਡੇ ਬੈਡਰੂਮਾਂ ਤੇ ਸਾਡੇ ਡਾਈਨਿੰਗ ਰੂਮਾਂ ਤੱਕ ਆ ਜਿਹੜੀ ਪਹੁੰਚ ਗਈ ਹੈ। ਔਰ ਇਹ ਸਾਰੇ ਲੋਕ ਜਿਹੜੇ ਬਹੁਤ ਵੱਡੇ ਵਪਾਰੀ ਨੇ, ਜਿਹੜੇ ਬਹੁਤ ਬ੍ਰਿਲੀਅੰਟ ਮਾਈਂਡ ਨੇ ਸਿਲੀਕਨ ਵੈਲੀਜ਼ ਦੇ, ਜਿਹੜੇ ਬਹੁਤ ਵੱਡੇ ਆਪਾਂ ਕਹਿ ਸਕਦੇ ਵੀ ਵਪਾਰੀ ਨੇ, ਹਨਾ, ਜਿਹੜੇ ਵੈਂਚਰ ਕੈਪੀਟਲਿਸਟ ਨੇ ਜਿਨ੍ਹਾਂ ਨੂੰ ਆਪਾਂ ਕਿਹਾ ਜਾਂਦਾ, ਉਹ ਤੇ ਉਹ ਤੋਂ ਬਾਅਦ
ਆਪਾਂ ਕਹਿ ਸਕਦੇ ਵੀ ਪੂਰੀ ਦੁਨੀਆ ਦੇ ਪੋਲੀਟੀਸ਼ੀਅਨਸ ਆ ਜਿਹੜੇ ਇਸ ਜੰਗ ਵਿੱਚ ਸ਼ਾਮਲ ਨੇ। ਸੋ ਜੰਗ ਇੰਨੇ ਮੋਰਚਿਆਂ ਤੇ ਇੰਨੇ ਵਸੀਹ ਮੋਰਚਿਆਂ ਤੇ ਲੜੀ ਜਾ ਰਹੀ ਹੈ ਵੀ ਉਹਨੇ ਜੰਗ ਦੀ ਭਿਆਨਕਤਾ ਨੂੰ ਸਾਡੇ ਸਾਹਮਣੇ ਇਸ ਤਰ੍ਹਾਂ ਉਜਾਗਰ ਕਰਿਆ ਜਿਸ ਤਰ੍ਹਾਂ ਸਾਨੂੰ ਇਹ ਲੱਗਦਾ ਹੋਵੇ ਵੀ ਜੰਗ ਹੈ ਜਿਹੜੀ ਉਹ ਹੁਣ ਇੱਕ ਫੌਜੀ ਜੰਗ ਨਹੀਂ ਰਹਿ ਗਈ, ਇੱਕ ਸਿਵਲੀਅਨ ਜੰਗ ਹੈ ਜਿਹੜੀ ਬਣ ਗਈ ਹੋਈ ਹੈ ਨਾ। ਸੋ ਲਗਾਤਾਰ ਹੈ ਜਿਹੜਾ ਉਹਦੀ ਭਿਆਨਕਤਾ ਹੈ, ਉਹਦਾ ਤਾਂ ਦਰਦਨਾਕਪਣਾ। ਹੁਣ ਦੇਖੋ ਤੁਸੀਂ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਸਿਲੀਕਨ ਵੈਲੀ ਵਿੱਚ ਬੈਠੇ ਲੋਕ ਨੇ ਜੀ, ਉਹ ਹਥਿਆਰਾਂ ਦਾ ਪ੍ਰਬੰਧ ਕਰਕੇ ਦੇ ਰਹੇ ਆ ਹਨਾ ਵੀ ਜੰਗ ਦੀ ਭਿਆਨਕਤਾ ਇੱਥੋਂ ਤੱਕ ਪਹੁੰਚ ਗਈ ਹੋਈ ਆ ਵੀ ਜਿਨ੍ਹਾਂ ਲੋਕਾਂ ਨੇ ਸਿਲੀਕਨ ਵੈਲੀ 'ਚ ਆ ਜਿਹੜੇ ਬ੍ਰਿਲੀਅੰਟ ਮਾਈਂਡ ਸੀ ਯੂਨੀਵਰਸਿਟੀਆਂ ਦੇ ਕੈਂਪਸਿਸ ਵਿੱਚ ਬੈਠੇ ਆ ਨਾ, ਉਹ ਸਿਰਫ ਸੋਸ਼ਲ ਮੀਡੀਆ ਤੇ ਲੜਾਈ ਨਹੀਂ ਲੜ ਰਹੇ, ਉਹ ਇਜ਼ਰਾਈਲ ਦੀ ਫੌਜ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਕੇ ਦੇ ਰਹੇ ਆ। ਉਹ ਪੈਸੇ ਇਕੱਠੇ ਕਰ ਰਹੇ ਆ। ਉਹਨਾਂ ਨੇ ਜਿੱਦਾਂ ਇੱਕ ਪੂਲ ਜਿਹੜਾ ਇਕਨੋਮਿਕ ਪੂਲ ਹੈ ਉਹ ਬਣਾਇਆ ਹੋਇਆ ਜਿਹਦੇ ਵਿੱਚ ਪੈਸੇ ਪੂਲ ਹੋ ਰਿਹਾ ਔਰ ਜਿਹੜੇ ਹਥਿਆਰ ਸਪਲਾਈ ਕਰ ਰਹੇ ਨੇ। ਸੋ ਸਿਵਲੀਅਨ ਸੁਸਾਇਟੀ ਜਦੋਂ ਆਪ ਪੈਸੇ ਇਕੱਠੇ ਕਰਕੇ ਹਥਿਆਰ ਸਪਲਾਈ ਕਰ ਰਹੀ ਹੈ ਫੌਜਾਂ ਨੂੰ, ਇਟ ਮੀਨਸ ਜਿਹੜੀਆਂ ਸਰਕਾਰਾਂ ਇੱਕ ਤਰ੍ਹਾਂ ਨਾਲ ਉਸ ਸਿਸਟਮ ਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਜੰਗ ਹੁਣ ਸੁਸਾਇਟੀ ਲੜਨ ਲੱਗ ਗਈ ਹੈ। ਜਿਹੜੇ ਸੋ ਕਾਲਡ ਬ੍ਰਿਲੀਅੰਟ ਮਾਈਂਡਸ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਸਮਾਜ ਨੂੰ ਦਿਸ਼ਾ ਦੇ ਰਹੇ ਹਾਂ, ਜਿਹੜੇ ਕਹਿੰਦੇ ਵੀ ਅਸੀਂ ਸਮਾਜ ਨੂੰ ਸੱਭਿਅਕ ਰੁਖ ਦੇ ਰਹੇ ਹੈਗੇ ਆ, ਸੋ ਉਹ ਲੋਕ ਆ ਜਿਹੜੇ ਜੰਗ ਵਿੱਚ ਜਿਹੜੇ ਹੈਗੇ ਆ ਸ਼ਾਮਲ ਹੋ ਗਏ ਹੋਏ ਨੇ। ਸੋ ਇਹ ਜੰਗ ਦੀ ਭਿਆਨਕਤਾ ਦਾ ਬਹੁਤ ਹੀ ਕਰੂਪ ਜਿਹੜਾ ਚਿਹਰਾ ਹੈ 21ਵੀਂ ਸਦੀ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ ਜੀ। ਸੋ ਬਿਲਕੁਲ ਦੇਖੋ ਵੀ ਕਿੰਨੇ ਮੋਰਚਿਆਂ ਦੇ ਉੱਤੇ ਆ, ਕੱਲਾ ਬੂਟਸ ਔਨ ਗਰਾਊਂਡ ਦੀ ਜਿਹੜੀ ਇੱਕ ਅਕਸਰ ਲਫ਼ਜ਼ ਵਰਤਿਆ ਜਾਂਦਾ ਹੈ, ਫਰੇਜ਼ ਵਰਤਿਆ ਜਾਂਦਾ ਆ ਵੀ ਬੂਟਸ ਔਨ ਗਰਾਊਂਡ ਕੀ ਆ। ਗਰਾਊਂਡ ਹੀ ਜਿਹੜੀ ਉਹ ਇੰਨੀ ਕੁ ਜ਼ਿਆਦਾ ਵਿਸ਼ਾਲ ਹੋ ਚੁੱਕੀ ਆ, ਬੈਡਰੂਮਾਂ ਤੱਕ ਤੇ ਹੋਰ ਹਰ ਥਾਂ ਦੇ ਉੱਤੇ। ਅਕਸਰ ਇੱਕ ਆਪਾਂ ਸ਼ਬਦ ਯੂਜ਼ ਕਰਦੇ ਆ ਮਿਲਟਰੀ ਇੰਡਸਟਰੀਅਲ ਕੰਪਲੈਕਸ। ਇਹ ਅਕਸਰ ਕਹਿੰਦੇ ਵੀ ਡਿਕਟੇਟ ਕਰਦਾ ਹੈ ਅੱਜ ਕੱਲ੍ਹ ਵੀ ਕਿਹੜੇ ਪਾਸੇ ਨੂੰ ਜੰਗ ਨੇ ਕਿੱਦਾਂ ਜਾਣਾ, ਕਿਵੇਂ ਜਾਣਾ। ਇਹ ਆਪਾਂ ਅਕਸਰ ਹੀ ਦੇਖਿਆ ਅਵਤਾਰ ਸਿੰਘ ਜੀ ਵੀ ਜਦੋਂ ਕਿਤੇ ਇਦਾਂ ਦੀ ਲੜਾਈ ਕਿਤੇ ਵੀ ਲੱਗਦੀ ਆ ਤਾਂ ਉਹਨਾਂ ਦੇ ਸਟਾਕ ਸਭ ਤੋਂ ਪਹਿਲਾਂ ਜਿਹੜੇ ਉਹ ਤਾਂ ਜਾਣੇ ਜਿਹੜੇ ਉਹ ਸ਼ੁਰੂ ਹੁੰਦੀ। ਬਿਲਕੁਲ। ਸੋ ਇਜ਼ਰਾਈਲ ਹਮਾਸ ਦੀ ਇਸ ਜੰਗ ਦੇ ਸੰਦਰਭ ਦੇ ਵਿੱਚ ਇਸ ਦੇ ਵਿੱਚ ਹੋਰ ਕੀ ਵਿਆਖਿਆ ਜਿਹੜੀ ਆ ਤੁਸੀਂ ਜਿਹੜੀ ਉਹ ਦੇਖਦੇ ਆ ਯੂਨੀਵਰਸਿਟੀਆਂ ਦੇ ਵਿੱਚ ਸਿਲੀਕਨ ਵੈਲੀ, ਈਲਨ ਮਸਕ ਕਿਤੇ ਯੂਕਰੇਨ ਨੂੰ ਇੰਟਰਨੈਟ ਪ੍ਰੋਵਾਈਡ ਕਰ ਰਿਹਾ ਆ, ਇਜ਼ਰਾਈਲ ਦੇ ਵਿੱਚ ਜਿਹੜੀਆਂ ਉਹ ਚਿੱਠੀਆਂ ਲਿਖ ਰਹੇ ਵੀ ਭਾਈ ਇੱਥੇ ਬੋਲ ਨਹੀਂ ਤੁਸੀਂ ਸਕਦੇ, ਕਈ ਕੁਝ ਜਿਹੜਾ ਹੋ ਰਿਹਾ। ਸੋ ਇਸ ਸੰਦਰਭ ਦੇ ਵਿੱਚ ਇਹ ਮੋਰਚੇ ਹੋਰ ਕਿੱਦਾਂ ਤੁਹਾਡੇ ਸਾਹਮਣੇ ਆਉਂਦੇ ਆ? ਹਾਂਜੀ 7 ਅਕਤੂਬਰ ਨੂੰ ਜਿਉਂ ਹੀ ਹਮਾਸ ਦਾ ਹਮਲਾ ਹੁੰਦਾ ਸੋ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਦਰਦਨਾਕ ਭਿਆਨਕ ਹਮਲਾ ਸੀ। ਸੋ ਕਿਸੇ ਵੀ ਜਿਹੜਾ ਸੋਵਰਨ ਕੰਟਰੀ ਹੈ, ਸੱਭਿਅਕ ਮੁਲਕ ਆ, ਉਹਦੇ ਤੇ ਹਮਲਾ ਕਰਨਾ ਇਸ ਤਰ੍ਹਾਂ ਅਸੀਂ ਉਹਦੀ ਹਮਾਇਤ ਨਹੀਂ ਕਰਦੇ ਹਨਾ, ਟੂ ਬੀ ਓਨੈਸਟ। ਵੀ ਜਿਹੜਾ ਹਮਲਾ ਸੀ ਉਹ ਭਿਆਨਕ ਸੀ, ਉਹਦੇ ਵਿੱਚ 1400 ਜਿਹੜੇ ਲੋਕ ਆ ਉਹ ਮਾਰੇ ਗਏ ਆ। ਪਰ ਉਸ ਹਮਲੇ ਤੋਂ ਬਾਅਦ ਇੱਕਦਮ ਹੀ ਜਦੋਂ ਇਜ਼ਰਾਈਲ ਨੇ ਆਪਣਾ ਜਿਹੜਾ ਮੋੜਵਾਂ ਵਾਰ ਸ਼ੁਰੂ ਕਰਿਆ, ਉਹ ਤੋਂ ਬਾਅਦ ਇਜ਼ਰਾਈਲ ਦੀਆਂ ਫੌਜਾਂ ਤਾਂ ਜੰਗ ਦੇ ਮੈਦਾਨ ਵਿੱਚ ਜਾਂਦੀਆਂ ਹੀ ਹੈਗੀਆਂ, ਪਰ ਇਹਦੇ ਨਾਲ ਹੀ ਜਿਹੜੀ ਸਿਵਲ ਸੁਸਾਇਟੀ ਆ ਉਹ ਜਥੇਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਇਜ਼ਰਾਈਲੀ ਸਿਵਲ ਸੁਸਾਇਟੀ ਹੈਗੀ ਆ ਨਾ। ਸੋ 7 ਅਕਤੂਬਰ ਦੇ ਹਮਲੇ ਤੋਂ ਇੱਕਦਮ ਬਾਅਦ ਆ ਜਿਹੜੇ ਬਹੁਤ ਵੱਡੇ ਜਿਹੜੇ ਆਪਾਂ ਕਹਿ ਸਕਦੇ ਵੀ ਇਜ਼ਰਾਈਲ ਹਮਾਇਤੀ ਵੈਂਚਰ ਕੈਪੀਟਲਿਸਟ ਆ ਅਮਰੀਕਾ ਵਿੱਚ ਜਾਂ ਗਲੋਬਲੀ ਜਿਹੜੇ ਵੀ ਬੈਠੇ ਆ, ਉਹ ਇੱਕ ਤਰ੍ਹਾਂ ਨਾਲ ਇੱਕ ਜ਼ੂਮ ਮੀਟਿੰਗ ਹੁੰਦੀ ਆ ਉਹਨਾਂ ਦੀ, ਇੱਕਦਮ ਹੀ ਜ਼ੂਮ ਮੀਟਿੰਗ ਹੁੰਦੀ, ਲਗਭਗ 300 ਵਿਅਕਤੀ ਆ ਜਿਹੜੇ ਉਸ ਜ਼ੂਮ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੈਗੇ ਆ। ਸੋ ਉਸ ਜ਼ੂਮ ਮੀਟਿੰਗ ਨੂੰ ਜਿਹੜੇ ਕੰਡਕਟ ਕਰਦੇ ਆ ਜੇ ਵੈਂਚਰਸ ਦੇ ਜਿਹੜੇ ਕੈਪੀਟਲਿਸਟ ਆ ਨਾ, ਸੋ ਜੇ ਵੈਂਚਰਸ ਵੱਲੋਂ ਜਿਹੜਾ ਇਹ ਸਾਰਾ ਹੈਗਾ ਸਿਸਟਮ ਆ ਉਹ ਲਿਆਂਦਾ ਗਿਆ, ਇੱਕ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਕੈਪੀਟਲ ਗਰੁੱਪ ਹੈਗਾ। ਸੋ ਉਹ ਤੋਂ ਬਾਅਦ 300 ਬੰਦਿਆਂ ਦੀ ਇੱਕ ਜ਼ੂਮ ਕਾਲ ਹੁੰਦੀ ਆ, ਉਹਦੇ ਵਿੱਚ ਲਗਭਗ ਘੰਟਾ 1.5 ਘੰਟਾ ਉਹ ਵਿਚਾਰਾਂ ਕਰਦੇ ਆ। ਉਹਦੇ ਵਿੱਚ ਬਹੁਤ ਵੱਡੇ ਵਿਦਵਾਨ ਸਿਲੀਕਨ ਵੈਲੀ ਦੇ ਸਾਰੇ ਜਿਹੜੇ ਆਪਾਂ ਕਹਿ ਸਕਦੇ ਆ ਵੀ ਬ੍ਰਿਲੀਅੰਟ ਮਾਈਂਡ ਆ ਉਹ ਸ਼ਾਮਲ ਸੀ। ਸੋਸ਼ਲ ਮੀਡੀਆ ਤੇ ਜਿਹੜੇ ਐਕਟਿਵ ਲੋਕ ਨੇ ਉਹ ਸੀ, ਪੋਲੀਟੀਸ਼ੀਅਨ ਸੀ, ਇਜ਼ਰਾਈਲ ਦੀ ਮਿਲਟਰੀ ਦੇ ਜਿਹੜੇ ਵਾਰਫੇਅਰ ਦੇ ਐਕਸਪਰਟ ਨੇ ਉਹ ਸ਼ਾਮਲ ਸੀ, ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਵਾਨ, ਪੱਤਰਕਾਰ ਤੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਸ਼ਾਮਲ ਸੀ। ਸੋ ਉਹ ਇੱਕ ਤਰ੍ਹਾਂ ਨਾਲ ਆਰਗੇਨਾਈਜ਼ ਕਰਦੇ ਆ ਵੀ ਅਸੀਂ ਇਸ ਜੰਗ ਵਿੱਚ ਅਸੀਂ ਕੀ ਜਿਹੜਾ ਰੋਲ ਆ ਉਹ ਅਦਾ ਕਰ ਸਕਦੇ ਹੈਗੇ ਆ। ਸੋ ਜ਼ੂਮ ਮੀਟਿੰਗ ਵਿੱਚ ਬਹੁਤ ਸਾਰੀਆਂ ਜਿਹੜੀ ਇਜ਼ਰਾਈਲ ਦੀ ਮਿਲਟਰੀ ਇੰਟੈਲੀਜੈਂਸ ਆ ਉਹਦੇ ਆਫੀਸਰਸ ਆ ਸਾਰੀ ਮੀਟਿੰਗ ਨੂੰ ਕੰਡਕਟ ਕਰਦੇ ਆ ਔਰ ਉਹਨਾਂ ਨੂੰ ਦੱਸਦੇ ਆ ਵੀ ਤੁਸੀਂ ਕੀ ਕਰ ਸਕਦੇ ਹੋ, ਔਰ ਕਹਿੰਦੇ ਆ ਵੀ ਯੂ ਆਰ ਆਵਰ ਫੁੱਟ ਸੋਲਜਰਸ ਔਨ ਸੋਸ਼ਲ ਮੀਡੀਆ ਐਂਡ ਇਨ ਦੀ ਸੋਸਾਇਟੀ। ਠੀਕ ਹੈ ਵੀ ਤੁਸੀਂ ਸਾਡੇ ਫੁੱਟ ਸੋਲਜਰ ਹੋ, ਇੱਕ ਸਾਡੇ ਫੁੱਟ ਸੋਲਜਰ ਤਾਂ ਜੰਗ ਲੜ ਰਹੇ ਆ, ਪਰ ਤੁਸੀਂ ਸਾਡੇ ਉਹ ਫੁੱਟ ਸੋਲਜਰ ਆ ਜਿਨ੍ਹਾਂ ਨੇ ਇਸ ਜੰਗ ਦੀ ਅਹਿਮੀਅਤ ਨੂੰ ਵਧਾਉਣਾ ਹੈ ਔਰ ਇਸ ਜੰਗ ਦੀ ਜਿਹੜੀ ਸਾਡੇ ਤੋਂ ਗਲਤੀਆਂ ਹੁੰਦੀਆਂ ਉਹਨਾਂ ਨੂੰ ਲੁਕਾ ਕੇ ਜੰਗ ਨੂੰ ਇੱਕ ਸੱਭਿਅਕ ਬਣਾਉਣ ਦਾ ਯਤਨ ਕਰਨਾ। ਸੋ ਉੱਥੇ ਹੀ ਇੱਕ 300 ਬੰਦਿਆਂ ਦਾ WhatsApp ਗਰੁੱਪ ਬਣਦਾ ਹੈ। ਸੋ ਉਹਦੇ ਵਿੱਚ ਜਿਹੜੇ ਇਹ ਸਾਰੇ ਲੋਕ ਨੇ
ਇਹ ਸ਼ਾਮਲ ਹੁੰਦੇ ਆ। ਸੋ WhatsApp ਗਰੁੱਪ ਬਣਦਾ, ਉਹਦੇ ਵਿੱਚ ਸਟ੍ਰੈਟਜੀ ਆ ਜਿਹੜੀ ਉਹ ਜਿਸ ਤਰ੍ਹਾਂ ਕੀਤੀ ਜਾਂਦੀ ਆ ਵੀ ਕੀ ਸਟ੍ਰੈਟਜੀ ਅਪਣਾਈ ਜਾਵੇ। ਉਹਦੇ ਵਿੱਚੋਂ ਇਹ ਆਉਂਦਾ ਹੈਗਾ ਵੀ ਜਿਹੜੀ ਵਾਰਫੇਅਰ ਆ ਉਹਦੇ ਵਿੱਚ ਫੌਜ ਨੇ ਤਾਂ ਆਪਣੀ ਜੰਗ ਲੜਨੀ ਉਹ ਲੜਨੀ ਆ, ਪਰ ਅਸੀਂ ਮੀਡੀਆ ਤੇ ਕੈਂਪਸਿਸ ਵਿੱਚ, ਕਾਲਜਾਂ ਵਿੱਚ, ਤੇ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਤੇ, ਔਰ ਦੂਸਰੇ ਪਾਸੇ ਇਹ ਹੈਗਾ ਵੀ ਜਿੰਨੇ ਵੀ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਆਪਣੇ ਜਿਹੜੇ ਸਮਰਥਨ ਵਿੱਚ ਲੈ ਕੇ ਆਉਣਾ ਹੈਗਾ। ਸੋ ਉਹਨਾਂ ਦੇ ਨਾਲ ਰਾਬਤਾ ਰੱਖਣਾ। ਸੋਸ਼ਲ ਮੀਡੀਆ ਤੇ ਜਿੰਨੀਆਂ ਸਾਡੇ ਖਿਲਾਫ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਉਹਨਾਂ ਨੂੰ ਰਿਮੂਵ ਕਰਨਾ। ਜਿਹੜੇ ਵੱਖ-ਵੱਖ ਯੂਨੀਵਰਸਿਟੀ ਕੈਂਪਸਸ ਵਿੱਚ ਇਜ਼ਰਾਈਲ ਦੇ ਖਿਲਾਫ ਤੇ ਫਲਸਤੀਨ ਦੇ ਹੱਕ ਵਿੱਚ ਜਿਹੜੇ ਮੁਜ਼ਾਹਰੇ ਹੋ ਰਹੇ ਨੇ ਉਹਨਾਂ ਨੂੰ ਰੋਕਣਾ ਉੱਥੇ, ਔਰ ਉਹਨਾਂ ਨੂੰ ਲੇਬਲ ਕਰਨਾ ਵੀ ਉਹ ਟੈਰਰਿਸਟ ਨੇ ਜਾਂ ਇਸ ਤਰ੍ਹਾਂ ਦਾ ਜਿਹੜਾ ਉਹ ਕਰਨਾ। ਸੋ ਉਹਦੀ ਇੱਕ ਉਦਾਹਰਨ ਛੋਟੀ ਜੀ ਆਉਂਦੀ ਹੈ ਵੀ ਜਿਉਂ ਹੀ ਜੰਗ ਸ਼ੁਰੂ ਹੁੰਦੀ ਹੈ, ਸੋ ਇੱਕ ਡਬਲਿਨ ਬੇਸਡ ਕੰਪਨੀ ਹੈਗੀ ਆ ਜਿਹੜੀ ਵਿਕਸ ਹੈ। ਵਿਕਸ ਕੰਪਨੀ ਆ ਜਿਹੜੀ ਉਹ ਇਜ਼ਰਾਈਲ ਲਈ ਵੈਬਸਾਈਟਾਂ ਤਿਆਰ ਕਰਦੀ ਹੈਗੀ ਆ। ਸੋ ਉਹਦਾ ਇੱਕ ਆਫਿਸ ਆ ਜਿਹੜਾ ਡਬਲਿਨ ਵਿੱਚ ਹੈਗਾ। ਸੋ ਡਬਲਿਨ ਵਿੱਚ ਉਸ ਵਿਕਸ ਕੰਪਨੀ ਦੀ ਇੱਕ ਸੀਨੀਅਰ ਮੈਨੇਜਰ ਹੈਗੀ ਆ ਕੋਰਟਨੀ ਕੈਰੀ। ਸੋ ਕੋਰਟਨੀ ਕੈਰੀ ਕਿਉਂਕਿ ਜੰਗ ਦੀ ਭਿਆਨਕਤਾ ਜੰਗ ਸ਼ੁਰੂ ਹੋਈ ਸੀ, ਸੋ ਜੰਗ ਸ਼ੁਰੂ ਹੋਣ ਦੇ ਦੌਰਾਨ ਹੀ ਕੋਰਟਨੀ ਕੈਰੀ ਆਪਣੇ ਲਿੰਕਡਨ ਪੇਜ ਤੇ ਫਲਸਤੀਨ ਦੇ ਹੱਕ ਵਿੱਚ ਵੀ ਫਰੀडम ਫॉर ਫਲਸਤੀਨ ਇੰਨਾ ਕੋਈ ਨਾ ਜਿਹੜਾ ਉਹ ਪਾ ਦਿੰਦੀ ਹੈਗੀ ਆ ਵੀ ਉਹਦੀ ਹਮਾਇਤ ਵਿੱਚ ਇੱਕ ਲਿੰਕਡਨ ਪੋਸਟ ਆ ਜਿਹੜੀ ਪਾ ਦਿੰਦੀ ਆ। ਉਹ ਲਿੰਕਡਨ ਪੋਸਟ ਆ ਜਿਹੜੀ ਇੱਕਦਮ ਵਾਇਰਲ ਹੋ ਜਾਂਦੀ ਹੈਗੀ ਆ। ਸੋ ਇੱਕਦਮ ਹੀ ਤੁਹਾਨੂੰ ਦੇਖੋ ਵੀ ਉਹ 24 ਘੰਟਿਆਂ ਦੇ ਵਿੱਚ ਹੀ ਜਿਹੜਾ ਉਹ ਗਰੁੱਪ ਹੈ ਜਿਹੜਾ ਉਹ ਐਕਸ਼ਨ ਲੈਂਦਾ ਹੈਗਾ, ਜਿਹੜਾ 300 ਬੰਦਿਆਂ ਦਾ ਗਰੁੱਪ ਹੈ। ਠੀਕ ਹੈ। ਉਹਦੇ ਵਿੱਚ ਇੱਕ ਬੰਦਾ ਸ਼ਾਮਲ ਹੈਗਾ ਬਹੁਤ ਹੀ ਵੱਡਾ ਵੈਂਚਰ ਕੈਪੀਟਲਿਸਟ ਆ ਤੇ ਜਰਨਲਿਸਟ ਵੀ ਕਹਾਉਂਦਾ, ਐਲਨ ਓਜ਼ਰ ਆ। ਐਲਨ ਓਜ਼ਰ ਇਜ਼ ਅ ਮਿਆਮੀ ਬੇਸਡ ਇਨਵੈਸਟਰ ਹੈਗਾ ਤੇ ਉਹਨੇ ਆਪਣਾ ਉਹ ਜਿਹੜਾ ਸਕਰੀਨਸ਼ਾਟ ਆ ਉਸ ਜਿਹੜੇ ਲਿੰਕਡਨ ਪੇਜ ਦਾ ਸਕਰੀਨਸ਼ਾਟ ਆ ਜਿਹੜਾ ਉਹ ਇੱਕ ਜਰਨਲਿਸਟ ਹੈਗਾ ਜਿਹੜਾ ਟੈਕਨੀਕਲ ਜਰਨਲਿਸਟ ਆ, ਉਹ ਵੀ ਇਜ਼ਰਾਈਲ ਹਮਾਇਤੀ ਹੈ। ਉਹਦਾ ਨਾਮ ਹੈਗਾ ਓਡਿਡ ਹਰਮੋਨੀ। ਸੋ ਓਡਿਡ ਹਰਮੋਨੀ ਨੂੰ ਉਹ ਜਿਹੜਾ ਲਿੰਕਡਨ ਪੇਜ ਆ ਕੋਰਟਨੀ ਕੈਰੀ ਦਾ ਉਹ ਭੇਜਿਆ ਸਕਰੀਨਸ਼ਾਟ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ, ਵੀ ਵਿਕਸ ਦੇ ਜਿਹੜਾ ਜਨਰਲ ਮੈਨੇਜਰ ਆ ਉਹਨੂੰ ਕਿਹਾ ਜਾਵੇ ਵੀ ਇਹ ਸਾਡੇ ਖਿਲਾਫ ਆ ਜਿਹੜੀ ਜੰਗ ਦੀ ਸ਼ੁਰੂਆਤ ਹੋ ਰਹੀ ਹੈ, ਸਾਡੇ ਖਿਲਾਫ ਵਿਚਾਰਧਾਰਕ ਜੰਗ ਦੀ ਸ਼ੁਰੂਆਤ ਹੋ ਰਹੀ ਹੈ। ਸੋ ਇਸ ਲਈ ਇੱਕਦਮ ਇਸ ਜੰਗ ਨੂੰ ਖਤਮ ਕਰਵਾਇਆ ਜਾਵੇ ਤੇ ਉਸ ਔਰਤ ਦੇ ਖਿਲਾਫ ਕੋਰਟਨੀ ਕੈਰੀ ਦੇ ਖਿਲਾਫ ਆ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਔਰ 24 ਘੰਟਿਆਂ ਦੇ ਵਿੱਚ ਉਹ ਸਕਰੀਨਸ਼ਾਟ ਸ਼ੇਅਰ ਹੋਣ ਦੇ 24 ਘੰਟਿਆਂ ਦੇ ਵਿੱਚ ਉਹ 300 ਬੰਦਿਆਂ ਦੇ ਗਰੁੱਪ ਵਿੱਚ ਜਿੱਦਾਂ ਜਸ਼ਨ ਮਨਾਇਆ ਗਿਆ ਵੀ ਕੋਰਟਨੀ ਕੈਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਜੰਗ ਦੇ ਜਿਹੜੀ ਸ਼ੁਰੂਆਤ ਆ ਉਹ ਕੋਰਟਨੀ ਕੈਰੀ ਆ ਜਿਹੜੀ ਉਹਦਾ ਪਹਿਲਾ ਸ਼ਿਕਾਰ ਬਣੀ ਆ। ਸੋ ਇਸ ਤਰ੍ਹਾਂ ਉਹ ਹੁਣ ਇੱਕ ਬੰਦਾ ਸ਼ਿਕਾਰ ਨਹੀਂ ਹੋਇਆ, ਲਗਭਗ ਸੈਂਕੜੇ ਵਿਅਕਤੀ ਜਿਨ੍ਹਾਂ ਨੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਐਕਟਿਵ ਨੇ ਔਰ ਜਿਹੜੀਆਂ ਟੈਕਨੀਕਲ ਜਾਂ ਸਿਲੀਕਨ ਵੈਲੀ ਵਿੱਚ ਜਿਹੜੇ ਪ੍ਰੋ ਫਲਸਤੀਨੀ ਪੋਸਟਾਂ ਜਿਨ੍ਹਾਂ ਨੇ ਪਾਈਆਂ ਉਹ ਨੌਕਰੀਆਂ ਤੋਂ ਕੱਢ ਦਿੱਤੇ ਗਏ ਆ, ਚਾਹੇ ਉਹ ਐਮਾਜ਼ਨ ਆ, ਚਾਹੇ ਗੂਗਲ ਆ, ਸੀਓ, ਜਿੰਨੀਆਂ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਵਿੱਚੋਂ ਜਿਹੜਾ ਵੀ ਉਹਨਾਂ ਨੂੰ ਨਿਸ਼ਾਨੇ ਤੇ ਆਇਆ ਤੇ ਉਹਨੂੰ ਜਿਹੜਾ ਰਸਤਾ ਬਾਹਰ ਦਾ ਦਿਖਾ ਦਿੱਤਾ ਗਿਆ ਤੇ ਉਹਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ। ਸੋ ਜੰਗ ਦੀ ਜਿਹੜੀ ਹਮਾਸ ਤੇ ਇਜ਼ਰਾਈਲ ਦੇ ਜੰਗ ਦੇ ਜਿਹੜੀ ਭਿਆਨਕਤਾ ਦਾ ਦੌਰ ਆ ਜਿਹੜਾ ਉਹ ਕੋਰਟਨੀ ਕੈਰੀ ਨੂੰ ਜਿਸ ਤਰ੍ਹਾਂ ਜਾ ਕੇ ਨਾ ਉਹਨੂੰ ਬਰਖਾਸਤ ਕਰਕੇ ਜਾਂ ਉਹਦੀਆਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕਾਂ ਨੂੰ। ਸੋ ਫਿਰ ਇਹ ਆਉਂਦਾ ਅੱਗੇ ਵੀ ਉਹ ਕੀ ਕਰਦੇ ਨੇ ਵੀ ਐਮਾਜ਼ਨ ਤੇ ਜਿਹੜੀਆਂ ਟੀ-ਸ਼ਰਟਾਂ ਵਿਕ ਰਹੀਆਂ ਸੀ ਫ੍ਰੀ ਫਲਸਤੀਨ, ਐਮਾਜ਼ਨ ਨੂੰ ਕੰਟੈਕਟ ਕੀਤਾ ਗਿਆ ਵੀ ਇੱਕਦਮ ਉਹਨਾਂ ਦੀ ਜਿਹੜੀ ਵਿਕਰੀ ਆ ਉਹ ਰੋਕੀ ਜਾਵੇ, ਹੈਨਾ। ਸੋ ਇੱਕਦਮ ਉਹਨਾਂ ਦਾ ਜਿਹੜਾ ਇਹ 300 ਬੰਦਿਆਂ ਦਾ ਗਰੁੱਪ ਆ ਇਹ ਹਰ ਫੀਲਡ ਤੇ ਕੱਲੇ ਮਸਲੇ ਤੇ ਜਾ ਕੇ ਹਰ ਜਿੱਥੇ ਵੀ ਇਜ਼ਰਾਈਲ ਵਿਰੋਧੀ ਜਿਹੜੀ ਆਵਾਜ਼ ਆ ਉੱਠਦੀ ਹੈ ਉਹਦੇ ਤੇ ਜਾ ਕੇ ਉਹ ਕਾਰਵਾਈ ਕਰਦੇ ਨੇ। ਜਿਹੜੀ ਵੀ ਰੈਲੇਵੈਂਟ ਅਥਾਰਟੀ ਹੈਗੀ ਆ ਉਹਦੇ ਤੱਕ ਉਹ ਪਹੁੰਚ ਕਰਕੇ ਉਹਨਾਂ ਦੇ ਖਿਲਾਫ ਜਿਹੜੇ ਐਕਸ਼ਨ ਲੈਂਦੇ ਆ। ਸੋ ਯੂਨੀਵਰਸਿਟੀ ਕੈਂਪਸਿਸ ਵਿੱਚ ਤੇ ਹੋਰ ਜਿਹੜਾ ਹੈਗਾ ਉਹ ਲਗਾਤਾਰ ਯਤਨ ਕਰ ਰਹੇ ਆ ਵੀ ਇੱਕ ਜੰਗ ਹੈਗੀ ਆ ਜਿਹੜੀ ਇਜ਼ਰਾਈਲ ਦੇ ਫੌਜੀ ਗਾਜ਼ਾ ਵਿੱਚ ਲੜ ਰਹੇ ਨੇ, ਪਰ ਦੂਜੀ ਜੰਗ ਆ ਮੀਡੀਆ, ਸੋਸ਼ਲ ਮੀਡੀਆ, ਕੈਂਪਸ, ਸੋਸਾਇਟੀ, ਬੈਡਰੂਮਸ ਐਂਡ ਡਾਈਨਿੰਗ ਰੂਮਸ ਵਿੱਚੋਂ ਲੜੀ ਜਾ ਰਹੀ ਹੈ। ਲੋਕਾਂ ਨੂੰ ਕਿੱਦਾਂ ਆਪਣੇ ਹਮਾਇਤ ਦੇ ਵਿੱਚ ਲਿਆਉਣਾ, ਕਿੱਦਾਂ ਇਦਾਂ ਦਾ ਨੈਰੇਟਿਵ ਜਿਹੜਾ ਉਹ ਸਿਰਜਣਾ, ਐਂਟੀ ਸੈਮਿਟਿਜ਼ਮ। ਹੁਣ ਆਪਾਂ ਇਸੇ ਵਰਤਾਰੇ ਦੇ ਵਿੱਚ ਹੀ ਅਵਤਾਰ ਸਿੰਘ ਜੀ ਦੇਖਿਆ ਵੀ ਜਦੋਂ UN ਦਾ ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹ ਆਰਟੀਕਲ 99 ਦੇ ਤਹਿਤ ਲੈ ਕੇ ਆਉਂਦੇ ਆ ਜਾਂ ਕਹਿੰਦੇ ਆ ਉਹਨਾਂ ਨੂੰ ਵੀ ਐਂਟੀ ਸੈਮਿਟਿਜ਼ਮ ਕਹਿੰਦੇ ਆ। ਵਾਰ ਔਨ ਕ੍ਰਾਈਮ ਦੀ ਜਦੋਂ ਕਹਿੰਦੇ ਗੱਲ ਕਰੋ ਇਜ਼ਰਾਈਲ ਦੇ ਬਾਬਤ ਤਾਂ ਕਹਿੰਦੇ ਵੀ ਨਹੀਂ ਇਹ ਐਂਟੀ ਸੈਮਿਟਿਜ਼ਮ ਦੇ ਜਿਹੜੇ ਉਹ ਇਸ਼ਾਰੇ ਆ। ਸੋ ਬਿਲਕੁਲ ਇਹ WhatsApp ਗਰੁੱਪ ਦੇ ਵਿੱਚ ਜਿੱਦਾਂ ਇੱਕ ਦੋ ਜਾਣਿਆਂ ਦਾ ਤੁਸੀਂ ਜ਼ਿਕਰ ਕੀਤਾ, ਇਸ ਤੋਂ ਇਲਾਵਾ ਹੋਰ ਕੌਣ ਇਹ ਏਡੇ ਵੱਡੇ ਗਰੁੱਪ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਇਹਦਾ ਪੂਰਾ ਹੁਲੀਆ ਪ੍ਰੋਪੇਗੈਂਡਾ ਜਿਹੜਾ ਇਸ ਦੇ ਪ੍ਰਤੀ ਜਿਹੜਾ ਉਹ ਚਲਾਇਆ ਹੈ?
ਹਾਂਜੀ ਹਾਂਜੀ, ਲਗਭਗ ਆਪਾਂ ਦੱਸਿਆ ਵੀ 300 ਬ੍ਰਿਲੀਅੰਟ ਮਾਈਂਡਸ ਆ ਜਿਹੜੇ ਖਾਸ ਕਰਕੇ ਸਿਲੀਕਨ ਵੈਲੀ ਦੇ ਤੇ ਉਹਦੇ ਗਲੋਬਲ ਵੈਂਚਰਸ, ਉਹਦੇ ਵਿੱਚ ਜੇ ਵੈਂਚਰਸ ਜਿਹੜਾ ਗਲੋਬਲ ਗਰੁੱਪ ਆ ਸਭ ਤੋਂ ਵੱਡਾ ਉਹ ਹੈਗਾ। ਉਹ ਤੋਂ ਬਾਅਦ ਜਿਹੜਾ ਜੀਐਮ, ਜਿਹੜੇ ਵਿਕਸ ਕੰਪਨੀ ਦੇ ਜੀਐਮ ਆ ਬੈਟਸ਼ੇਵਾ ਮੋਸ਼ੇ, ਉਹ ਹੈਗੇ ਆ, ਉਹ ਬਹੁਤ ਵੱਡੇ ਵੈਂਚਰ ਕੈਪੀਟਲਿਸਟ ਆ। ਇਹ ਬਹੁਤ ਵੱਡੀ ਕੰਪਨੀ ਹੈਗੀ ਆ ਜਿਹੜੀ ਵਿਕਸ ਆ। ਤੇ ਬੈਟਸ਼ੇਵਾ ਮੋਸ਼ੇ ਆ ਜਿਹੜੇ ਇਜ਼ਰਾਈਲੀ ਕਮਿਊਨਿਟੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ। ਉਹ ਤੋਂ ਬਾਅਦ ਜੈਫ ਐਪਿਸਟਨ ਜਿਹੜੇ ਕਿ ਓਰੇਕਲ ਦੇ ਫਾਰਮਰ ਸੀਈਓ ਆ। ਹੁਣ ਤੁਸੀਂ ਇਹ ਦੇਖੋ ਓਰੇਕਲ ਕੰਪਨੀ ਦੇ ਜਿਹੜੇ ਫਾਰਮਰ ਸੀਈਓ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਸੋ ਐਂਡੀ ਡੇਵਿਡ ਆ ਜਿਹੜੇ ਉਹ ਇਜ਼ਰਾਈਲੀ ਡਿਪਲੋਮੈਟ ਨੇ, ਔਰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ 50-60 ਜਿਹੜੇ ਡਿਪਲੋਮੈਟ ਆ ਉਹ ਇਹਦੇ ਵਿੱਚ ਸ਼ਾਮਲ ਨੇ। ਓਡਿਡ ਹਾਰਮੋਨੀਆ ਇਹ ਫਾਊਂਡਰ ਆ ਇਸ ਗਰੁੱਪ ਦੇ, ਔਰ ਜੇ ਵੈਂਚਰਸ ਵਿੱਚ ਇਹ ਸੀਨੀਅਰ ਮੈਨੇਜਰ ਦੇ ਤੌਰ ਤੇ ਜਿਹੜੇ ਕੰਮ ਕਰਦੇ ਹੈਗੇ ਆ। ਸੋ ਇਸੇ ਤਰ੍ਹਾਂ ਜੇ ਵੈਂਚਰਸ ਦੇ ਹੀ ਐਂਡੀ ਡੇਵਿਡ ਆ, ਇਹ ਫੋਰਨ ਮਿਨਿਸਟਰੀ ਦੇ ਅਫੀਸ਼ੀਅਲਸ ਹੈਗੇ ਆ, ਹਨਾ। ਸੋ ਉਸ ਤੋਂ ਬਾਅਦ ਇਹ ਸੰਗਠਿਤ ਗਰੁੱਪ ਇੰਨਾ ਵੱਡਾ ਹੈ ਕਿ ਇਸਨੇ ਸਰਕਾਰ ਤੇ ਨਿੱਜੀ ਅਦਾਰਿਆਂ ਦਰਮਿਆਨ ਜਿਹੜਾ ਫਰਕ ਆ ਖਤਮ ਕਰ ਦਿੱਤਾ ਨਾ। ਸੋ ਸਰਕਾਰਾਂ ਨੇ ਜਿਹੜੇ ਕੰਮ ਕਰਨੇ ਸੀ ਉਹ ਨਿੱਜੀ ਅਦਾਰੇ ਆ ਜਿਹੜੇ ਉਹ ਕਰਨ ਲੱਗੇ ਹੋਏ ਆ ਨਾ। ਇਹ ਇਜ਼ਰਾਈਲ ਦੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਇੱਕ ਪੈਰਲਲ ਸਰਕਾਰ ਦੇ ਤੌਰ ਤੇ, ਇੱਕ ਪਲੇਟਫਾਰਮ ਦੇ ਤੌਰ ਤੇ ਜਿਹੜਾ ਸਾਹਮਣੇ ਆਇਆ। ਸੋ ਵੱਖ-ਵੱਖ ਮੋਰਚਿਆਂ ਤੇ, ਜਿੰਨੇ ਵੀ ਮੋਰਚਿਆਂ ਤੇ ਇਸ ਜੰਗ ਦੇ ਖਿਲਾਫ ਜਿਹੜੀ ਹੈਗੀ ਆ ਆਵਾਜ਼ ਉੱਠ ਰਹੀ ਆ ਉਹ ਬੰਦ ਕਰ ਰਿਹਾ। ਸਿਰਫ ਆਵਾਜ਼ ਬੰਦ ਹੀ ਨਹੀਂ ਕਰ ਰਿਹਾ ਬਲਕਿ ਕਾਊਂਟਰ ਅਟੈਕ ਆ ਜਿਹੜਾ, ਸੋ ਕਾਊਂਟਰ ਅਟੈਕ ਉਹ ਇਹ ਕਰ ਰਹੇ ਹੈਗੇ ਆ ਵੀ ਉਹ ਆਰਗੇਨਾਈਜ਼ ਕਰ ਰਹੇ ਆ ਕਾਊਂਟਰ ਅਟੈਕ ਨੂੰ। ਸੋ ਇੱਕ ਤਾਂ ਹੈਗਾ ਵੀ ਉਹਨਾਂ ਦੇ ਜਿਹੜੀ ਆਵਾਜ਼ ਆ, ਉਹਨਾਂ ਦੇ ਜਿਹੜੇ ਸਮਾਗਮ ਰੱਦ ਕਰਾਉਣੇ ਆ, ਰਾਜਨੀਤੀਵਾਨਾਂ ਤੱਕ ਪਹੁੰਚ ਕਰਨੀ ਹੈਗੀ ਆ, ਔਰ ਇੱਕ ਤਰ੍ਹਾਂ ਨਾਲ ਜਿਹੜੇ ਯੂਨੀਵਰਸਿਟੀ ਕੈਂਪਸਿਸ ਦੇ ਜਿਹੜੀਆਂ ਵੈਬਸਾਈਟਸ ਨੇ ਜਾਂ ਉਹਨਾਂ ਦੇ ਰੋਜ਼ਾਨਾ ਨਿਊਜ਼ਪੇਪਰਸ ਨੇ ਜਿਹੜੀਆਂ ਯੂਨੀਵਰਸਿਟੀਆਂ ਕੈਂਪਸਿਸ ਦੇ, ਉਹਦੇ ਤੇ ਨਿਗਾਹ ਲਾ ਕੇ ਹੁਣ ਪੂਰੀ ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਕੈਂਪਸਿਸ ਦੇ ਜਿਹੜੇ ਲੋਕਲ ਨਿਊਜ਼ਪੇਪਰ ਨੇ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਵੀ ਉਹਦੇ ਵਿੱਚ ਕੋਈ ਵੀ ਪ੍ਰੋ ਫਲਸਤੀਨੀ ਕੰਟੈਂਟ ਨਾ ਜਾਵੇ। ਜੇ ਜਾਂਦਾ ਤਾਂ ਇੱਕਦਮ ਉਹ ਰਿਮੂਵ ਕਰਾ ਰਹੇ। ਉਹ ਅੱਗੇ ਆਪਾਂ ਦੇਖਾਂਗੇ ਵੀ ਕਿਹੜੀਆਂ ਯੂਨੀਵਰਸਿਟੀਆਂ ਤੱਕ ਜਿਹੜਾ ਉਹਨਾਂ ਨੇ ਜਿਹੜੀ ਪਹੁੰਚ ਕਰੀ ਆ। ਉਹ ਤੋਂ ਬਾਅਦ ਉਹ ਕਾਊਂਟਰ ਆਫੈਂਸਿਵ ਲੈ ਕੇ ਆ ਰਹੇ ਆ। ਸੋ ਉਹਨਾਂ ਦਾ ਇੱਕ ਗਰੁੱਪ ਹੈਗਾ ਜਿਹੜਾ ਇਸੇ ਗਰੁੱਪ ਦਾ ਇੱਕ ਸਬ ਗਰੁੱਪ ਹੈ। ਉਹਨੇ ਫਿਰ ਕਾਊਂਟਰ ਆਫੈਂਸਿਵ ਲਈ ਉਹ ਕਹਿੰਦਾ ਵੀ ਆਪਾਂ 3 ਤਰ੍ਹਾਂ ਦੇ ਜਿਹੜੇ ਗਰੁੱਪ ਆ ਨੌਜਵਾਨਾਂ ਦੀ ਲੈ ਕੇ ਆਈਏ। ਉਹਦੇ ਚੋਂ ਹੈਗਾ ਵੀ ਜਿਹੜਾ ਪਹਿਲਾ ਗਰੁੱਪ ਹੋਊਗਾ ਉਹ ਅਨਨੌਲੇਜੇਬਲ ਬੱਚਿਆਂ ਦਾ ਹੋਊਗਾ, ਜਿਹੜੇ ਕਹਿੰਦਾ ਦੇਖਣ ਨੂੰ ਸੋਹਣੇ ਹੋਣ, ਉਹ ਖੂਬਸੂਰਤ ਹੋਣ ਬੱਚੇ ਬੱਚੀਆਂ, ਪਰ ਉਹਨਾਂ ਨੂੰ ਕੋਈ ਵੀ ਨੌਲੇਜ ਨਾ ਹੋਵੇ ਇਸ ਜੰਗ ਬਾਰੇ, ਹਨਾ। ਸਿਰਫ ਉਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਆ ਕੇ ਇਹ ਪ੍ਰਚਾਰ ਕਰਨ ਵੀ ਦੇਖੋ ਜੀ ਜੰਗ ਦੇ ਵਿਰੋਧ ਚ ਨਾ ਬੋਲੋ, ਇਹ ਜੰਗ ਤਾਂ ਬਹੁਤ ਡੂੰਘੀ ਆ, ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ ਇਹ ਕਿੰਨੀ ਡੂੰਘੀ ਆ ਔਰ ਇਹਦੀਆਂ ਕਿੰਨੀਆਂ ਡੂੰਘੀਆਂ ਪਰਤਾਂ ਨੇ। ਸੋ ਇਸ ਤਰ੍ਹਾਂ ਦਾ ਸੁਨੇਹਾ ਦੇਣਗੇ ਤਾਂ ਕਿ ਜਿਹੜਾ ਆਮ ਵਿਅਕਤੀ ਆ ਉਹਦੇ ਵਿੱਚ ਸ਼ੱਕ ਪੈਦਾ ਕੀਤਾ ਜਾ ਸਕੇ, ਹਨਾ। ਉਹਦੇ ਵਿੱਚ ਜੰਗ ਦੀ ਭਿਆਨਕਤਾ ਬਾਰੇ ਸ਼ੱਕ ਪੈਦਾ ਕੀਤਾ ਜਾ ਕੇ। ਦੂਜਾ ਗਰੁੱਪ ਜਿਹੜਾ ਉਹਨਾਂ ਨੇ ਬਣਾਇਆ ਇਹ ਸੀਗਾ ਵੀ ਜਿਹੜਾ ਇੰਟੈਲੈਕਚੁਅਲੀ ਬਹੁਤ ਹੀ ਬ੍ਰਿਲੀਅੰਟ ਮਾਈਂਡਸ ਨੇ, ਜਿਹੜੇ ਇੰਟੈਲੈਕਚੁਅਲੀ ਸਾਊਂਡ ਬੱਚੇ ਨੇ, ਉਹਨਾਂ ਦਾ ਬਣਾਇਆ ਹੈਗਾ। ਉਹ ਹੈਗਾ ਵੀ ਜੰਗ ਦੀਆਂ ਜਿਹੜੀਆਂ ਫਾਰ ਰੀਚ ਕੌਨਸੀਕੁਐਂਸਿਸ ਆ ਜਾਂ ਉਹਨੂੰ ISIS ਨਾਲ ਜਾਂ ਹੋਰ ਜਿਹੜੇ ਉਹਦੀਆਂ ਡੀਪ ਰੈਪਰਕਸ਼ਨਸ ਆ ਉਹਦਾ ਬਹੁਤ ਹੀ ਵਿਦਵਤਾਪੂਰਨ ਢੰਗ ਨਾਲ ਜਿਹੜੀ ਵਿਆਖਿਆ ਕਰ ਰਹੇ ਆ ਵੀ ਤਾਂ ਕਿ ਜਿਹੜੇ ਲੋਕ ਆਪਾਂ ਕਹਿ ਸਕਦੇ ਹਾਂ ਵੀ ਡਿਸਾਈਡ ਨਹੀਂ ਕਰਿਆ ਜਿਹਨਾਂ ਲੋਕਾਂ ਨੇ ਵੀ ਆਪਾਂ ਕਿੱਧਰ ਖੜੀਏ, ਫਲਸਤੀਨ ਦੇ ਹਮਾਇਤੀ ਹੋਈਏ ਜਾਂ ਇਜ਼ਰਾਈਲ ਦੇ ਹਮਾਇਤੀ ਹੋਈਏ, ਵੀ ਉਹਨਾਂ ਲੋਕਾਂ ਨੂੰ ਟਾਰਗੇਟ ਕਰਨ ਲਈ ਇਹ ਸੈਕੰਡ ਨੰਬਰ ਦਾ ਗਰੁੱਪ ਆ ਜਿਹੜਾ ਉਹਨਾਂ ਨੇ ਬਣਾਇਆ ਵੀ ਤਾਂ ਕਿ ਐਨੇ ਕਲਚਰਲੀ ਸਿਵਲਾਈਜ਼ਡ ਵੇ ਨਾਲ ਜੰਗ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਉਹ ਡਬਲ ਮਾਈਂਡਡ ਲੋਕ ਨੇ ਉਹ ਪ੍ਰੋ ਇਜ਼ਰਾਈਲ ਆ ਜਿਹੜੇ ਹੋ ਜਾਣ, ਹਨਾ। ਸੋ ਇਹ ਕਾਊਂਟਰ ਆਫੈਂਸਿਵ ਦਾ ਦੂਜਾ ਪਾਰਟ ਸੀ। ਜਿਹੜਾ ਤੀਜਾ ਪਾਰਟ ਆ ਉਹ ਕਹਿੰਦੇ ਵੀ ਪੂਰੇ ਕੱਟੜ ਜਿਹੜੇ ਇਜ਼ਰਾਈਲ ਦੇ ਹਮਾਇਤੀ ਨੌਜਵਾਨ ਆ ਉਹਨਾਂ ਦੀਆਂ ਵੀਡੀਓ ਕਲਿੱਪਸ ਲੈ ਕੇ ਆਓ। ਉਹ ਇਹ ਸੰਦੇਸ਼ ਦੇਣਗੇ ਵੀ ਚਾਹੇ ਚੰਗਾ ਚਾਹੇ ਮਾੜਾ ਅਸੀਂ ਇਜ਼ਰਾਈਲ ਦੇ ਨਾਲ ਆ, ਚਾਹੇ ਉਹ ਬੁਰਾ ਕਰ ਰਿਹਾ ਚਾਹੇ ਉਹ ਚੰਗਾ ਕਰ ਰਿਹਾ, ਹਨਾ। ਸਾਨੂੰ ਇਹਦੇ ਨਾਲ ਨਹੀਂ ਪਤਾ, ਅਸੀਂ ਪੱਕੇ ਇਜ਼ਰਾਈਲੀਆਂ ਤੇ ਇਜ਼ਰਾਈਲ ਦੇ ਨਾਲ ਖੜੇ ਆ। ਸੋ ਇਸ ਤਰ੍ਹਾਂ ਇੱਕ ਤਾਂ ਵਿਰੋਧੀਆਂ ਦਾ ਜਿਹੜਾ ਆਫੈਂਸ ਹੈਗਾ ਉਹਨੂੰ ਡਿਲੀਟ ਕਰਨਾ ਤੇ ਆਪਣਾ ਕਾਊਂਟਰ ਆਫੈਂਸਿਵ ਆ ਜਿਹੜਾ ਲੈ ਕੇ ਆਉਣਾ, ਉਹ ਇਹ ਜੰਗ ਦੀ ਭਿਆਨਕਤਾ ਨੂੰ ਬਹੁਤ ਹੋਰ ਭਿਆਨਕ ਕਰਦਾ ਜਾ ਰਿਹਾ। ਬਿਲਕੁਲ। ਇੱਥੇ ਬੀਤੇ ਸਮੇਂ ਦੇ ਵਿੱਚ ਇਹ ਵੀ ਜ਼ਿਕਰ ਆਇਆ ਸੀਗਾ ਅਵਤਾਰ ਸਿੰਘ ਜੀ ਵੀ ਇਹਨਾਂ ਨੇ ਇੱਕ ਸਪੈਸ਼ਲ ਵੈਬਸਾਈਟ ਬਣਾਈ ਹੈ, ਜਿੱਦਾਂ IT ਵਾਲੀ ਇਹ ਗਰੁੱਪ ਦੀ ਤੁਸੀਂ ਜ਼ਿਕਰ ਕੀਤਾ। ਜਿਹੜਾ ਕੋਈ ਵੀ ਕਿਸੇ ਵੀ ਕੰਪਨੀ ਦੇ ਵਿੱਚ ਇਸ ਟਾਈਮ ਨੌਕਰੀ ਕਰ ਰਿਹਾ, ਜੇ ਉਹ ਪੈਲਸਤੀਨ ਦੇ ਹੱਕ ਦੇ ਵਿੱਚ ਜਾਂ ਇਜ਼ਰਾਈਲ ਦੇ ਉਲਟ ਕੁਝ ਲਿਖਦਾ ਬੋਲਦਾ, ਉਹਦੀ ਸਪੈਸ਼ਲ ਲਿਸਟ ਬਣਾਈ ਜਾ ਰਹੀ ਆ ਤੇ ਉਸ ਲਿਸਟ ਤੋਂ ਬਾਅਦ ਉਸ ਕੰਪਨੀਆਂ ਦੇ ਮਾਲਕਾਂ ਦੇ ਨਾਲ ਜਾਂ ਉਹਨਾਂ ਦੇ ਹੈਡਸ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਹਨਾਂ ਨੂੰ ਕੰਪਨੀਆਂ ਤੋਂ ਬਰਖਾਸਤ ਕਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ। ਇਸੇ ਦੇ ਵਿੱਚੋਂ ਹੀ ਰਾਈਟ ਟੂ ਸੈਲਫ ਡਿਫੈਂਸ ਜਿਹੜਾ ਇਜ਼ਰਾਈਲ ਦਾ ਜਿਹੜਾ ਉਹ ਨਿਕਲਦਾ ਆ। ਉਸੇ ਲਈ ਉਹਨੂੰ ਸਭ ਤੋਂ ਵੱਧ ਜਿਹੜਾ ਇਸ ਫਰੇਜ਼ ਨੂੰ
ਪ੍ਰਚਾਰਿਆ ਜਾ ਰਿਹਾ ਹੈ ਵੀ ਕਿਸ ਤਰੀਕੇ ਦੇ ਨਾਲ ਆ। ਇੱਥੇ ਹੁਣ ਜੇ ਇੱਕ ਤਾਂ ਇਹ ਕਾਊਂਟਰ ਮੈਜਰ ਤੇ ਉਹ ਸਾਰੀਆਂ ਚੀਜ਼ਾਂ ਫੌਜ ਤੋਂ ਬੂਟਸ ਔਨ ਗਰਾਊਂਡ ਤੋਂ ਬਾਹਰ ਚੱਲ ਰਹੀਆਂ, ਫੌਜ ਦੇ ਹੁਕਮਾਂ ਦੀ ਕਿਵੇਂ ਕੀਤੀ ਜਾ ਰਹੀ ਹੈ ਪਾਲਣਾ ਇੱਥੇ, ਉਹ ਵੀ ਨਾਲ ਦੇ ਨਾਲ ਹੀ ਆ? ਹਾਂਜੀ ਹਾਂਜੀ ਹਾਂਜੀ। ਸੋ 7 ਅਕਤੂਬਰ ਦੇ ਅਟੈਕ ਤੋਂ ਬਾਅਦ ਹੀ ਜਿਹੜੇ ਲੈਫਟੀਨੈਂਟ ਕਰਨਲ ਜੋਨਾਥਨ ਕੋਨੀਕਰਸ ਆ, ਇਹ ਸਪੋਕਸਮੈਨ ਆ IDF ਦੇ। ਸੋ IDF ਦੇ ਹੁਣ ਮਾਰਕ ਰੈਗਵ ਨੂੰ ਵੀ ਲਾ ਦਿੱਤਾ ਗਿਆ ਹੋਇਆ। ਸੋ ਮਾਰਕ ਰੈਗਵ ਵੀ ਹੁਣ ਜਿਹੜਾ ਸਪੋਕਸਮੈਨ ਦੇ ਤੌਰ ਤੇ ਚੱਲ ਰਿਹਾ ਹੈ। ਸੋ ਮਾਰਕ ਰੈਗਵ 2008 ਦੀ ਜਿਹੜੀ ਗਾਜ਼ਾ ਤੇ ਜਿਹੜਾ ਹਮਲਾ ਹੋਇਆ ਸੀ ਉਸ ਵੇਲੇ ਵੀ ਉਹ ਫੌਜ ਦੇ ਸਪੋਕਸਮੈਨ ਸੀ। ਬਹੁਤ ਸੀਨੀਅਰ ਡਿਪਲੋਮੈਟ ਹੈ ਇਜ਼ਰਾਈਲ ਦੇ, ਔਰ ਲੰਡਨ ਵਿੱਚ ਆ ਜਿਹੜੇ ਉਹ ਐਂਬੈਸਡਰ ਰਹੇ ਆ। ਆਪਾਂ ਦੱਸਿਆ ਸੀਗਾ ਪਿਛਲੇ ਪ੍ਰੋਗਰਾਮ ਵਿੱਚ ਵੀ, ਜਦੋਂ ਇਜ਼ਰਾਈਲ ਵਾਲਿਆਂ ਨੇ ਇੱਕ ਹਮਾਸ ਦੇ ਲੀਡਰ ਨੂੰ ਮਾਰਿਆ ਸੀ ਜਾ ਕੇ ਦੁਬਈ ਵਿੱਚ, ਜੀ ਜੀ ਜੀ, ਹਨਾ, ਉਦੋਂ ਇੰਗਲੈਂਡ ਦੇ ਨਾਗਰਿਕਾਂ ਦੇ ਪਾਸਪੋਰਟ ਯੂਜ਼ ਕਰੇ ਗਏ ਸੀ। ਉਸ ਵੇਲੇ ਇੰਗਲੈਂਡ ਨੇ ਮਾਰਕ ਰੈਗਵ ਆ ਜਿਹੜੇ ਐਂਬੈਸਡਰ ਹੁੰਦੇ ਸੀ ਇੰਗਲੈਂਡ ਵਿੱਚ ਇਜ਼ਰਾਈਲ ਦੇ, ਸੋ ਮਾਰਕ ਰੈਗਵ ਨੂੰ ਐਕਸਪੈਲ ਕਰ ਦਿੱਤਾ ਸੀ, ਠੀਕ ਹੈ, ਇੱਥੋਂ ਕੱਢ ਦਿੱਤਾ ਸੀ। ਸੋ ਉਹ ਤੋਂ ਬਾਅਦ ਉਹਨਾਂ ਨੇ ਹੋਰ ਡਿਪਲੋਮੈਟਿਕ ਜ਼ਿੰਮੇਵਾਰੀਆਂ ਨਿਭਾਈਆਂ ਤੇ ਹੁਣ ਦੁਬਾਰੇ ਉਹ ਜੰਗ ਦੇ ਸਪੋਕਸਮੈਨ ਆ ਮਾਰਕ ਰੈਗਵ ਆ ਜਿਹੜੇ ਆ ਗਏ ਹੋਇਆ। ਸੋ ਕਈ ਸਾਰੇ ਸਪੋਕਸਮੈਨ ਨੇ, ਉਹਨਾਂ ਵਿੱਚੋਂ ਲੈਫਟੀਨੈਂਟ ਕਰਨਲ ਜੋਨਾਥਨ ਕੋਨੀਕਰਸ ਆ ਜਿਹੜੇ, ਇਹ ਇੱਕ ਜ਼ੂਮ ਮੀਟਿੰਗ ਅਗਲੇ ਦਿਨਾਂ ਵਿੱਚ ਹੀ ਲੈਂਦੇ ਹੈਗੇ ਆ। ਉਹ ਵੀ ਜਿਹੜੇ ਸਿਲੀਕਨ ਵੈਲੀ ਦੇ ਜਿਹੜੇ ਬ੍ਰਿਲੀਅੰਟ ਮਾਈਂਡਸ ਆ ਉਹਨਾਂ ਨਾਲ ਜਿਹੜੀ ਮੀਟਿੰਗ ਲੈਂਦੇ ਹੈਗੇ ਆ, ਔਰ ਉਹ ਸੰਬੋਧਨ ਕਰਦੇ ਹੋਏ ਕਹਿੰਦੇ ਆ ਵੀ ਇਹ ਜੰਗ ਬਹੁਤ ਲੰਬੀ ਚੱਲੇਗੀ, ਤੁਸੀਂ ਆਪਣੇ ਆਪਣੇ ਮੋਰਚੇ ਸੰਭਾਲਣੇ ਆ, ਜਿਹੜੇ ਬੰਦੇ ਜਿਹੜੇ ਫੀਲਡ ਦੇ ਮਾਹਰ ਆ ਉਹ ਮੋਰਚੇ ਸੰਭਾਲੋ, ਜਿਹੜੇ ਤਾਂ ਸੋਸ਼ਲ ਮੀਡੀਆ ਤੇ ਕਾਊਂਟਰ ਅਟੈਕ ਨੂੰ ਜਿਹੜਾ ਡਿਫਿਊਜ਼ ਕਰ ਸਕਦੇ ਆ ਉਹ ਕਾਊਂਟਰ ਅਟੈਕ ਨੂੰ ਡਿਫਿਊਜ਼ ਕਰੋ, ਜਿਹੜੇ ਤੁਹਾਡੇ ਵੱਡੇ ਤੁਸੀਂ ਵਪਾਰੀ ਹੋ, ਜਿਨ੍ਹਾਂ ਦੇ ਪੋਲੀਟੀਕਲ ਲਿੰਕਸ ਨੇ ਉਹ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਨਾਲ ਲਿੰਕ ਕਰੋ। ਸੋ ਪੋਲੀਟੀਸ਼ੀਅਨਸ ਨੂੰ ਆਪਣੇ ਹੱਕ ਵਿੱਚ ਕਰਾਓ, ਔਰ ਇਹ ਖਿਆਲ ਰੱਖੋ ਵੀ ਕਿਸੇ ਵੀ ਇੰਟਰਨੈਸ਼ਨਲ ਫੋਰਮ ਤੇ ਇਜ਼ਰਾਈਲ ਦੇ ਖਿਲਾਫ ਕੋਈ ਸਿਆਸੀ ਮਤਾ ਨਾ ਪਾਵੇ। UNO ਤੋਂ ਲੈ ਕੇ ਦੁਨੀਆ ਭਰ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਵੀ ਪਾਰਲੀਮੈਂਟਸ ਆ, ਉਹਦੇ ਵਿੱਚ ਮਤਾ ਨਾ ਪਾਵੇ। ਸੋ ਇਸ ਸੰਦਰਭ ਵਿੱਚ ਤੁਸੀਂ ਇੰਗਲੈਂਡ ਦੀ ਪਾਰਲੀਮੈਂਟ ਦਾ ਦੇਖ ਸਕਦੇ ਹੋ ਵੀ ਇੱਥੇ 2-3 ਹਫ਼ਤੇ ਪਹਿਲਾਂ ਸੀਜ਼ ਫਾਇਰ ਲਈ ਮਤਾ ਆਇਆ ਸੀਗਾ। ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਆ ਉਹਨੇ ਜਿਹੜਾ ਸੀਜ਼ ਫਾਇਰ ਲਈ ਮਤਾ ਲਿਆਂਦਾ ਸੀ, ਪਰ ਉਹਦੇ ਵਿੱਚੋਂ ਤੁਸੀਂ ਦੇਖੋ ਵੀ ਲੇਬਰ ਪਾਰਟੀ ਨੇ ਵੀ ਇਹ ਵਿਪ ਜਾਰੀ ਕਰਿਆ ਵੀ ਇਜ਼ਰਾਈਲ ਦੇ ਖਿਲਾਫ ਨਹੀਂ ਭੁਗਤਣਾ। ਆਪਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਕੁਝ ਦਿਨਾਂ ਲਈ ਜਿਹੜੀ ਏਡ ਵਗੈਰਾ ਗਾਜ਼ਾ ਵਿੱਚ ਆਉਣ ਦਿੱਤੀ ਜਾਵੇ, ਪਰ ਮੁਕੰਮਲ ਜਿਹੜਾ ਸੀਜ਼ ਫਾਇਰ ਆ ਉਹਦੇ ਹੱਕ ਵਿੱਚ ਨਹੀਂ ਭੁਗਤਣਾ। ਸੋ ਕੰਜ਼ਰਵੇਟਿਵਸ ਨੇ ਤਾਂ ਸਾਰਾ ਭੁਗਤਣਾ ਹੀ ਭੁਗਤਣਾ ਸੀ, ਹਨਾ। ਸੋ ਇਸ ਕਰਕੇ ਤੁਸੀਂ ਦੇਖੋ ਵੀ ਉਹਨਾਂ ਦੀ ਜਿਹੜੀ ਲੌਬਿੰਗ ਆ ਉਹ ਇਸ ਤਰ੍ਹਾਂ ਹੋਈ ਆ। ਸੋ ਇੱਕਦਮ ਹੀ 7 ਅਕਤੂਬਰ ਤੋਂ ਬਾਅਦ ਫਿਰ ਜਿਹੜੇ ਅਮਰੀਕਾ ਦੇ ਲਾਅ ਮੇਕਰਸ ਆ ਜਿਹੜੇ ਉਹਨਾਂ ਤੱਕ ਵੀ ਤੁਸੀਂ ਪਹੁੰਚ ਕਰਨੀ ਆ ਵੀ ਉਹਨੇ ਫਿਰ ਲੈਫਟੀਨੈਂਟ ਕਰਨਲ ਕੋਰਨੀਕਰਸ ਨੇ ਕਿਹਾ ਵੀ ਯੂਨੀਵਰਸਿਟੀਆਂ ਵਿੱਚ ਜਾਓ, ਕੈਂਪਸਸ ਵਿੱਚ ਜਿੰਨੇ ਵੀ ਇਜ਼ਰਾਈਲ ਦੇ ਵਿਰੋਧ ਵਿੱਚ ਜਾਂ ਫਲਸਤੀਨ ਦੇ ਹੱਕ ਵਿੱਚ ਮੁਜ਼ਾਹਰੇ ਜਾਂ ਜਿਹੜੇ ਸੈਮੀਨਾਰ ਹੋ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ, ਯੂਨੀਵਰਸਿਟੀ ਦੀਆਂ ਅਥਾਰਟੀਜ਼ ਨੂੰ ਕਿਹਾ ਜਾਵੇ ਵੀ ਇਹ ਰੋਕੇ ਜਾਣ, ਹਨਾ। ਸੋ ਤੁਸੀਂ ਸੁਸਾਇਟੀ ਦੇ ਐਲੀਟ ਜਿਹੜੇ ਸਰਕਲਸ ਆ ਉਹਨਾਂ ਵਿੱਚ ਜਾਓ, ਥਿੰਕ ਟੈਂਕਸ ਨਾਲ ਜਿਹੜਾ ਰਾਬਤਾ ਕਰੋ, ਵੀ ਹਰ ਕਿਸਮ ਨਾਲ ਜਿੱਥੋਂ ਤੱਕ ਵੀ ਤੁਸੀਂ ਜਾ ਸਕਦੇ ਹੋ ਵੀ ਉਹਨਾਂ ਨੂੰ ਕਰਕੇ ਤੇ ਉਹਨਾਂ ਨੂੰ ਪ੍ਰਭਾਵਿਤ ਕਰੋ, ਇਜ਼ਰਾਈਲ ਦੇ ਹੱਕ ਵਿੱਚ ਪ੍ਰਭਾਵਿਤ ਕਰੋ, ਆਪਣੇ ਟੈਕਨੀਕਲ ਐਕਸਪਰਟਾਈਜ਼ ਨੂੰ ਵਰਤੋ, ਆਪਣੇ ਲਿੰਕਸ ਨੂੰ ਵਰਤੋ, ਆਪਣੀ ਵਿਦਵਤਾ ਨੂੰ ਵਰਤੋ, ਤੇ ਪੂਰੀ ਤਰ੍ਹਾਂ ਚਾਹੇ ਸਾਤੋਂ ਇਜ਼ਰਾਈਲ ਦੀ ਜੰਗ ਵਿੱਚ ਗਲਤੀਆਂ ਵੀ ਹੋਣਗੀਆਂ, ਉਹਨਾਂ ਗਲਤੀਆਂ ਨੂੰ ਵੀ ਪ੍ਰਾਪਤੀਆਂ ਦੇ ਤੌਰ ਤੇ ਦੱਸੋ, ਹਨਾ। ਸੋ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਟੈਕਨੀਕਸ ਆ, ਇਸ ਤਰ੍ਹਾਂ ਦੇ ਸ਼ਬਦ ਆ ਜਿਹੜੇ ਯੂਜ਼ ਕਰੋ ਵੀ ਦੁਨੀਆ ਨੂੰ ਇਹ ਨਾ ਲੱਗੇ ਵੀ ਜੰਗ ਵਿੱਚ ਜਿਹੜੀ ਇਜ਼ਰਾਈਲ ਦੀ ਭਿਆਨਕਤਾ ਉਹ ਉਜਾਗਰ ਹੋ ਰਹੀ ਆ, ਉਹਦੇ ਵਿੱਚ ਜਿਹੜੇ ਮਾਈਲਡ ਸ਼ਬਦ ਨੇ ਉਹ ਵਰਤੇ ਜਾਣ। ਸੋ ਇਹ ਨਾ ਕਿਹਾ ਜਾਵੇ ਕੈਜੁਅਲਟੀਜ਼ ਇਨ ਗਾਜ਼ਾ, ਹਨਾ, ਵੀ ਇਸ ਤਰ੍ਹਾਂ ਦੇ ਸ਼ਬਦਾਂ ਤੋਂ ਜਿਹੜਾ ਸੰਕੋਚ ਕਰਿਆ ਜਾਵੇ, ਹਨਾ। ਸੋ ਇਹਦੇ ਨਾਲ ਹੀ ਫਿਰ ਜਦੋਂ ਇਹ ਲੈਫਟੀਨੈਂਟ ਕਰਨਲ ਕੋਰਨੀਕਸ ਦਾ ਜਦੋਂ ਇਹ ਸਾਰੀ ਜ਼ੂਮ ਮੀਟਿੰਗ ਖਤਮ ਹੁੰਦੀ ਹੈ, ਉਹ ਤੋਂ ਬਾਅਦ ਤੋਂ ਇੱਕ ਆਪਾਂ ਸਾਰਿਆਂ ਨੂੰ ਪਤਾ ਹੈ ਅਮਰੀਕਾ ਵਿੱਚ ਇੱਕ ਬਹੁਤ ਵੱਡੀ ਲੌਬਿੰਗ ਫਰਮ ਹੈਗੀ ਆ, ਲੌਬਿੰਗ ਸੰਸਥਾ ਹੈਗੀ ਇਜ਼ਰਾਈਲ ਪਬਲਿਕ ਅਫੇਅਰਸ ਕਮੇਟੀ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰਸ ਕਮੇਟੀ, ਜਿਹਨੂੰ ਏਪਕ ਕਿਹਾ ਜਾਂਦਾ ਹੈ। ਉਹਦੇ ਵਿੱਚ ਬਹੁਤ ਸਾਰੇ ਅਟਾਰਨੀ ਜਨਰਲਸ, ਲੌਬਿਸਟ ਤੇ ਮੀਡੀਆ ਦੀਆਂ ਪਰਸਨੈਲਿਟੀਜ਼ ਆ ਜਿਹੜੀਆਂ, ਉਹ ਸਾਰੀਆਂ ਫਿਰ ਜਿਹੜੀਆਂ ਵਿਚਾਰਾਂ ਦੇ ਮੈਦਾਨ ਵਿੱਚ ਆ ਜਿਹੜੀਆਂ। ਉਹ ਤੋਂ ਬਾਅਦ ਲੈਫਟੀਨੈਂਟ ਕਰਨਲ ਕੋਰਨੀਕਸ ਦੀ ਜਿਹੜੀ ਇਹ ਜ਼ੂਮ ਮੀਟਿੰਗ ਹੁੰਦੀ ਆ 300-350 ਵਿਦਵਾਨਾਂ ਨਾਲ ਤੇ ਸਿਲੀਕਨ ਵੈਲੀ ਦੇ ਐਕਸਪਰਟਸ ਨਾਲ, ਉਹ ਤੋਂ ਬਾਅਦ ਫਿਰ ਜਿਹੜਾ ਏਪੈਕ ਹੈਗੀ ਆ, ਏਪਕ ਇੱਕਦਮ ਸਰਗਰਮ ਹੋ ਜਾਂਦੀ ਆ। ਉਹ ਫਿਰ ਸਾਰੀਆਂ ਆਪਣੀਆਂ ਜਿਹੜੀਆਂ ਲੌਬਿੰਗ ਦੀਆਂ ਜਿਹੜੀਆਂ ਟੈਕਨੀਕਸ ਆ ਉਹਨਾਂ ਨੂੰ ਵਰਤ ਕੇ ਵੱਖ-ਵੱਖ ਥਾਵਾਂ ਤੇ ਜਿਹੜੇ ਇਜ਼ਰਾਈਲ ਦੇ ਹੱਕ ਵਿੱਚ ਮਤੇ ਪਾਉਂਦੀ ਆ, ਤੇ ਜਿਹੜੇ ਵਿਰੋਧ ਵਿੱਚ ਦੁਨੀਆ ਭਰ ਦੀਆਂ ਜਿਹੜੀਆਂ ਪਾਰਲੀਮੈਂਟਸ ਜਾਂ ਹੋਰ ਆਰਗੇਨਾਈਜੇਸ਼ਨ ਵਿੱਚ ਮਤੇ ਪੈਣ ਵਾਲੇ ਸੀ ਉਹਨਾਂ ਨੂੰ ਰੋਕਣ ਦਾ ਉਹ ਯਤਨ ਕਰਦੇ ਹੈਗੇ ਆ।
ਜੀ ਜੀ ਇਸ ਦੇ ਵਿੱਚ ਅਵਤਾਰ ਸਿੰਘ ਜੀ, ਜੇ ਆਪਾਂ ਗੱਲ ਕਰੀਏ, ਇਜ਼ਰਾਈਲ ਦੇ ਹਮਾਇਤੀਆਂ ਨੇ ਸੋਸ਼ਲ ਮੀਡੀਆ ਦੀ ਇਸ ਜੰਗ ਦੇ ਵਿੱਚ ਕੁਝ ਨਵੇਂ ਹਥਿਆਰ ਸਥਾਪਿਤ ਕਰ ਲਏ ਆ, ਇਹ ਕੀ ਹਨ? ਹਾਂਜੀ ਹਾਂਜੀ, ਸੋ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਇੱਕ ਤਾਂ ਉਹ ਯੂਨੀਵਰਸਿਟੀਆਂ ਵਿੱਚੋਂ ਜਾਂ ਹੋਰ ਸਾਰੇ ਥਾਵਾਂ ਤੋਂ ਉਹ ਜਿਹੜੀ ਪੋਲੀਟੀਕਲ ਸਰਗਰਮੀਆਂ ਉਹਨੂੰ ਖਤਮ ਕਰ ਰਿਹਾ। ਇਹਦੇ ਨਾਲ ਨਾਲ ਹੀ ਉਹ ਜਿਹੜੀ ਤਕਨੀਕੀ ਤੌਰ ਤੇ ਜਿਹੜੀ ਉਹਨਾਂ ਦੀ ਮੁਹਾਰਤ ਹੁਣ ਜਿਨ੍ਹਾਂ ਨੇ ਆਪਾਂ ਕਹਿ ਸਕਦੇ ਪੈਗਾਸਸ ਵਰਗਾ ਸੌਫਟਵੇਅਰ ਬਣਾਇਆ, ਸਪਾਈ ਸੌਫਟਵੇਅਰ, ਸੋ ਉਸ ਲੈਵਲ ਦੀ ਜਿਹੜੀ ਜੰਗ ਆ ਇਹ ਲੜੀ ਜਾ ਰਹੀ ਹੈਗੀ ਆ। ਸੋ ਜਿਨ੍ਹਾਂ ਯੂਨੀਵਰਸਿਟੀਆਂ ਵਿੱਚ ਆਪਾਂ ਥੋੜਾ ਵਿਸਤਾਰ ਦੇ ਦਈਏ ਆਪਣੇ ਦਰਸ਼ਕਾਂ ਨੂੰ, ਜਿਨ੍ਹਾਂ ਯੂਨੀਵਰਸਿਟੀਆਂ ਵਿੱਚ ਸਮਾਗਮ ਰੱਦ ਕਰਾਏ ਗਏ ਆ, ਉਹਦੇ ਵਿੱਚ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਆ, ਉਹਦੇ ਵਿੱਚ ਰਸ਼ੀਦਾ ਤਾਲਿਬ ਆ ਜਿਹੜੀ US ਦੀ ਜਿਹੜੀ ਮੈਂਬਰ ਹੈਗੀ ਆ ਕਾਂਗਰਸ ਦੀ, ਸੋ ਉਹਦਾ ਸਮਾਗਮ ਸੀ, ਉਹ ਫਲਸਤੀਨੀ ਹੈਗੀ ਆ, ਉਹਨੂੰ ਉਹ ਸਮਾਗਮ ਰੱਦ ਕਰਾਇਆ ਗਿਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ, ਕਾਰਨਵਾਲ ਯੂਨੀਵਰਸਿਟੀ ਵਿੱਚ, ਨਿਊਯਾਰਕ ਯੂਨੀਵਰਸਿਟੀ ਦਾ ਜਿਹੜਾ ਆਬੂ ਧਾਬੀ ਕੈਂਪਸ ਆ ਉਹਦੇ ਵਿੱਚ ਸਰਗਰਮੀ ਕੀਤੀ ਗਈ। ਯੂਨੀਵਰਸਿਟੀ ਆਫ ਵੈਰਮਾਉਂਟ ਵਿੱਚ ਮੁਹੰਮਦ ਅਲ ਕੁਰਦ ਦਾ ਉਹਨਾਂ ਦਾ ਜਿਹੜਾ ਸਮਾਗਮ ਆ ਉਹ ਰੱਦ ਕਰਾਇਆ ਗਿਆ। ਸੋ ਇਹ ਬਹੁਤ ਸਾਰੇ ਸਮਾਗਮ ਰੱਦ ਕਰਵਾਏ ਗਏ। ਔਰ ਜਿਹੜੇ ਹੈਗੇ ਆ ਹੁਣ ਜਿਹੜੀ ਗੱਲ ਤੁਹਾਡੀ ਹੈਗੀ ਆ ਵੀ ਉਹਨਾਂ ਨੇ ਟੈਕਨੀਕਲ ਜਿਹੜਾ ਐਕਸਪਰਟਾਈਜ਼ ਦੇ ਤੌਰ ਤੇ ਸਾਹਮਣੇ ਲਿਆਂਦਾ। ਸੋ ਟੈਕਨੀਕਲੀ ਉਹਨਾਂ ਨੇ ਕਿਉਂਕਿ ਸਿਲੀਕਨ ਵੈਲੀ ਦੇ ਬ੍ਰਿਲੀਅੰਟ ਮਾਈਂਡਸ ਆ, ਉਹਨਾਂ ਨੇ ਫਿਰ ਇੱਕ ਇਸ ਤਰ੍ਹਾਂ ਦਾ ਬੌਟ ਬਣਾਇਆ ਹੈਗਾ। ਇੱਕ ਜਿਹੜਾ ਬੌਟ ਹੈਗਾ, ਜਿਹੜੇ ਟੈਕਨੀਕਲ ਲੈਂਗੁਏਜ ਜਿਹੜੇ ਸੋਸ਼ਲ ਮੀਡੀਆ ਦੀ ਜਾਂ ਟੈਕਨੀਕਲ ਲੈਂਗੁਏਜ ਸਮਝਦੇ ਆ, ਬੌਟ ਇੱਕ ਹਮਲਾਵਰ ਦੇ ਤੌਰ ਤੇ ਵਰਤਿਆ ਜਾਂਦਾ। ਸੋਸ਼ਲ ਮੀਡੀਆ ਦੇ ਆਪਰੇਟਰਸ ਨੂੰ ਜਿਹੜੇ ਡੀਲ ਕਰਦੇ ਆ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਬੌਟ ਇੱਕ ਡੋਮ ਬਣਾਇਆ। ਸੋ ਉਹਨੂੰ ਨਾਂ ਦਿੱਤਾ ਹੈਗਾ ਡੋਮ, ਪਰ ਉਹ ਬੌਟ ਹੈਗਾ, ਉਹ ਹੈਗਾ ਡਿਜੀਟਲ ਡੋਮ। ਹੁਣ ਜਿਨ੍ਹਾਂ ਨੂੰ ਡੋਮ ਦਾ ਮਤਲਬ ਪਤਾ ਵੀ ਇਜ਼ਰਾਈਲ ਦੀ ਮਿਲਟਰੀ ਦਾ ਹੈਗਾ ਵੀ ਇੱਕ ਹਥਿਆਰਬੰਦ ਡੋਮ ਆ ਜਿਹਦਾ ਉਹ ਮੁਜ਼ਾਹਰਾ ਕਰਦੇ ਆ ਵੀ ਉਹ ਇੱਕੋ ਹੀ ਆਪਰੇਟਰਸ ਤੋਂ ਨਾ ਲਗਭਗ ਹਜ਼ਾਰਾਂ ਹੀ ਮਿਜ਼ਾਈਲਾਂ ਨਿਕਲਦੀਆਂ ਜਿਹੜੀਆਂ ਤੁਹਾਡੇ ਪੂਰੇ ਸ਼ਹਿਰ ਨੂੰ ਜਾਂ ਪੂਰੇ ਮੁਲਕ ਨੂੰ ਘੇਰ ਲੈਂਦੀਆਂ। ਇੰਨਾ ਭਿਆਨਕ ਹਮਲਾ, ਉਹਨੂੰ ਡੋਮ ਕਿਹਾ ਜਾਂਦਾ। ਉਹਨੂੰ ਆਇਰਨ ਡੋਮ ਕਹਿੰਦੇ ਆ। ਇਜ਼ਰਾਈਲ ਦਾ ਆਇਰਨ ਡੋਮ ਆ ਜਿਹੜਾ ਇਸ ਵੇਲੇ ਮਿਲਟਰੀ ਇਕਵਿਪਮੈਂਟ ਦੇ ਮਾਮਲੇ ਵਿੱਚ ਸਭ ਤੋਂ ਜਿਹੜਾ ਮਸ਼ਹੂਰ ਮੰਨਿਆ ਜਾਂਦਾ ਹੈਗਾ ਨਾ। ਸੋ ਆਇਰਨ ਡੋਮ ਦੇ ਮੁਕਾਬਲੇ ਤੇ ਉਹਨਾਂ ਨੇ ਡਿਜੀਟਲ ਡੋਮ ਬਣਾਇਆ। ਉਹਦਾ ਮਤਲਬ ਹੈਗਾ ਵੀ ਸੋਸ਼ਲ ਮੀਡੀਆ ਤੇ ਜਿੰਨਾ ਵੀ ਕੰਟੈਂਟ ਇਜ਼ਰਾਈਲ ਦੇ ਖਿਲਾਫ ਤੇ ਫਲਸਤੀਨ ਦੇ ਖਿਲਾਫ ਆਊਗਾ ਉਹ ਟੈਕਨੀਕਲੀ ਉਹ ਰਿਮੂਵ ਕਰ ਦੂਗਾ। ਸੋ ਇਹ ਆਇਰਨ ਡੋਮ ਦਾ ਜਿਹੜੀ ਮੁਹਾਰਤ ਆ ਇਹ ਹੈਗੀ ਆ, ਜਿਹੜਾ ਡਿਜੀਟਲ ਡੋਮ ਹੈਗਾ ਨਾ। ਸੋ ਉਹ ਆਪਣੇ ਆਪ ਹੀ ਖਤਮ ਕਰ ਦੂਗਾ। ਜਿੱਥੇ ਉਹਨਾਂ ਨੇ ਇਸ ਤਰ੍ਹਾਂ ਉਹਦੇ ਸੈਂਸਰ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਆ ਵੀ ਫਲਸਤੀਨ ਦਾ ਜਿੱਥੇ ਵੀ ਸ਼ਬਦ ਆਊਗਾ ਪੂਰੇ ਸੋਸ਼ਲ ਮੀਡੀਆ ਦੇ, ਚਾਹੇ ਈਮੇਲਾਂ, ਚਾਹੇ ਜਿੰਨੇ ਵੀ ਮੀਡੀਆ ਪਲੇਟਫਾਰਮ ਆ, ਐਕਸ ਆ, ਟਵੀਟ ਆ ਜਿਹੜਾ, ਜਾਂ ਫੇਸਬੁੱਕ ਆ, ਜਿੰਨੇ ਵੀ ਹੈਗੇ ਨੇ, ਉਹ ਸਾਰਿਆਂ ਨੂੰ ਖਤਮ ਕਰੇਗਾ। ਉਹਨਾਂ ਦੀਆਂ ਪੋਸਟਾਂ ਡਿਲੀਟ ਕਰੇਗਾ। ਉਹਦੇ ਵਿੱਚ ਉਹਨਾਂ ਨੇ ਦੱਸਿਆ ਜਿਹੜਾ ਤੇ ਦੂਜੀ ਉਹਨਾਂ ਦੇ ਵੈਬਸਾਈਟ ਬਣਾਈ ਆ ਆਇਰਨ ਟਰੁਥ ਬੌਟ। ਸੋ ਆਇਰਨ ਟਰੁਥ ਬੌਟ ਆ ਜਿਹੜਾ ਉਹ ਹੋਰ ਐਡਵਾਂਸਡ ਆ ਜਿਹੜਾ ਡਿਜੀਟਲ ਡੋਮ ਨਾਲ। ਉਹਦਾ ਦੱਸਿਆ ਗਿਆ ਵੀ it automates the process of removing inflammatory, false and defamatory post against Israel from all platforms, ਹੈ ਨਾ। ਸੋ ਇਹ ਉਹਦਾ ਹੈਗਾ ਵੀ ਸਾਰੇ ਪਲੇਟਫਾਰਮਸ ਤੋਂ ਜਿਹੜੀਆਂ ਇਜ਼ਰਾਈਲ ਵਿਰੋਧੀ ਜਿਹੜੀਆਂ ਪੋਸਟਾਂ ਨੇ ਉਹ ਜਿਸ ਤਰ੍ਹਾਂ ਜਾਊਗਾ। ਤੇ ਇਸ ਤਰ੍ਹਾਂ ਇੱਕ ਇਜ਼ਰਾਈਲ ਨੇ ਫੈਕਟ ਚੈਕਿੰਗ ਵੈਬਸਾਈਟ ਆ ਉਹਦੀ ਫੇਕ ਰਿਪੋਰਟਰ। ਸੋ ਫੇਕ ਰਿਪੋਰਟਰ ਦੀ ਸਹਾਇਤਾ ਨਾਲ ਉਹਨਾਂ ਨੇ ਸਾਰੀਆਂ ਜਿਹੜੀਆਂ ਇਹ ਡੋਮ, ਜਿਹੜਾ ਡਿਜੀਟਲ ਡੋਮ ਆ, ਇਜ਼ਰਾਈਲੀ ਫੈਕਟ ਚੈਕ ਜਿਹੜੀ ਹੈਗੀ ਆ ਰਿਪੋਰਟਰ ਆ, ਤੇ ਤੀਜਾ ਆਇਰਨ ਟਰੁਥ ਬੌਟ ਆ, ਇਹ ਸਾਰੇ ਕੋਲੈਬੋਰੇਟ ਕਰਕੇ ਚੱਲ ਰਹੇ ਹੈਗੇ ਆ। ਸੋ ਤਾਂ ਕਿ ਜਿਹੜੀਆਂ ਇਜ਼ਰਾਈਲ ਦੇ ਵਿਰੋਧੀ ਜਿਹੜੀਆਂ ਜਿੰਨੀਆਂ ਵੀ ਧਾਰਨਾਵਾਂ ਨੇ ਸੋਸ਼ਲ ਮੀਡੀਆ ਤੋਂ, ਉਹਨਾਂ ਨੂੰ ਹਰਾਇਆ ਜਾ ਸਕੇ, ਉਹਨਾਂ ਨੂੰ ਰਿਡੀਕੂਲ ਕੀਤਾ ਜਾ ਸਕੇ ਤੇ ਹਿਊਮਿਲੇਟ ਕੀਤਾ ਜਾ ਸਕੇ। ਔਰ ਇਹਦੇ ਨਾਲ ਨਾਲ ਹੀ ਫਿਰ ਵੀ ਪ੍ਰੋ ਇਜ਼ਰਾਈਲ ਜਿਹੜੇ ਹੈਸ਼ਟੈਗਸ ਆ ਤੁਸੀਂ ਹਨਾ ਉਹ ਚਲਾਉਣੇ ਆ, ਜਿੱਦਾਂ ਹਮਾਸ ਇਜ਼ ISIS ਹਨਾ। ਸੋ ਦੂਸਰਾ ਹੈਗਾ ਆਈ ਸਟੈਂਡ ਵਿਦ ਇਜ਼ਰਾਈਲ, ਇਜ਼ਰਾਈਲ ਅੰਡਰ ਅਟੈਕ। ਸੋ ਇਸ ਤਰ੍ਹਾਂ ਦੇ ਜਿਹੜੇ ਹੈਸ਼ਟੈਗਸ ਆ ਉਹਨਾਂ ਨੂੰ ਕਿਹਾ ਗਿਆ ਵੀ ਜਿੰਨੇ ਵੀ ਟੈਕਨੀਕਲੀ ਬ੍ਰਿਲੀਅੰਟ ਮਾਈਂਡਸ ਹੈਗੇ ਆ ਉਹਨਾਂ ਨੂੰ ਇਹ ਕੋਲੈਬੋਰੇਟ ਕਰਨ ਲਈ ਕਿਹਾ ਗਿਆ ਵੀ ਇੱਕ ਤਾਂ ਕੋਲੈਬੋਰੇਸ਼ਨ ਰੱਖੋ। ਇਸ ਗਰੁੱਪ ਵਿੱਚ ਜਿਹੜਾ 300 ਬੰਦਿਆਂ ਦਾ ਗਰੁੱਪ ਹੈ ਉਹਦੇ ਵਿੱਚ ਹੋਰ ਬੰਦੇ ਵੀ ਸ਼ਾਮਲ ਹੋ ਰਹੇ ਨੇ, ਪਰ ਉਹਦੇ ਚ ਉਹ ਹੈਗਾ ਵੀ ਤੁਸੀਂ ਕੋਲੈਬੋਰੇਸ਼ਨ ਰੱਖਣੀ ਆ ਜਿਹੜਾ ਆਇਰਨ ਟਰੁਥ ਬੌਟ ਆ ਉਹਦੇ ਨਾਲ, ਫੇਕ ਰਿਪੋਰਟਰ ਦੀ ਸਹਾਇਤਾ ਨਾਲ, ਤੇ ਜਿਹੜਾ ਡਿਜੀਟਲ ਡੋਮ ਆ, ਇਹਨਾਂ ਤਿੰਨਾਂ ਨੂੰ ਇੱਕ ਪਲੇਟਫਾਰਮ ਦੇ ਤੌਰ ਤੇ ਵਰਤਿਆ ਜਾ ਰਿਹਾ ਹੈਗਾ ਤਾਂ ਕਿ ਜਿਹੜਾ ਸੋਸ਼ਲ ਮੀਡੀਆ ਵਿੱਚ ਜਿੰਨਾ ਵੀ ਕੰਟੈਂਟ ਆ ਉਹ ਜਿਹੜਾ ਹੈਗਾ ਰਿਮੂਵ ਕਰਕੇ ਕਾਊਂਟਰ ਆਫੈਂਸਿਵ ਆ ਜਿਹੜਾ ਫਿਰ ਕਾਊਂਟਰ ਆਫੈਂਸਿਵ ਲਈ ਇਜ਼ਰਾਈਲੀ ਨੌਜਵਾਨਾਂ ਦੀਆਂ ਵੀਡੀਓਜ਼, ਉਹਨਾਂ ਦੇ ਵਿਦਵਾਨਾਂ ਦੀਆਂ ਵੀਡੀਓਜ਼ ਜਾਂ ਉਹਨਾਂ ਦੇ ਫੌਜੀ ਜਵਾਨਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਬਣਾ ਕੇ ਅਪਲੋਡ ਕੀਤੀਆਂ ਜਾ ਸਕੀਆਂ ਤਾਂ ਕਿ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ ਬਦਲਿਆ ਜਾ ਸਕੇ।
ਜੀ ਸੋ ਬਹੁਤ ਵੱਡੀ ਚੀਜ਼ ਜਿਹੜੀ ਇਹਨਾਂ ਨੇ ਸਥਾਪਿਤ ਕੀਤੀ ਆ ਤੇ ਇਸ ਦਾ ਪੂਰਾ ਲਾਹਾ ਜਿਹੜਾ ਉਹ ਲੈ ਰਹੇ ਆ। ਦੋ ਚੀਜ਼ਾਂ ਇੱਥੇ ਨਾਲ ਹੋਰ ਵੀ ਦੇਖਣ ਵਾਲੀਆਂ, ਜਿਹੜੀ ਯੂਕਰੇਨ ਤੇ ਰੂਸ ਦੀ ਜੰਗ ਸੀ ਉਸ ਨੂੰ ਪਹਿਲੀ ਟਿਕਟੌਕ ਵਾਰ ਆਖਿਆ ਜਾ ਰਿਹਾ ਸੀ ਤੇ ਇਹਨੂੰ ਪਹਿਲੀ AI ਵਾਰ ਵੀ ਆਖਿਆ ਜਾ ਰਿਹਾ। ਸੋ ਬੋਟਸ ਦਾ ਸਹਾਰਾ ਲੈਣਾ, ਟੈਕਨੋਲੋਜੀ ਦਾ ਸਹਾਰਾ ਲੈ ਕੇ ਇਜ਼ਰਾਈਲ ਜਿਸ ਤਰੀਕੇ ਦੇ ਨਾਲ ਆਪਣੀ ਹਮਾਇਤ ਇੱਥੇ ਪੇਸ਼ ਕਰ ਰਿਹਾ ਜਾਂ ਆਪਣੇ ਬਰਖਲਾਫ ਬੋਲਣ ਵਾਲਿਆਂ ਨੂੰ ਗੁੱਠੇ ਲਾ ਰਿਹਾ ਆ, ਨੁਕਰੇ ਲਾ ਰਿਹਾ ਆ, ਇਹ ਇੱਕ ਅਹਿਮ ਚੀਜ਼ ਜਿਹੜੀ ਆ ਉਹ ਸਾਬਤ ਹੋਊਗੀ ਆਉਣ ਵਾਲੇ ਸਮੇਂ 'ਚ। ਇਸੇ ਦੇ ਨਾਲ ਮੀਡੀਆ ਇਹਨੂੰ ਵੀ ਜਿਹੜਾ ਉਹ ਕਾਬੂ ਕਰਨ ਬਾਰੇ ਨੀਤੀ ਹੋਊਗੀ। ਕੀ ਨੀਤੀ ਆ ਇਜ਼ਰਾਈਲ ਪੱਖ ਗਰੁੱਪ ਦੀ? ਹਾਂਜੀ, ਸੋ ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਜਿੰਨੇ ਵੀ ਅਟੈਕ ਹੋ ਰਹੇ ਸੀ ਉਹਦੇ ਖਿਲਾਫ ਆਪਣੇ ਟੈਕਨੀਕਲ ਬੋਟਸ ਜਾਂ ਆਪਣੀਆਂ ਟੈਕਨੀਕਲ ਟੀਮਾਂ ਨੂੰ ਜਿਹੜਾ ਸਰਗਰਮ ਕਰਿਆ। ਸੋ ਮੇਨ ਸਟ੍ਰੀਮ ਮੀਡੀਆ ਤੇ ਉਹਨਾਂ ਦੀ ਬਹੁਤ ਵੱਡੀ ਆ ਜਿਹੜੀ ਅੱਖ ਰਹੀ ਹੈਗੀ। ਸੋ ਮੇਨ ਸਟ੍ਰੀਮ ਮੀਡੀਆ ਨੂੰ ਉਹਨਾਂ ਨੇ ਲਗਾਤਾਰ ਆਪਣੇ ਨਿਸ਼ਾਨੇ ਤੇ ਲਿਆ ਹੈ। ਸੋ ਆਪਣੇ ਨਿਸ਼ਾਨੇ ਦੇ ਦੌਰਾਨ ਹੀ ਉਹਨਾਂ ਨੇ ਜਿਹੜੇ ਵੱਡੇ ਟੀਵੀ ਚੈਨਲ ਆ, ਚਾਹੇ BBC ਆ, CNBC ਆ, MSNBC ਹੈਗੀ ਆ, ਫੌਕਸ ਨਿਊਜ਼ ਹੈ ਜਾਂ CNN ਹੈਗਾ, ਸੋ ਉਹਦੇ ਤੱਕ ਜਿਹੜੀ ਪਹੁੰਚ ਕਰਕੇ ਉਹਨੂੰ ਲਗਾਤਾਰ ਜਿਸ ਤਰ੍ਹਾਂ ਆਇਆ। ਸੋ ਸਭ ਤੋਂ ਪਹਿਲਾ ਜਿਹੜਾ ਹਮਲਾ ਉਹਨਾਂ ਨੇ BBC ਦੇ ਖਿਲਾਫ ਬੋਲਿਆ ਜੀ। ਸੋ BBC ਦੇ ਖਿਲਾਫ ਜਿਹੜਾ ਹੈਗਾ ਇੱਕ ਬ੍ਰਿਟਿਸ਼ ਇਜ਼ਰਾਈਲ ਕਮਿਊਨੀਕੇਸ਼ਨ ਐਂਡ ਰਿਸਰਚ ਸੈਂਟਰ ਆ ਜਿਹਨੂੰ ਬਾਈਕੌਮ ਕਿਹਾ ਜਾਂਦਾ। ਸੋ ਬਾਈਕੌਮ ਨੇ ਜਿਹੜੇ UK ਦੇ ਲਾਅ ਮੇਕਰਸ ਆ, ਜਿੰਨੇ ਵੀ ਮੰਤਰੀ ਨੇ ਜਾਂ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਤੱਕ ਇੱਕ ਆਟੋਮੇਟਡ ਜਿਹੜਾ ਨੋਟ ਹੈ, ਜਿਹੜਾ ਲੈਟਰ ਆ ਉਹ ਪਹੁੰਚਾਇਆ ਵੀ ਉਹ BBC ਦੀ ਹਮਾਸ ਤੇ ਇਜ਼ਰਾਈਲ ਦੀ ਜੰਗ ਬਾਰੇ ਰਿਪੋਰਟਿੰਗ ਤੇ ਕਾਬੂ ਕਰਨ, ਵੀ ਇਹ ਆਊਟ ਆਫ ਦੀ ਕੰਟੈਕਸਟ ਰਿਪੋਰਟਿੰਗ ਕਰ ਰਹੇ ਆ, ਵੀ ਇਜ਼ਰਾਈਲ ਦੀ ਹਮਾਇਤ ਵਿੱਚ ਰਿਪੋਰਟਿੰਗ ਨਹੀਂ ਕਰ ਰਹੇ। ਸੋ UK ਦੇ ਸਾਰੇ ਮੰਤਰੀਆਂ ਤੇ ਟੈਲੀਕਮਿਊਨੀਕੇਸ਼ਨ ਦੇ ਸਾਰੇ ਅਦਾਰਿਆਂ ਤੇ ਈਵਨ BBC ਦੇ ਬੌਸਿਸ ਤੱਕ ਇਹ ਪਹੁੰਚ ਕੀਤੀ ਗਈ ਆ ਬਾਈਕੌਮ ਵੱਲੋਂ ਵੀ BBC ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਪ੍ਰੋ ਇਜ਼ਰਾਈਲ ਦਿਖਾਇਆ ਜਾਵੇ। ਸੋ ਪ੍ਰੋ ਪੈਲਸਟੀਨ ਵਾਲਾ ਜਿਹੜਾ ਸਟਾਂਸ ਆ ਉਹ ਖਤਮ ਕੀਤਾ ਜਾਵੇ। BBC ਇਸ ਮਾਮਲੇ 'ਚ ਥੋੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਨਾਲ ਨਿਰਪੱਖ ਹੋ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਉਹ ਗਾਜ਼ਾ ਦੀਆਂ ਕੈਜੁਅਲਟੀਜ਼ ਨੂੰ ਵੀ ਉਨੀਆਂ ਹੀ ਦਿਖਾ ਰਿਹਾ ਜਿੰਨੀਆਂ ਉਹ ਇਜ਼ਰਾਈਲ ਦੀਆਂ ਕੈਜੁਅਲਟੀਜ਼ ਨੂੰ ਦਿਖਾ ਰਿਹਾ ਹੈਗਾ। ਸੋ ਇੱਕ ਦੂਜਾ ਦੋਸ਼ ਲਾਇਆ ਗਿਆ ਵੀ BBC ਦਾ ਇੱਕ ਸੀਨੀਅਰ ਪੱਤਰਕਾਰ ਆ, ਉਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਜਾਂ ਉਹਨੂੰ ਰਿਪੋਰਟਿੰਗ ਤੋਂ ਹਟਾਇਆ ਜਾਵੇ ਕਿਉਂਕਿ ਉਹ ਲਗਾਤਾਰ ਕੈਜੁਅਲਟੀਜ਼ ਇਨ ਗਾਜ਼ਾ ਜਿਹੜੀ ਹਨਾ ਤੇ ਇਹ ਕਹਿ ਕੇ ਬਲੇਮ ਕਰ ਰਿਹਾ ਇਜ਼ਰਾਈਲ ਨੂੰ ਵੀ ਇਜ਼ਰਾਈਲ ਆ ਜਿਹੜਾ ਟੈਕਨੀਕਲ ਸ਼ਬਦ ਆ ਕੈਜੁਅਲਟੀਜ਼ ਇਨ ਗਾਜ਼ਾ, ਇਹੋ ਹੀ ਇਹ ਦਰਸਾ ਰਿਹਾ ਵੀ ਇਜ਼ਰਾਈਲ ਹਮਲਾਵਰ ਹੋ ਕੇ ਜਿਸ ਤਰ੍ਹਾਂ ਵੀ ਉਹਨਾਂ ਦੇ ਉਹ ਹਮਲੇ ਕਰ ਰਿਹਾ ਹੈਗਾ। ਸੋ ਉਸ ਖਾਸ ਰਿਪੋਰਟਰ ਨੂੰ ਅਹੁਦੇ ਤੋਂ ਹਟਾਉਣ ਜਾਂ ਘੱਟੋ ਘੱਟ ਆਪਾਂ ਕਹਿ ਸਕਦੇ ਵੀ ਰਿਪੋਰਟਿੰਗ ਤੋਂ ਹਟਾਉਣ ਦਾ ਜਿਹੜਾ ਉਹ ਹੈਗਾ ਵੀ ਉਹਨੂੰ ਉਸ ਨੂੰ ਕਿਹਾ ਗਿਆ ਹੈ ਨਾ। ਸੋ ਦੂਸਰਾ ਹੈਗਾ ਵੀ ਇੱਕ ਆਟੋਮੇਟਿਡ ਲੈਟਰ ਹੈ ਜਿਹੜੀ ਉਹ ਜਾਰੀ ਕੀਤੀ ਗਈ ਆ ਸਮੁੱਚੇ ਨਾਗਰਿਕਾਂ ਲਈ UK ਦੇ ਲਈ, ਤਾਂ ਕਿ ਜਿਹੜਾ UK ਦੀ ਟੈਲੀਵਿਜ਼ਨ ਇੰਡਸਟਰੀ ਨੂੰ ਜਿਹੜੀ ਅਥਾਰਟੀ ਰੈਗੂਲੇਟ ਕਰਦੀ ਆ ਉਹਨੂੰ ਕਹਿੰਦੇ ਆਫਕੌਮ। ਠੀਕ ਹੈ, ਤੁਸੀਂ ਆਫਕੌਮ ਨੂੰ ਇਹ ਲੈਟਰ ਆਪਣੇ ਸਾਈਨ ਕਰਕੇ ਆਫਕੌਮ ਨੂੰ ਰਿਪੋਰਟ ਕਰੋ ਵੀ ਜਿਹੜਾ BBC ਆ ਉਹ ਗਲਤ ਰਿਪੋਰਟਿੰਗ ਕਰ ਰਿਹਾ ਹੈ। ਸੋ ਉਹਦੀ ਰਿਪੋਰਟਿੰਗ ਤੇ ਕਾਬੂ ਪਾਉਣ ਲਈ ਜਿਹੜਾ ਉਹ ਆਫਕੌਮ ਨੂੰ ਇਸ ਤਰ੍ਹਾਂ ਉਹ ਕੀਤਾ ਜਾਵੇ ਤੇ ਉਹ ਤੋਂ ਬਿਨਾਂ ਸਮੁੱਚੇ ਜਿਹੜਾ ਟੈਲੀਵਿਜ਼ਨ ਮੀਡੀਆ ਤੇ ਪ੍ਰਿੰਟ ਮੀਡੀਆ ਉਹਦੀ ਜਿਹੜੀ ਕਵਰੇਜ ਆ ਉਹਨੂੰ ਇਜ਼ਰਾਈਲ ਦੇ ਹੱਕ ਵਿੱਚ ਕਰਨ ਲਈ ਹੈ ਜਿਹੜੀ ਉਹ ਬਾਂਹ ਮਰੋੜੀ ਜਾ ਰਹੀ ਹੈ ਨਾ। ਸੋ ਇਹਦੇ ਨਾਲ ਹੀ CNN ਤੇ ਹੋਰ ਮੀਡੀਆ ਅਦਾਰਿਆਂ ਲਈ ਇੱਕ ਆਪਣੀਆਂ ਐਡਵਰਟਾਈਜ਼ਮੈਂਟ ਕੰਪੇਨਸ ਆ ਜਿਹੜੀਆਂ ਹਨਾ ਉਹ ਚਲਾਈਆਂ ਗਈਆਂ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਅਦਾਰੇ ਆ ਉਹਨਾਂ ਲਈ ਜਿਹੜੀਆਂ ਰਿਪੋਰਟਿੰਗ ਦੀਆਂ ਜਿਹੜੀਆਂ ਆਪਣੀ ਕਿਸਮ ਦੀ ਰਿਪੋਰਟਿੰਗ ਆ ਉਹਦੀਆਂ ਵੀਡੀਓਜ਼ ਜਾਂ ਜੰਗ ਬਾਰੇ ਆਪਣੀਆਂ ਜਿਹੜੀਆਂ ਆਪਣੇ ਜਿਹੜੇ ਵਿਚਾਰ ਨੇ ਉਹ ਐਡਵਰਟਾਈਜ਼ਮੈਂਟ ਦੇ ਰੂਪ ਵਿੱਚ ਆ ਜਿਹੜੇ ਲਗਾਏ ਗਏ ਆ। ਉਹ ਤੋਂ ਬਿਨਾਂ ਆਪਾਂ ਦੇਖ ਸਕਦੇ ਹਾਂ ਵੀ ਬਿਲ ਬੋਰਡਸ, ਉਹਨਾਂ ਨੇ ਕਿਹਾ ਵੀ ਅਸੀਂ ਬਿਲ ਬੋਰਡਸ ਲਗਭਗ 100 ਬਿਲ ਬੋਰਡਸ ਆ ਜਿਹੜੀਆਂ ਦੁਨੀਆ ਦੀਆਂ ਵੱਖ-ਵੱਖ ਸ਼ਹਿਰਾਂ ਵਿੱਚ ਜਿਹੜੇ ਲਗਾਏ ਆ, ਚਾਹੇ ਉਹ ਟਾਈਮ ਸਕੁਏਅਰ ਸੀ, ਚਾਹੇ ਟ੍ਰਫਾਲਗਰ ਸਕੁਏਅਰ ਲੰਡਨ ਆ ਜਾਂ ਲੰਡਨ ਦੇ ਹੋਰ ਮੇਨ ਜਿਹੜੇ ਜਿੱਥੇ ਬਿਲ ਬੋਰਡਸ ਬਹੁਤ ਵੱਡੀ ਪੱਧਰ ਤੇ ਦੇਖੇ ਜਾਂਦੇ ਆ, ਕੈਨੇਡਾ ਵਿੱਚ ਤੇ ਹੋਰ ਬਹੁਤ ਸਾਰੀਆਂ ਜਿਹੜੇ ਕੰਟਰੀਜ਼ ਆ ਉਹਨਾਂ ਵਿੱਚ ਜਿਹੜੇ ਬਿਲ ਬੋਰਡ ਲਗਾਏ ਗਏ ਆ ਜਿਹੜੇ ਪ੍ਰੋ ਇਜ਼ਰਾਈਲ ਜਿਹੜੇ ਪ੍ਰੋਪੇਗੈਂਡਾ ਕਰ ਰਹੇ ਆ। ਉਹ ਤੋਂ ਬਿਨਾਂ ਟੁਨਾਈਟ ਸ਼ੋ, MSNBC, ਫੌਕਸ ਨਿਊਜ਼, CNN ਤੇ ਉਹ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਫ੍ਰੀਲਾਂਸ ਪੱਤਰਕਾਰ ਆ ਉਹਨਾਂ ਨੂੰ ਜਿਸ ਤਰ੍ਹਾਂ ਇਸ ਐਡਵਰਟਾਈਜ਼ਮੈਂਟ ਕੰਪੇਨ ਵਿੱਚ ਸ਼ਾਮਲ ਕਰਕੇ ਸੋ ਉਹ ਐਡਵਰਟਾਈਜ਼ਮੈਂਟ ਦੀ ਕੰਪੇਨ ਵੀ ਜਿਹੜੀ ਪ੍ਰੋ ਇਜ਼ਰਾਈਲ ਆ ਉਹ ਜਿਹੜੀ ਆ ਕੀਤੀ ਜਾ ਰਹੀ ਹੈਗੀ ਆ। ਇਹਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਵੀ ਕਿਲਡ ਬਾਏ ਹਮਾਸ ਸ਼ਬਦ ਵਰਤਿਆ ਜਾਂਦਾ ਤੇ ਡੈਡ ਇਨ 에ਅਰ ਸਟ੍ਰਾਈਕ। ਸੋ ਵੀ ਉਹ ਕਹਿੰਦੇ ਨਹੀਂ ਵੀ ਇਜ਼ਰਾਈਲ ਵਾਲੇ ਮਾਰਦੇ, ਉਹ ਕਹਿੰਦੇ ਸਿਰਫ ਹਮਾਸ ਵਾਲੇ ਮਾਰਦੇ ਆ, ਇਜ਼ਰਾਈਲ ਵਾਲੇ ਤਾਂ ਬੰਬ ਸਿੱਟਦੇ ਆ, ਸ਼ਾਇਦ ਕਿਤੇ ਕੋਈ ਵਿੱਚ ਮਰ ਜਾਂਦਾ। ਸੋ ਇਹ ਚੀਜ਼ਾਂ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਦੱਸਿਆ ਇਹ ਵੀ ਜਾਂਦਾ ਹੈ ਵੀ ਅਮਰੀਕੀ ਸਿਆਸਤਦਾਨਾਂ ਦੇ ਨਾਲ ਵੀ ਰਾਬਤਾ ਕੀਤਾ ਗਿਆ ਇਜ਼ਰਾਈਲ ਦੇ ਹੱਕ ਦੇ ਵਿੱਚ
ਨੀਤੀ ਨੂੰ ਪ੍ਰਭਾਵਿਤ ਕਰਨ ਦੇ ਲਈ। ਉਹ ਤਾਂ ਇੱਥੇ ਕੋਈ ਲੁਕੀ ਛਿਪੀ ਗੱਲ ਨਹੀਂ ਆ, ਇਜ਼ਰਾਈਲ ਦੀ ਸਮਰਥਨ ਸਿਆਸਤਦਾਨਾਂ 'ਚ ਇੱਥੇ ਬਹੁਤ ਆ। ਹਾਂਜੀ ਹਾਂਜੀ, ਸੋ ਜਿਹੜੇ ਤਾਂ ਪਹਿਲਾਂ ਹੀ ਸਮਰਥਿਤ ਹੈਗੇ ਆ ਉਹ ਤਾਂ ਚਲੋ ਪ੍ਰੋ ਇਜ਼ਰਾਈਲ ਚੱਲ ਹੀ ਰਹੇ ਸੀ, ਪਰ ਉਹ ਤੋਂ ਬਿਨਾਂ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਵੀ ਡਬਲ ਮਾਈਂਡਡ ਨੇ ਜਾਂ ਸਾਡੇ ਵਿਰੋਧ ਵਿੱਚ ਭੁਗਤ ਸਕਦੇ ਆ, ਉਹਨਾਂ ਸਾਰਿਆਂ ਵਿੱਚ ਖਾਸ ਕਰਕੇ ਰੋ ਖੰਨਾ ਜਿਹੜੇ ਵਾਸ਼ਿੰਗਟਨ ਤੋਂ ਨੇ, ਮੇਰੇ ਖਿਆਲ ਇੰਡੀਅਨ ਕਾਕਸ ਦੇ ਵੀ ਮੈਂਬਰ ਆ, ਉਹਨਾਂ ਨੂੰ ਕਾਫੀ ਵੱਡੀ ਪੱਧਰ ਤੇ ਅਪਰੋਚ ਕਰਿਆ ਗਿਆ ਨਾ। ਤੇ ਐਮੀ ਬੇਰਾ ਤੱਕ ਵੀ ਜਿਹੜੀ ਅਪਰੋਚ ਹੈ ਜਿਹੜੀ ਉਹ ਕੀਤੀ ਗਈ ਹੈ। ਸੋ ਜਿਹੜੀ ਸੈਨ ਫਰਾਂਸਿਸਕੋ ਵਿੱਚ ਮਿਸਟਰ ਬਾਈਡਨ ਤੇ ਜੀ ਜਿਨਪਿੰਗ ਦੀ ਪਿਛਲੇ ਦਿਨੀ ਮੀਟਿੰਗ ਹੋਈ ਆ ਹਨਾ, ਉਹਦੇ ਵਿੱਚ ਦੱਸਿਆ ਜਾਂਦਾ ਵੀ ਜਿਹੜਾ 300 ਬੰਦਿਆਂ ਦਾ ਗਰੁੱਪ ਆ, ਆਪਾਂ ਕਹਿ ਸਕਦੇ ਆ ਨਾ, ਜਿਹੜਾ WhatsApp ਗਰੁੱਪ ਆ, ਉਹਦਾ ਇੱਕ ਅਧਿਕਾਰੀ ਆ ਜਿਹੜਾ ਐਡਮ ਟਰਾਟੋਸਵਸਕੀ ਆ ਹਨਾ, ਉਹ ਜਿਹੜਾ ਸ਼ਾਮਲ ਹੋਇਆ ਉੱਥੇ। ਉਹ ਹੈਗਾ ਇੱਕ ਕੰਪਨੀ ਹੈਗੀ ਆ ਐਪਿਕ ਕਲੈਨਟੈਕ। ਐਪਿਕ ਕਲੈਨਟੈਕ ਇੱਕ ਜੇ ਵੈਂਚਰਸ ਵਰਗੀ ਉਹ ਜਿਹੜਾ ਇਨਵੈਸਟਰਸ ਗਰੁੱਪ ਆ, ਉਸ ਕੰਪਨੀ ਦਾ CEO ਹੈਗਾ। ਸੋ ਇਹ ਲੌਬਿੰਗ ਫਰਮ ਵੀ ਚਲਾਉਂਦੇ ਹੈਗੇ। ਸੋ ਹੁਣ ਤੁਸੀਂ ਦੇਖੋ ਵੀ ਏਡੀ ਵੱਡੀ ਜਿਹੜੀ ਚਾਈਨਾ ਤੇ ਜੋ ਬਾਈਡਨ ਦੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਇਸ 300 ਬੰਦਿਆਂ ਦੇ ਗਰੁੱਪ ਦੇ ਵੱਡੇ ਅਧਿਕਾਰੀਆਂ ਦਾ ਸ਼ਾਮਲ ਹੋਣਾ, ਜਿਹੜਾ ਇੱਕ ਤਰ੍ਹਾਂ ਨਾਲ CEO ਪੱਧਰ ਦਾ ਹੈਗਾ। ਸੋ ਜਿਹੜਾ ਆਪਾਂ ਕਹਿ ਸਕਦੇ ਵੀ ਪਾਲਿਸੀ ਨੂੰ ਇਨਫਲੂਐਂਸ ਕਰਨ ਲਈ ਉਹਨਾਂ ਨੇ ਕਰਿਆ। ਹੋਰ ਜਿੰਨੇ ਵੀ ਜਿਹੜੇ ਅਮਰੀਕੀ ਕਾਂਗਰਸਮੈਨ ਆ, ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਵੀ ਉਹ ਡਬਲ ਮਾਈਂਡਡ ਨੇ, ਵੀ ਕਿੱਧਰ ਹੋਈਏ, ਪ੍ਰੋ ਪੈਲਸਤੀਨ ਹੋਈਏ ਜਾਂ ਜਿਹੜਾ ਨਾ ਪ੍ਰੋ ਇਜ਼ਰਾਈਲ ਹੋਈਏ। ਸੋ ਉਹਨਾਂ ਤੱਕ ਲਗਾਤਾਰ ਅਪਰੋਚੇਸ ਆ ਜਿਹੜੀਆਂ ਲੌਬਿੰਗ ਫਰਮਸ ਵੱਲੋਂ ਕੀਤੀ ਜਾ ਰਹੀ ਆ, ਤਾਂ ਕਿ US ਪਾਰਲੀਮੈਂਟ ਵਿੱਚ, ਸੈਨੇਟ ਵਿੱਚ ਜਾਂ ਕਾਂਗਰਸ ਵਿੱਚ ਕੋਈ ਇਸ ਤਰ੍ਹਾਂ ਦਾ ਮਤਲਬ ਕਿ ਇੱਕ ਬੰਦਾ ਵੀ ਹਮਾਇਤ ਲਈ ਨਾ ਹੋਵੇ। ਉਹ ਕਹਿੰਦੇ ਵੀ ਜੇ ਕੋਈ ਮਤਾ ਆਵੇ, ਵੈਸੇ ਤਾਂ ਉਹ ਮਤਾ ਪੈਣ ਹੀ ਨਹੀਂ ਦਿੰਦੇ, ਪਰ ਜੇ ਮਤਾ ਆਵੇ ਵੀ ਤਾਂ ਇੱਕ ਵੀ ਬੰਦਾ ਹਮਾਇਤ ਲਈ ਨਾ ਆਵੇ। ਸੋ ਜਿਹੜਾ 100% ਆ ਉਹ ਪ੍ਰੋ ਇਜ਼ਰਾਈਲ ਜਿਹੜੀ ਐਕਟੀਵਿਟੀ ਆ ਉਹ ਸਾਹਮਣੇ ਆਵੇ। ਸੋ ਇਸ ਤਰ੍ਹਾਂ ਨਾਲ ਜਿਹੜੀ ਇਹ ਜੰਗ ਆ ਬਹੁਪੱਖੀ ਮੋਰਚਿਆਂ ਤੇ ਲੜੀ ਜਾ ਰਹੀ ਹੈ, ਚਾਹੇ ਉਹ ਸੋਸ਼ਲ ਮੀਡੀਆ ਤੇ ਆ ਬੋਟਸ ਬਣਾਏ ਜਾ ਰਹੇ ਆ, ਯੂਨੀਵਰਸਿਟੀਆਂ ਵਿੱਚ ਪ੍ਰੋ ਪੈਲਸਤੀਨੀ ਜਿਹੜੇ ਇਵੈਂਟਸ ਉਹ ਖਤਮ ਕੀਤੇ ਜਾ ਰਹੇ ਆ, ਪ੍ਰੋ ਇਜ਼ਰਾਈਲ ਇਵੈਂਟਸ ਕਰਾਏ ਜਾ ਰਹੇ ਹੈਗੇ ਆ। ਸਮੁੱਚੇ ਮੇਨ ਸਟ੍ਰੀਮ ਮੀਡੀਆ ਨੂੰ ਜਿਹੜਾ ਹੈਗਾ ਇਹਨੂੰ ਇਨਫਲੂਐਂਸ ਕੀਤਾ ਜਾ ਰਿਹਾ, ਵਿਦਵਾਨਾਂ ਦੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਤੇ ਐਡਵਰਟਾਈਜ਼ਮੈਂਟ ਕੰਪੇਨਸ ਬਣਾਈ ਜਾ ਰਹੀ ਹੈ। ਔਰ ਉਹ ਤੋਂ ਬਿਨਾਂ ਜਿਹੜੀ IDF ਹੈਗੀ ਆ, ਸੋ IDF ਲਈ ਬਹੁਤ ਹੀ ਸੋਫਿਸਟੀਕੇਟਡ ਹਥਿਆਰਾਂ ਦਾ ਪ੍ਰਬੰਧ ਵੀ ਇਸ ਗਰੁੱਪ ਨੇ ਕਰਿਆ। ਤੁਸੀਂ ਦੇਖੋ ਬਿਯੋਂਡ ਸਰਕਾਰਾਂ ਇਹ ਫੌਜ ਦੇ ਕੰਮ ਹੁੰਦੇ ਆ। ਸੋ ਇਸ ਗਰੁੱਪ ਨੇ ਹਥਿਆਰਾਂ ਦਾ ਪ੍ਰਬੰਧ IDF ਲਈ ਕਰਿਆ, ਔਰ ਉਹ ਕਿਸੇ 2 에ਅਰਪੋਰਟਾਂ ਤੇ ਉਹ ਹਥਿਆਰ ਹਲੇ ਪਏ ਨੇ, ਕਿਉਂਕਿ ਉਹਨਾਂ ਨੂੰ ਕਲੀਅਰੈਂਸ ਨਹੀਂ ਮਿਲੀ ਜਾਣ ਦੀ ਹਨਾ। ਸੋ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਨੇ ਵੀ ਦੁਨੀਆ ਦੇ 2 에ਅਰਪੋਰਟਾਂ ਤੇ ਉਹ ਸੋਫਿਸਟੀਕੇਟਡ ਹਥਿਆਰ ਹਲੇ ਪਏ ਨੇ, ਉਹ ਕਲੀਅਰ ਨਹੀਂ ਹੋਏ ਵੀ ਉਹਨਾਂ ਨੂੰ ਇਜ਼ਰਾਈਲ ਭੇਜਿਆ ਜਾਵੇ। ਸੋ ਕੱਲਾ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਹੀ ਕਾਬੂ ਨਹੀਂ ਕਰਿਆ, ਉਹਨਾਂ ਨੇ ਹਥਿਆਰਾਂ ਤੱਕ ਦਾ ਪ੍ਰਬੰਧ ਕਰਨ ਲਈ ਜਿਹੜੇ ਪੈਸੇ ਇਕੱਠੇ ਕਰੇ। ਜੀ ਜੀ। ਤੇ ਹੁਣ ਇਸ ਦੇ ਵਿੱਚ ਅੱਗੇ ਵੱਧਦੇ ਜਾਈਏ ਤਾਂ ਗੱਲ ਕਰਦੇ ਆ ਹੁਣ ਭਾਰਤ ਦੇ ਪੱਖ ਤੋਂ ਵੀ। ਭਾਰਤ ਵੱਲੋਂ ਵੀ ਕਹਿੰਦੇ ਵੀ ਜਿਹੜੇ ਮਿਸਟਰ ਮੋਦੀ ਆ ਉਹਨਾਂ ਦੇ ਆਲੋਚਕਾਂ ਸੰਬੰਧੀ ਇੱਕ ਵੱਡਾ ਆਪਰੇਸ਼ਨ ਚਲਾਉਣ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਆ। ਰੀਸੈਂਟਲੀ ਆਪਾਂ ਅਮਰੀਕਾ 'ਚ ਵੀ ਦੇਖਿਆ ਟਰਾਂਸਨੈਸ਼ਨਲ ਰਿਪਰੈਸ਼ਨ, ਉਸ ਦੀ ਅਮਰੀਕੀ ਸਿਟੀਜ਼ਨ ਨੂੰ ਜਿਹੜੇ ਉਹਦੇ ਆਲੋਚਕ ਆ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ, ਸਾਜ਼ਿਸ਼ਾਂ ਉਹ ਬੇਨਕਾਬ ਹੁੰਦੀਆਂ। ਇਹ ਕਿਹੜੇ ਵੱਡੇ ਆਪਰੇਸ਼ਨ ਚਲਾਉਣ ਦੀਆਂ ਖਬਰਾਂ ਨਸ਼ਰ ਹੋ ਰਹੀਆਂ? ਹਾਂਜੀ ਹਾਂਜੀ, ਸੋ ਜਿਸ ਤਰ੍ਹਾਂ ਆਪਾਂ ਹਮਾਸ ਤੇ ਇਜ਼ਰਾਈਲ ਵਾਲੀ ਜੰਗ ਦਾ ਦੇਖਿਆ ਵੀ ਮੀਡੀਆ ਵਾਰ ਆ ਜਿਹੜੀ ਆ, ਟੈਕਨੀਕਲ ਵਾਰ ਹੈਗੀ ਆ, ਮਿਸ ਇਨਫੋਰਮੇਸ਼ਨ ਦੀ ਤੇ ਡਿਸਇਨਫੋਰਮੇਸ਼ਨ ਦੀ ਜਿਹੜੀ ਵਾਰ ਹੈਗੀ ਆ। ਸੋ ਉਹਦੇ ਬਾਰੇ ਵਾਸ਼ਿੰਗਟਨ ਪੋਸਟ ਨੇ 11 ਦਸੰਬਰ ਨੂੰ ਇੱਕ ਬਹੁਤ ਵੱਡੀ ਕਵਰ ਸਟੋਰੀ ਆ ਜਿਹੜੀ ਉਹ ਪਬਲਿਸ਼ ਕਰੀ ਆ। ਉਹ ਇਸੇ ਤਰ੍ਹਾਂ ਦੀ ਭਾਰਤ ਬਾਰੇ ਆ। ਸੋ ਵੀ ਭਾਰਤ ਨੇ ਇੱਕ ਜਿਹੜਾ ਆਪਰੇਸ਼ਨ ਚਲਾਇਆ ਜਿਹਦੇ ਵਿੱਚ ਅਮਰੀਕਾ ਵਿੱਚ ਰਹਿੰਦੇ ਮਿਸਟਰ ਮੋਦੀ ਦੇ ਵਿਰੋਧੀਆਂ ਨੂੰ ਸਾਇਲੈਂਟ ਕੀਤਾ ਜਾ ਰਿਹਾ ਹੈ। ਸੋ ਉਹਨਾਂ ਦੇ ਖਿਲਾਫ ਜਿਹੜੀ ਉਹ ਲਗਾਤਾਰ ਕੰਪੇਨ ਚਲਾਈ ਜਾ ਰਹੀ ਹੈ। ਉਹਨਾਂ ਦੇ ਦੋਸ਼ ਲਾਏ ਜਾ ਰਹੇ ਆ ਵੀ ਇਹਨਾਂ ਦੇ ਟੈਰਰਿਸਟਾਂ ਨਾਲ ਸੰਬੰਧ ਨੇ, ਮੁਸਲਿਮ ਬ੍ਰਦਰਹੁੱਡ ਨਾਲ ਜਾਂ ਹੋਰ ਜਿਹੜੀਆਂ ਇਸਲਾਮਿਸਟ ਜਥੇਬੰਦੀਆਂ ਉਹਨਾਂ ਦੇ ਸੰਬੰਧ ਨੇ। ਸੋ ਇੱਕ ਭਾਰਤੀ ਵੈਬਸਾਈਟ ਹੈਗੀ ਆ ਡਿਸਇਨਫੋ ਲੈਬ। ਸੋ ਵਾਸ਼ਿੰਗਟਨ ਪੋਸਟ ਨੇ ਇਹ ਸਟੋਰੀ ਕਰੀ ਆ। ਅਸੀਂ ਉਹਦੇ ਆਧਾਰ ਤੇ ਜਿਹੜੀ ਗੱਲ ਕਰ ਰਹੇ ਹੈਗੇ ਆ, ਉਹ ਕਹਿੰਦੇ ਵੀ ਡਿਸਇਨਫੋ ਲੈਬ ਆ ਜਿਹੜੀ ਉਹ ਲਗਭਗ 2 ਸਾਲਾਂ ਤੋਂ ਚੱਲ ਰਹੀ ਆ, 2020 ਤੋਂ ਜਿਹੜੀ ਹੈਗੀ ਇਹ ਚੱਲ ਰਹੀ ਹੈਗੀ ਆ। ਸੋ ਇਹਦੇ ਵਿੱਚ ਬਹੁਤ ਸਾਰੇ ਵੱਡੇ 100 ਪੇਜਸ ਦੇ ਰਿਸਰਚ ਪੇਪਰ ਆ ਜਿਹੜੇ ਉਹ ਪਬਲਿਸ਼ ਹੁੰਦੇ ਆ। ਔਰ ਉਹਨੂੰ ਜਿਹੜੀ ਹੈਗੀ ਆ ਭਾਰਤ ਦੀ ਜਿਹੜੀ ਪਾਰਲੀਮੈਂਟ ਦੇ ਮੈਂਬਰ ਔਰ BJP ਦੇ ਬਹੁਤ ਵੱਡੇ ਲੀਡਰ ਤੇ ਬਹੁਤ ਜਿਹੜੇ ਪੱਤਰਕਾਰ ਆ ਉਹ ਫੋਲੋ ਕਰਦੇ ਆ ਤੇ ਉਹਨਾਂ ਨੂੰ ਫਿਰ ਸੋਸ਼ਲ ਮੀਡੀਆ ਤੇ ਐਨਹਾਂਸ ਕਰਦੇ ਹੈਗੇ ਹਨਾ। ਸੋ ਡਿਸਇਨਫੋ ਲੈਬ ਆ ਉਹ ਲਗਾਤਾਰ ਜਿਹੜੀਆਂ ਉਹਨਾਂ ਦਾ ਜਿਹੜਾ ਇਰਾਦਾ ਹੀ ਹੈਗਾ ਵੀ ਮਿਸਟਰ ਮੋਦੀ ਦੇ ਜਿੰਨੇ ਵੀ ਵਿਰੋਧੀ ਆ ਉਹਨਾਂ ਦਾ ਜਿਹੜਾ ਮੂੰਹ ਹੈ ਉਹ ਬੰਦ ਕਰਨਾ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੋਸ਼ ਲਾ ਕੇ ਸੋ ਉਹਨਾਂ ਦੇ ਖਿਲਾਫ ਆ ਜਿਹੜਾ ਪ੍ਰੋਪੇਗੈਂਡਾ ਚਲਾਇਆ ਜਾਂਦਾ। ਸੋ ਇਹ ਦੱਸਿਆ ਜਾਂਦਾ ਫਿਰ ਜਦੋਂ ਉਹਨਾਂ ਨੇ ਆਪਰੇਸ਼ਨ ਦਾ ਇਹ ਸ਼ੁਰੂਆਤ ਕੀਤੀ ਹੈਗੀ ਆ ਵਾਸ਼ਿੰਗਟਨ ਪੋਸਟ ਨੇ ਹਨਾ,
ਸੋ ਉਹਨਾਂ ਨੇ ਦੱਸਿਆ ਵੀ ਇਹ ਕਿਸ ਤਰ੍ਹਾਂ ਇਹ ਵੈਬਸਾਈਟ ਹੋਂਦ ਵਿੱਚ ਆਉਂਦੀ ਆ ਤੇ ਇਹਨੂੰ ਚਲਾਉਣ ਵਾਲਾ ਕੌਣ ਹੈਗਾ। ਸੋ ਉਹ ਕਹਿੰਦੇ ਵੀ ਜਦੋਂ ਅਸੀਂ ਇਹਦੀ ਗੰਭੀਰਤਾ ਨਾਲ ਖੋਜ ਪੜਤਾਲ ਕਰੀਏ ਤਾਂ ਡਿਸਇਨਫੋ ਲੈਬ ਨੂੰ ਇੱਕ ਇੰਡੀਅਨ ਇੰਟੈਲੀਜੈਂਸ ਆਫੀਸਰ ਆ ਜਿਹੜਾ ਉਹਨੇ ਸ਼ੁਰੂ ਕੀਤਾ ਹੈਗਾ। ਸੋ ਉਹਦਾ ਨਾਮ ਹੈਗਾ ਜਿਸ ਤਰ੍ਹਾਂ ਮਿਸਟਰ ਸਤਪਥੀ ਆ, ਮਿਸਟਰ ਸਤਪਥੀ ਆ ਨਾ। ਸੋ ਉਸ ਸਤਪਥੀ ਨੇ ਉਹ 39-40 ਸਾਲਾਂ ਦਾ ਹੈਗਾ। ਸੋ ਪਹਿਲਾਂ ਉਹ ਇੰਡੀਅਨ ਮਿਲਟਰੀ ਵਿੱਚ ਰਿਹਾ ਹੈਗਾ। ਸੋ ਉਸ ਤੋਂ ਬਾਅਦ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਇੰਡੀਅਨ ਇੰਟੈਲੀਜੈਂਸ ਵਿੱਚ ਆ ਉਹ ਚਲਿਆ ਜਾਂਦਾ। ਸੋ ਇੰਡੀਅਨ ਇੰਟੈਲੀਜੈਂਸ ਦੇ ਵੱਖ-ਵੱਖ ਜਿਹੜੇ ਹੈਗੇ ਆ ਪੋਸਟਾਂ ਤੇ ਉਹ ਰਹਿ ਕੇ ਉਹ ਤੋਂ ਬਾਅਦ ਉਹ ਉਹਨੂੰ ਲੱਗਦਾ ਹੈਗਾ ਵੀ ਭਾਰਤ ਆ ਜਿਹੜਾ ਉਹ ਇੱਕ ਅਟੈਕ ਦੇ ਥੱਲੇ ਆਇਆ ਹੋਇਆ। ਸੋ ਵੀ ਜਿਹੜੇ ਵਿਚਾਰਾਂ ਦੇ ਅਟੈਕ ਦੇ ਥੱਲੇ ਆਇਆ। ਫਿਰ ਉਹ ਡਿਸਇਨਫੋ ਲੈਬ ਆ ਜਿਹੜੀ ਉਹ ਇੱਕ ਆਪਣੇ ਕੁਝ ਹਮਾਇਤੀਆਂ ਦੇ ਨਾਲ ਆ ਜਿਹੜਾ ਉਹ ਚਲਾਉਂਦਾ ਹੈਗਾ। ਖਾਸ ਕਰਕੇ ਉਹਦੇ ਨਿਸ਼ਾਨੇ ਤੇ ਹੁਣ ਤੱਕ ਜਿਹੜੀਆਂ ਉਹਨਾਂ ਨੇ ਰਿਪੋਰਟਾਂ ਕੱਢੀਆਂ ਹੈਗੀਆਂ ਉਹ ਖਾਸ ਕਰਕੇ ਜਿਹੜਾ ਆਪਾਂ ਕਹਿ ਸਕਦੇ ਆ ਜਾਰਜ ਸੋਰਸ ਆ ਜਿਹੜੇ ਕੋ ਅਮਰੀਕਨ ਹੈਗੇ ਆ। ਸੋ ਉਹਨਾਂ ਤੇ ਇਹ ਦੋਸ਼ ਲਾਇਆ ਜਾਂਦਾ ਵੀ ਉਹ ਭਾਰਤ ਦੇ ਖਿਲਾਫ ਤੇ ਮਿਸਟਰ ਮੋਦੀ ਦੇ ਖਿਲਾਫ ਲਗਾਤਾਰ ਬੋਲਦੇ ਆ। ਸੋ ਉਹਨਾਂ ਬਾਰੇ ਇਹ ਰਿਪੋਰਟਾਂ ਕੱਢੀਆਂ ਗਈਆਂ ਹੈਗੀਆਂ ਵੀ ਜਿਹੜੇ ਜਾਰਜ ਸੋਰਸ ਹੈਗੇ ਆ ਉਹ ਉਹਨਾਂ ਨੂੰ ਜਿਹੜਾ ਮੁਸਲਿਮ ਬ੍ਰਦਰਹੁੱਡ ਆ ਤੇ ਹੋਰ ਇਸਲਾਮਿਸਟ ਜਥੇਬੰਦੀਆਂ ਹੈਗੀਆਂ ਜਿਹੜੀਆਂ ਉਹ ਹਮਾਇਤ ਕਰਦੀਆਂ ਹੈਗੀਆਂ। ਸੋ ਉਹਨਾਂ ਦੇ ਬਾਰੇ ਵੱਖ-ਵੱਖ ਲਗਭਗ 100 ਸਫ਼ਿਆਂ ਦੀ ਜਿਹੜੀ ਰਿਪੋਰਟ ਆ ਉਹ ਕੱਢ ਕੇ ਤੇ ਇਸ ਦੇ ਨਾਲ ਹੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਬੀਜੇਪੀ ਦਾ ਆਈਟੀ ਸੈੱਲ ਹੈਗਾ। ਸੋ ਉਹਨੂੰ ਜਿਹੜੇ ਸਾਬਕਾ ਇੰਟੈਲੀਜੈਂਸ ਆਫੀਸਰਸ ਆ ਉਹ ਚਲਾ ਰਹੇ ਹੈਗੇ ਆ। ਸੋ ਮਿਸਟਰ ਮੋਦੀ ਦੇ ਜਿਹੜੇ ਯੂਐਸ ਵਿੱਚ ਬੈਠੇ ਕ੍ਰਿਟਿਕਸ ਆ ਸੋ ਉਹਨਾਂ ਨੂੰ ਸਾਇਲੈਂਟ ਕਰਨ ਲਈ ਇਹ ਸਾਰਾ ਕੁਝ ਡਿਸਇਨਫੋ ਲੈਬ ਦੇ ਰਾਹੀਂ ਚਲਾਇਆ ਜਾ ਰਿਹਾ। ਜੀ ਬਿਲਕੁਲ। ਡਿਸਇਨਫੋ ਲੈਬ ਨੂੰ ਜਿਹੜੇ ਇਹ ਚਲਾਉਣ ਵਾਲੇ ਹੈ ਕੌਣ, ਜਿੱਦਾਂ ਤੁਸੀਂ ਇਹਨਾਂ ਦਾ ਥੋੜਾ ਨਾਂ ਤਾਂ ਦੱਸਿਆ, ਇਹਨਾਂ ਦੇ ਹੋਰ ਕੀ ਮਕਸਦ ਨੇ? ਹਾਂਜੀ, ਸੋ ਇਹ ਲੈਫਟੀਨੈਂਟ ਕਰਨਲ ਦਿਵਿਆ ਸਤਪਥੀ ਹੈਗੀ ਆ ਜਿੱਦਾਂ ਆਪਾਂ ਦੱਸਿਆ ਹੈਗਾ। ਸੋ ਮੇਨ ਕੰਮ ਉਹਨਾਂ ਦਾ ਇਹ ਹੈਗਾ ਵੀ ਭਾਰਤ ਦੇ ਖਿਲਾਫ ਜਿਹੜੀ ਇੰਟਰਨੈਸ਼ਨਲ ਮੀਡੀਆ ਵਿੱਚ ਜਿਹੜੀ ਕਵਰੇਜ ਆ ਰਹੀ ਹੈ ਉਹਦਾ ਕਿਸੇ ਔਰ ਚਾਹੇ ਉਹ ਹਿਊਮਨ ਰਾਈਟਸ ਗਰੁੱਪ ਨੇ, ਚਾਹੇ ਪੱਤਰਕਾਰ ਨੇ, ਚਾਹੇ ਹੋਰ ਜਿੰਨੇ ਵੀ ਪਲੇਟਫਾਰਮਸ ਹੈਗੇ ਆ ਸੋ ਉਹਨਾਂ ਪਲੇਟਫਾਰਮਸ ਤੋਂ ਜਿੰਨਾ ਵੀ ਨਾ ਜਿਸ ਤਰ੍ਹਾਂ ਇਹ ਆ ਰਿਹਾ ਹੈਗਾ ਵੀ ਉਹਦੇ ਖਿਲਾਫ ਆ ਜਿਹੜੀ ਕਾਰਵਾਈ ਕਰਨੀ। ਸੋ ਦਿਵਿਆ ਸਤਪਥੀ ਨੇ 2020 ਵਿੱਚ ਜਿਹੜੀ ਹੈ ਵੈਬਸਾਈਟ ਜਾਰੀ ਕਰੀ ਹੈ। ਉਸ ਤੋਂ ਬਾਅਦ ਲਗਾਤਾਰ ਲਗਭਗ ਹੁਣ 10-15 ਜਿਹੜੇ ਇਹਨਾਂ ਦੇ ਰਿਸਰਚ ਪੇਪਰਸ ਆ ਉਹ ਆ ਚੁੱਕੇ ਹੋਏ ਆ। ਖਾਸ ਕਰਕੇ ਇਹ ਤੋਂ ਬਿਨਾਂ ਜਾਰਜ ਸੋਰਸ ਤੋਂ ਬਿਨਾਂ ਉਹ ਹੋਰ ਵੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਪੀਟਰ ਫਰੈਡਰਿਕ ਆ ਜਿਹੜੇ ਪੱਤਰਕਾਰ ਆ ਉਹਨਾਂ ਦੇ ਖਿਲਾਫ ਆ ਜਿਹੜਾ ਇਹਨਾਂ ਨੇ ਬਹੁਤ ਵੱਡਾ ਚਲਾਇਆ ਕਿ ਇੱਕ ਜੋਜੀਤਪਾਲ ਸਿੰਘ ਹੈਗੇ ਆ, ਇਹ ਪ੍ਰੋਫੈਸਰ ਆਫ ਇਨਫੋਰਮੇਸ਼ਨ ਹੈਗੇ ਆ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ। ਸੋ ਇਹ ਵੀ ਮੋਦੀ ਦੇ ਕ੍ਰਿਟਿਕਸ ਆ ਔਰ ਉਹ ਇੰਡੀਆ ਦੀ ਡਿਸਇਨਫੋਰਮੇਸ਼ਨ ਦੀ ਜਿਹੜੀ ਮੂਵਮੈਂਟ ਆ ਉਹਦੇ ਤੇ ਉਹ ਸਟੱਡੀ ਕਰ ਰਹੇ ਹੈਗੇ ਆ। ਜਿਹੜੇ ਜੋਜੀਤਪਾਲ ਸਿੰਘ ਆ ਉਹਨਾਂ ਦੀ ਕਾਫੀ ਵੱਡੀ ਜਿਹੜੀ ਹੈਗੀ ਆ ਐਕਸਪਰਟਾਈਜ਼ ਹੈਗੀ ਆ। ਇਹਦੇ ਨਾਲ ਹੀ ਇੱਕ ਹੈਗੇ ਆ ਹਿੰਦੂ ਲੇਡੀ ਆ ਸੁਨੀਤਾ ਵਿਸ਼ਵਨਾਥਨ। ਸੋ ਸੁਨੀਤਾ ਵਿਸ਼ਵਨਾਥਨ ਇੱਕ ਹਿਊਮਨ ਰਾਈਟਸ ਗਰੁੱਪ ਚਲਾਉਂਦੇ ਆ ਹਿੰਦੂਜ਼ ਫॉर ਹਿਊਮਨ ਰਾਈਟਸ ਹੈ ਨਾ। ਸੋ ਉਹ ਮੇਰੇ ਖਿਆਲ ਨਿਊਯਾਰਕ ਬੇਸਡ ਨੇ। ਉਹ ਨਰਿੰਦਰ ਮੋਦੀ ਦੇ ਤੇ ਬੀਜੇਪੀ ਦੀਆਂ ਜਿਹੜੀਆਂ ਇਹ ਫਾਸਿਸਟ ਪ੍ਰਵਿਰਤੀਆਂ ਉਹਦੇ ਵਿਰੋਧੀ ਨੇ। ਸੋ ਉਹਨਾਂ ਦੇ ਬਾਰੇ ਵੀ ਲਗਾਤਾਰ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ ਸੁਨੀਤਾ ਵਿਸ਼ਵਨਾਥਨ ਦੇ ਖਿਲਾਫ ਵੀ ਔਰ ਉਹਦੇ ਤੇ ਦੋਸ਼ ਲਾਏ ਜਾ ਰਹੇ ਆ ਵੀ ਉਹਨਾਂ ਨੂੰ ਇਸਲਾਮਿਸਟ ਜਿਹੜੀਆਂ ਕੰਟਰੀਆਂ ਖਾਸ ਕਰਕੇ ISI ਆ ਜਿਹੜੀ ਉਹਨਾਂ ਨੂੰ ਜਿਹੜੀ ਫੰਡਿੰਗ ਕਰ ਰਹੀ ਹੈਗੀ ਆ। ਇਹ ਤੋਂ ਬਿਨਾਂ ਇਹਨਾਂ ਦੇ ਹੋਰ ਵੀ ਰਿਸੋਰਸਿਸ ਨੇ ਜਿਸ ਤਰ੍ਹਾਂ ਇੱਕ ਪੁਰਤਗਾਲ ਦੇ ਡਿਪਲੋਮੈਟ ਹੈ ਉਹਨਾਂ ਦਾ ਨਾਮ ਹੈਗਾ ਬਰੂਨੋ ਮੈਕਸ। ਸੋ ਬਰੂਨੋ ਮੈਕਸ ਆ ਜਿਹੜੇ ਚਾਈਨਾ ਦਾ ਜਿਹੜਾ ਰੋਡ ਪ੍ਰੋਜੈਕਟ ਹੈਗਾ ਉਹਨਾਂ ਦਾ ਸਿਲਕ ਐਂਡ ਰੋਡ ਪ੍ਰੋਜੈਕਟ ਨਾ। ਸੋ ਉਹਦੇ ਬਾਰੇ ਜਿਹੜੀਆਂ ਕਿਤਾਬਾਂ ਲਿਖਦੇ ਆ ਸੋ ਉਹਨਾਂ ਤੱਕ ਅਪਰੋਚ ਕਰਿਆ ਗਿਆ ਡਿਸਇਨਫੋ ਲੈਬ ਦੇ ਇਹਨਾਂ ਲੋਕਾਂ ਵੱਲੋਂ। ਹੈ ਤਾਂ ਉਹ ਮੇਰੇ ਖਿਆਲ ਇੰਟੈਲੀਜੈਂਸ ਆਫੀਸਰ ਸੀ। ਵਾਸ਼ਿੰਗਟਨ ਪੋਸਟ ਨੇ ਲਿਖਿਆ ਵੀ ਦੇ ਮੇ ਬੀ ਇੰਡੀਅਨ ਇੰਟੈਲੀਜੈਂਸ ਆਫੀਸਰਸ। ਉਹ ਕਹਿੰਦਾ ਵੀ ਉਹਦੇ ਕੋਲ ਬਰੂਨੋ ਮਾਰਕਸ ਕੋਲ ਇਹ ਬੰਦੇ ਕੁਝ ਜਾਂਦੇ ਹੈਗੇ ਆ ਵੀ ਅਸੀਂ ਪਾਕਿਸਤਾਨ ਦੇ ਵਿਰੋਧੀ ਆ, ਸਿਆਸੀ ਵਿਰੋਧੀ ਵੀ ਆ ਤੇ ਟੈਰਰਿਜ਼ਮ ਦੇ ਕਾਈਂਡ ਆਫ ਵਿਰੋਧੀ ਵੀ ਹੈਗੇ ਆ। ਵੀ ਅਸੀਂ ਜਿਹੜਾ ਚਾਈਨਾ ਦਾ ਰੋਡ ਇਨੀਸ਼ੀਏਟਿਵ ਆ ਉਹਦੇ ਵਿੱਚੋਂ ਅਸੀਂ ਪਾਕਿਸਤਾਨ ਨੂੰ ਡੈਮੇਜ ਕਰਨਾ ਚਾਹੁੰਦੇ ਆ ਵੀ ਸਾਡੀ ਇਹ ਜਿਹੜੀ ਸਹਾਇਤਾ ਕਰੀ ਜਾਵੇ ਹਨਾ। ਸੋ ਇਹ ਬਰੂਨੋ ਮਾਰਕਸ ਤੱਕ ਉਹ ਲੋਕਾਂ ਨੇ 5-6 ਜਾਂ 10 ਲੋਕਾਂ ਦਾ ਗਰੁੱਪ ਆ ਜਿਹੜਾ ਪਹੁੰਚ ਕਰਿਆ। ਜਦੋਂ ਵਾਸ਼ਿੰਗਟਨ ਪੋਸਟ ਨੂੰ ਇਹ ਗੱਲਾਂ ਪਤਾ ਲੱਗੀਆਂ ਤਾਂ ਵਾਸ਼ਿੰਗਟਨ ਪੋਸਟ ਨੇ ਬਰੂਨੋ ਮੈਕਸ ਨਾਲ ਜਿਹੜੀ ਗੱਲਬਾਤ ਕਰੀ ਉਹਨੇ ਇਹ ਬਿਲਕੁਲ ਸਪਸ਼ਟ ਕਿਹਾ ਵੀ ਮੇਰੇ ਕੋਲ ਇੱਕ 10 ਬੰਦਿਆਂ ਦਾ ਗਰੁੱਪ ਆਇਆ ਸੀ ਜਿਹੜੇ ਆਪਣੇ ਆਪ ਨੂੰ ਪਾਕਿਸਤਾਨ ਦੇ ਵਿਰੋਧੀ ਦੱਸਦੇ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਇੰਡੀਅਨ ਇੰਟੈਲੀਜੈਂਸ ਦੇ ਬੰਦੇ ਆ। ਸੋ ਇਸ ਤਰ੍ਹਾਂ ਉਹੀ ਸਾਰਾ ਜਿਸ ਤਰ੍ਹਾਂ ਇਜ਼ਰਾਈਲ ਕਰ ਰਿਹਾ ਵੀ ਮੀਡੀਆ ਤੱਕ ਜਿਹੜਾ ਦਿਵਿਆ ਸਤਪਥੀ ਆ ਉਹਦੇ ਬਾਰੇ ਵਾਸ਼ਿੰਗਟਨ ਪੋਸਟ ਨੇ ਲਿਖਿਆ ਹੈਗਾ ਵੀ ਉਹ ਹੁਣ ਬਹੁਤ ਸਾਰੇ ਵੱਖਰੇ ਨਾਮਾਂ ਤੇ ਵਿਦੇਸ਼ੀ ਪੱਤਰਕਾਰਾਂ ਨੂੰ ਮਿਲਦਾ ਹੈਗਾ। ਹੁਣ ਉਹਨੇ ਆਪਣਾ ਇੱਕ ਨਾਂ ਰੱਖਿਆ ਹੋਇਆ ਸ਼ਕਤੀ, ਕੱਲਾ ਸ਼ਕਤੀ ਮੀਨਸ ਪਾਵਰ, ਵੀ ਇੰਡੀਆ ਦੀ ਪਾਵਰ ਨੂੰ ਦਰਸਾਉਣ ਲਈ ਨਾ ਉਹ ਆਪਣਾ ਇੱਕ ਨਾਂ ਹੁਣ ਸ਼ਕਤੀ ਦੱਸਦਾ। ਸ਼ਕਤੀ ਦੇ ਨਾਂ ਤੇ ਉਹ
ਦਿੱਲੀ ਵਿੱਚ ਸਥਿਤ ਪੂਰੇ ਭਾਰਤ ਵਿੱਚ ਸਥਿਤ ਵਿਦੇਸ਼ੀ ਪੱਤਰਕਾਰਾਂ ਨੂੰ ਮਿਲਦਾ, ਔਰ ਚੀਨ ਦੇ ਖਿਲਾਫ ਤੇ ਪਾਕਿਸਤਾਨ ਦੇ ਖਿਲਾਫ ਔਰ ਭਾਰਤ ਦੇ ਹਮਾਇਤ ਵਿੱਚ ਜਿਹੜੀ ਰਿਪੋਰਟਿੰਗ ਕਰਨ ਲਈ ਉਹ ਉਹਨਾਂ ਨੂੰ ਪਰਸੂਏਡ ਕਰਦਾ। ਸੋ ਪਰਸੂਏਸ਼ਨ ਕਿਸ ਤਰ੍ਹਾਂ ਦੀ ਹੈ ਇਹਦੇ ਬਾਰੇ ਵਾਸ਼ਿੰਗਟਨ ਪੋਸਟ ਨੇ ਨਹੀਂ ਦੱਸਿਆ। ਸੋ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਸਰਕਾਰਾਂ ਪਰਸੂਏਸ਼ਨ ਕਰਦੀਆਂ ਉਹਦੇ ਬਿਹਾਈਂਡ ਬਹੁਤ ਕੁਝ ਆ ਜਿਹੜਾ ਪਿਆ ਹੁੰਦਾ। ਸੋ ਇਸ ਤਰ੍ਹਾਂ ਦੀ ਐਕਟੀਵਿਟੀ ਹੈ ਜਿਹੜੀ ਡਿਸਇਨਫੋ ਲੈਬ ਦੀ। ਸੋ ਉਹੀ ਜਿਹੜੀ ਆਪਾਂ ਹਮਾਸ ਵਾਲੀ ਇਜ਼ਰਾਈਲ ਜੰਗ ਦੇ ਸੰਦਰਭ ਵਿੱਚ ਦੇਖ ਕੇ ਆਏ ਆ, ਇਹ ਇੱਕ ਤਰ੍ਹਾਂ ਨਾਲ ਜਿਹੜੀ ਮੀਡੀਆ ਐਕਟੀਵਿਟੀ ਐਂਡ ਸੋਸ਼ਲ ਮੀਡੀਆ ਐਕਟੀਵਿਟੀ ਉਹ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕੁਝ ਆਫੀਸਰਸ ਵੱਲੋਂ ਚਲਾਈ ਜਾ ਰਹੀ ਆ, ਜਿਹੜੀ ਵਾਸ਼ਿੰਗਟਨ ਪੋਸਟ ਨੇ ਐਕਸਪੋਜ਼ ਕੀਤੀ ਹੈ। ਜੀ, ਹੋਰ ਵੀ ਕੋਈ ਵੱਡੇ ਨਾ ਇਹਨਾਂ ਦੇ ਨਾਲ ਪ੍ਰਮੁੱਖ ਸ਼ਖਸੀਅਤਾਂ ਡਿਸਇਨਫੋ ਲੈਬ ਦੇ ਨਾਲ ਜਿਹੜੀਆਂ ਜੁੜੀਆਂ? ਹਾਂਜੀ, ਸੋ ਇਹਦੇ ਵਿੱਚ ਬੀਜੇਪੀ ਦੇ ਜਿਸ ਤਰ੍ਹਾਂ ਬਹੁਤ ਵੱਡੇ ਜਿਹੜੇ ਕਾਰਕੁਨ ਆ ਉਹ ਨੇ। ਸੋ ਉਹ ਤੋਂ ਬਿਨਾਂ ਇਹਨਾਂ ਦੇ ਜਿਹੜੇ ਲਗਭਗ ਉਹਨਾਂ ਨੇ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਜਿਸ ਤਰ੍ਹਾਂ ਵੀਕੇ ਸੂਦ ਭਾਰਤ ਦੇ ਜਿਹੜੇ ਫੌਜ ਦੇ ਮੁਖੀ ਰਹੇ ਆ ਉਹ, ਹਨਾ। ਸੋ ਉਹ ਨੇ ਤੇ ਬਹੁਤ ਸਾਰੇ ਬੀਜੇਪੀ ਦੇ ਜਿਸ ਤਰ੍ਹਾਂ ਉਹ ਮਿਸਟਰ ਮਿਸ਼ਰਾ ਹੈਗੇ ਆ, ਮੈਂਬਰ ਆਫ ਪਾਰਲੀਮੈਂਟ ਨੇ ਦਿੱਲੀ ਤੋਂ, ਸੰਦੀਪ ਮਿਸ਼ਰਾ ਜਾਂ ਕਿਹੜੇ ਹੈਗੇ, ਉਹ ਲਗਾਤਾਰ ਇਹਨਾਂ ਦੇ ਜਿਹੜੇ ਟਵੀਟਸ ਆ ਉਹਨਾਂ ਨੂੰ ਉਹ ਅੱਗੇ ਕਰ ਰਹੇ ਹੈਗੇ ਆ। ਇਹ ਤੋਂ ਬਿਨਾਂ 61 ਪੱਤਰਕਾਰ ਆ, ਉਹਨਾਂ ਨੇ ਦੱਸਿਆ ਹੈਗਾ ਵੀ ਲਗਭਗ 61 ਪੱਤਰਕਾਰ ਆ ਜਿਹੜੇ ਉਹ ਇਹਦੇ ਵਿੱਚ ਸ਼ਾਮਲ ਆ। ਉਹਨਾਂ ਨੇ ਵਾਸ਼ਿੰਗਟਨ ਪੋਸਟ ਨੇ 250 ਜਿਹੜੇ ਪ੍ਰਮੁੱਖ ਖਾਤੇਦਾਰ ਆ ਜਿਹੜੇ ਡਿਸਇਨਫੋ ਲੈਬ ਦੇ ਜਿੰਨੇ ਵੀ ਜਿਹੜੇ ਰਿਸਰਚ ਪੇਪਰ ਆਉਂਦੇ ਆ ਜਿਹੜੇ ਉਹਨਾਂ ਨੂੰ ਐਕਸੈਪਰੇਟ ਕਰਦੇ ਆ ਸੋਸ਼ਲ ਮੀਡੀਆ ਤੇ, ਉਹਨਾਂ ਦੇ 250 ਜਿਹੜੇ ਪ੍ਰਮੁੱਖ ਖਾਤੇਦਾਰ ਆ ਉਹਨਾਂ ਦੀ ਜਿਹੜੀ ਪਛਾਣ ਕਰੀ ਆ। ਉਹਦੇ ਵਿੱਚ ਜਿਹੜੇ ਹੈਗੇ ਕਹਿੰਦੇ 35 ਤਾਂ ਬੀਜੇਪੀ ਦੇ ਫਾਰਮਰ ਆਫੀਸ਼ੀਅਲਸ ਆ ਜਾਂ ਜਿਹੜੇ ਕਰੰਟ ਆਫੀਸ਼ੀਅਲ, ਇਟ ਮੀਨਸ ਮੈਂਬਰ ਆਫ ਪਾਰਲੀਮੈਂਟ ਹੋਣਗੇ ਜਾਂ ਐਮਐਲਏ ਹੋਣਗੇ। 14 ਉਹਨਾਂ ਵਿੱਚੋਂ ਗਵਰਨਮੈਂਟ ਐਂਡ ਮਿਲਟਰੀ ਲੀਡਰਸ ਹੈਗੇ ਆ, ਹਨਾ। 14 ਗਵਰਨਮੈਂਟ ਐਂਡ ਮਿਲਟਰੀ ਲੀਡਰਸ ਆ। 61 ਜਰਨਲਿਸਟ, ਆਥਰ ਤੇ ਉਹ ਜਿਹੜੇ ਇੰਟੈਲੈਕਚੁਅਲਸ ਆ ਉਹ ਹੈਗੇ ਆ। 140 ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਆ ਤੇ ਕੰਟੈਂਟ ਕ੍ਰੀਏਟਰਸ ਆ ਉਹ ਹੈਗੇ ਆ। ਇਹ ਤੋਂ ਬਿਨਾਂ ਜਿਹੜੀ ਇੰਡੀਅਨ ਅਮਰੀਕਨ ਰਾਈਟ ਵਿੰਗ ਆ, ਸੋ ਜਿਹੜੀ ਅਮਰੀਕਾ ਵਿੱਚ ਇੰਡੀਅਨ ਮਿਸਟਰ ਮੋਦੀ ਦੇ ਹਮਾਇਤੀ ਰਾਈਟ ਵਿੰਗ ਇਨਫਲੂਐਂਸਰਸ ਆ ਉਹ ਜਿਹੜੇ ਆ ਲੱਗੇ ਹੋਏ ਆ। ਸੋ ਉਹਦੇ ਵਿੱਚ ਰਾਜੀਵ ਚੰਦਰ ਸ਼ੇਖਰ ਆ, ਕੰਚਨ ਗੁਪਤਾ, ਵੇਦ ਮਲਕ ਆ ਜਿਹੜੇ ਫੌਜ ਦੇ ਮੁਖੀ ਰਹੇ ਆ, ਵਿਕਰਮ ਸੂਦ ਆ, ਸੂਧਾ ਜਗਨਨਾਥ ਆ ਜਿਹੜਾ ਯੂਐਸ ਬੇਸਡ ਐਡਵੋਕੇਸੀ ਗਰੁੱਪ ਆ, ਉਹਦੇ ਵਿੱਚ ਹਿੰਦੂ ਨੈਸ਼ਨਲਿਸਟ ਕਾਜ਼ੇਸ ਆ, ਹਨਾ। ਸੋ ਇਸ ਤਰ੍ਹਾਂ ਇਹ ਸਾਰੇ ਜਿਹੜੇ ਰਾਈਟ ਵਿੰਗ ਜਾਂ ਬੀਜੇਪੀ ਦੇ ਹਮਾਇਤੀ ਆ, ਚਾਹੇ ਉਹ ਆਫੀਸਰਸ ਨੇ, ਚਾਹੇ ਜਰਨਲਿਸਟ ਨੇ, ਚਾਹੇ ਉਹਨਾਂ ਦੇ ਆਪਣੇ ਪੋਲੀਟੀਕਲ ਛੋਟੇ ਲੈਵਲ ਦੇ। ਹੁਣ ਤੁਸੀਂ ਦੇਖੋ ਇੱਕ ਛੋਟਾ ਜਿਹਾ ਲੀਡਰ ਹੈਗਾ, ਉਹ ਬਹੁਤ ਲਗਾਤਾਰ ਖਬਰਾਂ ਵਿੱਚ ਵੀ ਆਇਆ, ਤਜਿੰਦਰ ਬੱਗਾ ਬੀਜੇਪੀ ਦਾ ਐਮਐਲਏ ਲਈ ਵੀ ਖੜਾ ਕਰਿਆ ਸੀ ਉਹਨਾਂ ਨੇ, ਜਿਹਨੂੰ ਮੁੜ ਕੇ ਭਗਵੰਤ ਮਾਨ ਉਹਨਾਂ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਦਿੱਲੀ ਤੋਂ, ਤੇ ਹਰਿਆਣੇ ਵਿੱਚ ਜਾ ਕੇ ਉਹਨੂੰ ਛੁਡਾ ਲਿਆ ਗਿਆ ਸੀ। ਸੋ ਉਹ ਲਗਾਤਾਰ ਰੀਟਵੀਟ ਕਰਦਾ। ਸੋ ਇਸ ਤਰ੍ਹਾਂ ਉਹਦਾ ਵੀ ਨਾਂ ਪ੍ਰਮੁਖਤਾ ਨਾਲ ਆਇਆ। ਸੋ ਅਜੇ ਮਿਸ਼ਰਾ ਦਾ ਆਇਆ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਵੀ ਉਹਨਾਂ ਨੇ ਕੱਟੜ ਹਿੰਦੂ ਗਰੁੱਪ ਆ ਇੱਕ, ਜਿਹੜਾ ਜਿਸ ਤਰ੍ਹਾਂ 300 ਬੰਦਿਆਂ ਦਾ ਇਜ਼ਰਾਈਲੀ ਗਰੁੱਪ ਆ ਨਾ, ਇਸ ਤਰ੍ਹਾਂ ਇਹਨੇ ਮਿਸ਼ਰਾ ਨੇ ਵੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਦਿੱਲੀ ਤੋਂ ਇੱਕ ਕੱਟੜ ਹਿੰਦੂ ਦੇ ਨਾਂ ਤੇ ਗਰੁੱਪ ਬਣਾਇਆ ਹੋਇਆ, ਜਿਹਦੇ ਵਿੱਚ ਕਤਲੋਗਾਰਤ ਦੀਆਂ ਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਹਿਸ਼ੀ ਕਾਰਵਾਈਆਂ ਉਹਦੇ ਬਾਰੇ ਲਗਾਤਾਰ ਜਿਹੜੀ ਚਰਚਾ ਹੁੰਦੀ ਆ। ਇਹ ਨਿਊਜ਼ ਲਾਉਂਡਰੀ ਨੇ ਡੇਢ ਸਾਲ ਪਹਿਲਾਂ ਉਹਨੂੰ ਐਕਸਪੋਜ਼ ਕਰਿਆ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਰਾਈਟ ਵਿੰਗ ਕੱਟੜ ਹਮਾਇਤੀ ਆ ਮਿਸਟਰ ਮੋਦੀ ਦੇ, ਉਹ ਸਾਰੇ ਇਸ ਜਿਹੜੀਆਂ ਪ੍ਰੋਸੀਡਿੰਗਸ ਆ ਡਿਸਇਨਫੋ ਲੈਬ ਦੀਆਂ ਉਹਨੂੰ ਅੱਗੇ ਵਧਾ ਰਹੇ ਆ। ਸੋ ਵਾਸ਼ਿੰਗਟਨ ਪੋਸਟ ਦਾ ਇਹੀ ਕਹਿਣਾ ਵੀ ਹੁਣ ਜਿਹੜਾ ਇਹ ਜੋ ਸਿਰਫ ਭਾਰਤ ਵਿੱਚ ਚੱਲਦਾ ਸੀ ਮਿਸਟਰ ਮੋਦੀ ਦੇ ਵਿਰੋਧੀਆਂ ਨੂੰ ਸਾਇਲੈਂਟ ਕਰਨ ਦਾ, ਉਹ ਗਲੋਬਲ ਹੋ ਗਿਆ। ਸੋ ਉਹ ਬਿਯੋਂਡ ਜਿਹੜਾ ਇੰਡੀਅਨ ਬਾਰਡਰਸ ਆ ਉਹ ਹੋ ਗਿਆ ਹੋਇਆ। ਸੋ ਉਹ ਅਮਰੀਕਾ ਤੱਕ ਤੇ ਹੋਰ ਜਿਹੜੀਆਂ ਈਵਨ ਅਮਰੀਕਾ ਤੋਂ ਵੀ ਪਾਰ ਆ ਜਿਹੜਾ ਉਹ ਉਹਨਾਂ ਨੂੰ ਸਾਇਲੈਂਟ ਕਰਨ ਦਾ ਟੈਕਨੀਕਲੀ ਤੇ ਅਕੈਡਮਿਕਲੀ ਉਹ ਜਿਹੜਾ ਐਡਵੈਂਚਰ ਆ ਉਹ ਚੱਲ ਰਿਹਾ ਹੈ ਡਿਸਇਨਫੋ ਲੈਬ ਦੇ ਰਾਹੀਂ। ਜੀ ਸੋ ਬਿਲਕੁਲ। ਸੋ ਇਹ ਕਾਫੀ ਜਿਹੜੀਆਂ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਇਸ ਦੇ ਬਾਰੇ ਜ਼ਿਕਰ ਕੀਤਾ ਵੀ ਇਹ ਜਿਹੜੀਆਂ ਨਵੇਂ ਇੱਕ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦੇ ਜਿਹੜੇ ਹਥਿਆਰ ਸਥਾਪਿਤ ਹੋਣੇ ਆ, ਸੋ ਡਿਸਇਨਫੋ ਲੈਬ ਉਹਦੇ ਚੋਂ ਨਿਕਲਿਆ ਆ। ਤੇ ਆਪਾਂ ਇਹ ਕੀ ਦੇਖ ਸਕਦੇ ਇਸ ਦੇ ਵਿੱਚ? ਹੁਣ ਸਿੱਖਾਂ ਨੂੰ ਵੀ ਇਸ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਆ। ਇਹਨਾਂ ਦਾ ਕੀ ਪਲਾਨ ਆਫ ਐਕਸ਼ਨ ਹੋਣਾ ਚਾਹੀਦਾ ਜਿੱਦਾਂ ਡਿਸਇਨਫੋ ਲੈਬ ਆ ਜਾਂ ਹੋਰ ਜਿਹੜੇ ਆ ਇਹ ਸਿੱਖਾਂ ਨੂੰ ਡਿਸਕ੍ਰੈਡਿਟ ਕਰਨ ਜਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਹੋਰ ਵੀ ਜਿਹੜੇ ਮੋਦੀ ਦੇ ਕ੍ਰਿਟਿਕਸ ਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦਾ ਪਲਾਨ ਆਫ ਐਕਸ਼ਨ ਕੀ ਹੋਣਾ ਚਾਹੀਦਾ ਇੱਥੇ? ਹਾਂ, ਜਿਹੜੇ ਪ੍ਰੋ ਸਿੱਖ ਆ ਜਿਹੜਾ ਹੁਣ ਜਿਹੜੇ ਆਪਾਂ ਸਿਲੀਕਨ ਵੈਲੀ ਵਿੱਚ ਜਿਸ ਤਰ੍ਹਾਂ ਜਿਹੜੇ ਆਪਣੇ ਸਿੱਖ ਬੱਚੀਆਂ ਬੈਠੇ ਨੇ ਕੰਮ ਕਰਦੇ ਨੇ ਔਰ ਜਿਨ੍ਹਾਂ ਨੂੰ ਟੈਕਨੀਕਲੀ ਐਕਸਪਰਟਾਈਜ਼ ਆ, ਹੁਣ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਆਇਰਨ ਡੋਮ ਆ ਜਾਂ ਡਿਜੀਟਲ ਡੋਮ ਬਣਾਇਆ। ਸੋ ਇਸ ਤਰ੍ਹਾਂ ਦੇ ਜਿਹੜੇ ਡੋਮਸ ਆ ਉਹ ਜਿਹੜੇ ਉਹ ਕ੍ਰੀਏਟ ਕਰ ਸਕਦੇ ਆ, ਹਨਾ। ਉਹ ਕਰਕੇ ਜਿਹੜੀਆਂ ਐਂਟੀ ਸਿੱਖ ਐਕਟੀਵਿਟੀਜ਼ ਆ, ਤੇ ਦੂਜਾ ਉਹ ਸਿੱਖ ਵਿਦਵਾਨਾਂ ਨਾਲ ਜਿਹੜੇ ਉਹਦਾ ਕਾਊਂਟਰ
ਨੈਰੇਟਿਵ ਦੇ ਸਕਦੇ ਆ, ਪ੍ਰੋ ਸਿੱਖ ਕਾਊਂਟਰ ਨੈਰੇਟਿਵ ਦੇ ਸਕਦੇ ਹੈਗੇ ਆ। ਸੋ ਉਹ ਪ੍ਰੋ ਸਿੱਖ ਕਾਊਂਟਰ ਨੈਰੇਟਿਵ ਆ ਜਿਹੜਾ ਉਹਨੂੰ ਸ਼ੇਅਰ ਕੀਤਾ ਜਾਵੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ, ਤਾਂ ਕਿ ਜਿਹੜੀ ਇਹ ਵਾਰਫੇਅਰ ਦੀ ਜੰਗ ਆ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਪੱਖ ਵੀ ਆ ਉਹ ਇਸ ਤਰ੍ਹਾਂ ਨਾ ਰਹਿ ਜਾਏ ਵੀ ਸਿੱਖਾਂ ਕੋਲ ਆਪਣੇ ਕੋਲ ਕੋਈ ਟੈਕਨੀਕਲ ਐਕਸਪਰਟਾਈਜ਼ ਜਾਂ ਇੰਟੈਲੈਕਚੁਅਲ ਸਾਊਂਡ ਮਾਈਂਡਸ ਨਹੀਂ ਨੇ। ਸੋ ਜਿਹੜੀਆਂ ਇਹ ਸਾਈਕੋਲੋਜੀਕਲ ਵਾਰਫੇਅਰ ਆ ਉਹਦੇ ਵਿੱਚ ਤੁਹਾਨੂੰ ਆਪਣੇ ਟੈਕਨੀਕਲ ਐਕਸਪਰਟਸ ਵੀ ਔਰ ਜਿਹੜੇ ਸਾਊਂਡ ਮਾਈਂਡਸ ਆ ਜਿਹੜੇ ਪ੍ਰੋ ਸਿੱਖ ਨੇ ਔਰ ਜਿਹੜੇ ਸਿੱਖਾਂ ਦੇ ਹਰ ਪੱਖ ਦੇ ਜਿਹੜੇ ਦਾਰਸ਼ਨਿਕ ਨੇ, ਜਿਹੜੇ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਾਈਕੋਲੋਜੀਕਲੀ ਔਰ ਜਿਹੜੇ ਉੱਚੇ ਕਿਰਦਾਰ ਵਾਲੇ ਜਿਹੜੇ ਸਿੱਖ ਦਾਰਸ਼ਨਿਕ ਨੇ, ਸੋ ਉਹਨਾਂ ਦੀਆਂ ਸੇਵਾਵਾਂ ਹਾਸਲ ਕਰਕੇ ਉਹਨਾਂ ਤੋਂ ਜਿਹੜਾ ਕਾਊਂਟਰ ਨੈਰੇਟਿਵ ਆ, ਪ੍ਰੋ ਸਿੱਖ ਨੈਰੇਟਿਵ ਆ, ਜਿਹੜਾ ਪੋਜ਼ਿਟਿਵ ਪ੍ਰੋ ਸਿੱਖ ਨੈਰੇਟਿਵ ਆ ਉਹਨੂੰ ਲੈ ਕੇ ਆਉਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਆ ਉਹਦੇ ਵਿੱਚ ਸਿੱਖ ਵੀ ਆਪਣੀਆਂ ਪੈੜਾਂ ਨੇ ਜਿਹੜੀਆਂ ਉਹ ਛੱਡ ਜਾਣ। ਤੋਂ ਸਿਰਫ ਇਹ ਆ ਵੀ ਉਹਨਾਂ ਦਾ ਕਿਤੇ ਉਹ ਡੈਸੀਮੇਟ ਹੀ ਨਾ ਹੁੰਦੇ ਰਹਿਣ, ਉਹਨਾਂ ਦੇ ਖਿਲਾਫ ਹੀ ਨਾ ਮੁਹਿੰਮ ਚੱਲਦੀ ਰਹੇ, ਉਹ ਪ੍ਰੋਐਕਟਿਵ ਹੋ ਕੇ ਉਹਨਾਂ ਜਿਹੜੀਆਂ ਵਿਰੋਧੀ ਮੁਹਿੰਮਾਂ ਨੇ ਉਹਨਾਂ ਨੂੰ ਕਾਊਂਟਰ ਕਰਨ ਦਾ ਯਤਨ ਕਰਨ। ਜੀ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਇਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ। ਜੰਗਾਂ ਦੇ ਬਦਲ ਰੂਪ, ਵੱਖ-ਵੱਖ ਮੋਰਚਿਆਂ ਤੋਂ ਕਿੱਦਾਂ ਜਿਹੜੀਆਂ ਅੱਜ ਕੱਲ੍ਹ ਇਹ ਲੜ ਰਹੇ ਆ, ਕਿੱਦਾਂ ਆਧੁਨਿਕਤਾ ਦੇ ਇਸ ਦਾ ਜਿਹੜਾ ਵਿਨਾਸ਼ਕਾਰੀ ਰੂਪ ਆ ਹੋਰ ਜ਼ਿਆਦਾ ਪ੍ਰਬਲ ਜਿਹੜਾ ਉਹ ਕਰ ਦਿੱਤਾ ਆ। ਸੋ ਉਸ ਬਾਰੇ ਜਿਹੜੀਆਂ ਅੱਜ ਆਪਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬੜੀ ਮਿਹਰਬਾਨੀ ਅਵਤਾਰ ਸਿੰਘ ਜੀ। ਮਿਲਦੇ ਅਗਲੀ ਵਾਰ ਹੋਰ ਗੱਲਾਂ ਬਾਤਾਂ ਦੇ ਨਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ